ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਪ੍ਰੋਗਰਾਮ ਜਿਹੜਾ ਜੀ ਅਪਡੇਟ ਅਮਰੀਕਾ ਤੁਹਾਡੇ ਲਈ ਜਿਹੜਾ ਉਹ ਆਪਾਂ ਪੇਸ਼ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਅੱਜ ਸ਼ਨੀਚਰਵਾਰ ਦੇ ਦਿਨ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ। ਅਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰ ਸਕਦੇ ਹੋ 559 905 2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415 909 0503 4159090503। ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ। ਜੇ ਤੁਸੀਂ ਟਰੱਕ ਪਾਰਕਿੰਗ ਲੱਭ ਰਹੇ ਹੋ ਤਾਂ ਐਗਜ਼ਿਟ I-5 ਦੇ ਐਗਜ਼ਿਟ 538 ਦੇ ਉੱਤੇ ਇਹ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਵਿੱਚ। ਕਾਲ ਕਰ ਸਕਦੇ ਹੋ 916 396 9085 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਅਟਰਨੀ ਟੇਰਕੀਆਣਾ ਜੀ ਜਿਹੜਾ ਜੀ ਅੱਜ ਦੀ ਜਿਹੜੀ ਆਪਾਂ ਗੱਲਬਾਤ ਆ ਉਹ ਸ਼ੁਰੂ ਕਰਾਂਗੇ ਜਿਹੜੇ ਇਮੀਗ੍ਰੇਸ਼ਨ ਦੇ ਬਾਬਤ। ਸੋ ਅੱਜ ਆਪਾਂ ਕਿਹੜੇ ਟੌਪਿਕਸ ਦੀ ਜਿਹੜੀ ਗੱਲਬਾਤ ਕਰਾਂਗੇ? ਜੀ ਸਭ ਤੋਂ ਪਹਿਲਾਂ ਤਾਂ ਜੀ ਇੱਕ ਬੜਾ ਇੰਪੋਰਟੈਂਟ 9th ਸਰਕਿਟ ਦਾ ਡਿਸੀਜਨ ਆਇਆ ਪਿਛਲੇ ਵੈਨਸਡੇ ਨੂੰ, ਜੂਨ 2 ਨੂੰ। ਉਹਦੇ ਬਾਰੇ ਗੱਲ ਕਰਾਂਗੇ, ਜਿਹੜਾ ਡਿਪਾਰਚਰ ਬਾਰ ਦੇ ਬਾਰੇ ਡਿਸਕਸ ਕਰਦਾ, ਤੇ ਹੋਰ ਫਿਰ ਜਿਹੜੀਆਂ ਬੇਸਿਕ ਇਮੀਗ੍ਰੇਸ਼ਨ ਦੀਆਂ ਨਿਊਜ਼ ਆ ਉਹਦੇ ਬਾਰੇ ਗੱਲ ਕਰਾਂਗੇ। ਜੀ ਜੀ। ਸੋ ਜੇ ਤੁਸੀਂ ਅਟਰਨੀ ਟੇਰਕੀਆਣਾ ਜੀ ਇਸ ਕੇਸ ਦੇ ਬਾਰੇ ਜੇ ਆਪਾਂ ਨੂੰ ਜਿਹੜੀ ਉਹ ਦੱਸੋਗੇ ਡਿਪਾਰਚਰ ਬਾਰ ਕੀ ਸੀਗਾ, ਕੀ ਇਹ ਕੇਸ ਦੇ ਵਿੱਚ ਆਖਿਆ ਗਿਆ ਸੀ, ਅਤੇ ਕੀ ਇਸ ਦਾ ਜਿਹੜਾ ਇਹ ਫੈਸਲਾ ਆਇਆ ਹੋਇਆ? ਕਿਉਂਕਿ ਜਦੋਂ ਵੀ ਕੋਈ ਇਮੀਗ੍ਰੇਸ਼ਨ ਦੇ ਕੇਸਿਸ ਦੇ ਫੈਸਲੇ ਆਉਂਦੇ ਆ ਅਤੇ ਉਹਨਾਂ ਦਾ ਸਿੱਧਾ ਅਸਰ ਜੋ ਚੱਲ ਰਹੇ ਹੁੰਦੇ ਆ ਕੇਸ ਉਹਨਾਂ ਉੱਤੇ ਵੀ ਡੈਫੀਨੇਟਲੀ ਪੈਂਦਾ ਆ। ਜੀ ਸੋ ਕੇਸ ਦਾ ਨਾਮ ਹੈ ਜੀ ਜੇਮੀ ਰੁਬਾਲਕਾ ਵਰਸਸ ਗਾਰਲੈਂਡ ਅਟਰਨੀ ਜਨਰਲ। ਸੋ ਇਹ ਕੇਸ ਦੇ ਵਿੱਚ 9th ਸਰਕਿਟ ਦੇ 3 ਜੱਜਾਂ ਦੇ ਪੈਨਲ ਨੇ ਇਹ ਰੂਲ ਆਊਟ ਕੀਤਾ ਕਿ ਜਿਹੜੀ ਇਮੀਗ੍ਰੇਸ਼ਨ ਜੱਜ ਹੈਗੇ ਆ ਉਹਨਾਂ ਨੂੰ ਜਿਹੜੇ ਡੀਪੋਰਟੇਸ਼ਨ ਕੇਸ, ਇੱਕ ਵਾਰੀ ਜਦੋਂ ਬੰਦੇ ਨੂੰ ਕੰਟਰੀ ਤੋਂ ਡਿਪੋਰਟੇਸ਼ਨ ਦਿੱਤੀ ਜਾਂਦੀ ਹੈ ਜਾਂ ਉਹ ਆਪਣੇ ਆਪ ਵੋਲੰਟਰੀ ਡਿਪਾਰਚਰ ਕਰ ਲੈਂਦਾ ਹੈ, ਕਿ ਉਹਨੂੰ ਜੱਜ ਨੂੰ ਇਹ ਕੇਸ ਨੂੰ ਰੀਓਪਨ ਕਰਨ ਦੀ ਅਥਾਰਟੀ ਹੈਗੀ ਕਿ ਨਹੀਂ ਹੈਗੀ। ਸੋ ਇਹ 3 ਜੱਜ ਦੇ ਪੈਨਲ ਨੇ 9th ਸਰਕਿਟ ਨੇ ਵੈਨਸਡੇ ਨੂੰ ਕਿਹਾ ਕਿ ਇੱਕ ਡਿਪਾਰਚਰ ਬਾਰ ਹੈ ਜਿਹੜੀ ਆਪਾਂ ਐਕਸਪਲੇਨ ਕਰਾਂਗੇ, ਜਿਹੜੀ ਕਿ ਇਮੀਗ੍ਰੇਸ਼ਨ ਜਿਹੜੇ ਜੱਜ ਹੁੰਦੇ ਆ ਉਹਨੂੰ ਡਿਪਾਰਚਰ ਬਾਰ ਪ੍ਰੋਹਿਬਿਟ ਕਰਦੀ ਹੈ ਕਿ ਉਹ ਦੁਬਾਰਾ ਤੋਂ ਕੇਸ ਨਾ ਸੁਣਨ। ਓਕੇ। ਤੇ ਬੇਸਿਕਲੀ ਜਿਹੜਾ 9th ਸਰਕਿਟ ਦਾ ਡਿਸੀਜਨ ਸੀਗਾ ਉਹ ਇਹ ਆਇਆ ਹੈ ਕਿ ਜਿਹੜੀ ਡਿਪਾਰਚਰ ਬਾਰ ਹੈ ਉਹ ਜਦੋਂ ਬੰਦਾ ਆਪ ਮੋਸ਼ਨ ਟੂ ਰੀਓਪਨ ਫਾਈਲ ਕਰਦਾ ਹੈ ਉੱਤੇ ਤਾਂ ਅਪਲਾਈ ਹੁੰਦੀ ਆ, ਪਰ ਜੇ ਜੱਜ ਸੂਆ ਸਪੌਂਟੇ ਹੁੰਦਾ ਜਦੋਂ ਜੱਜ ਆਪਣੇ ਆਪ ਕੇਸ ਨੂੰ ਆਪਣੀ ਮਰਜ਼ੀ ਨਾਲ ਰੀਓਪਨ ਕਰ ਦਿੰਦਾ। ਸੋ 9th ਸਰਕਿਟ ਨੇ ਕਿਹਾ ਕਿ ਜੇ ਜੱਜ ਆਪਣੀ ਮਰਜ਼ੀ ਨਾਲ ਸੂਆ ਸਪੌਂਟੇ ਕੇਸ ਨੂੰ ਰੀਓਪਨ ਕਰਦਾ ਤੇ ਫਿਰ ਉਹਦੇ ਵਿੱਚ ਡਿਪਾਰਚਰ ਬਾਰ ਐਪਲੀਕੇਬਲ ਨਹੀਂ ਹੁੰਦੀ ਤੇ ਜੱਜ ਉਹ ਕੇਸ ਖੋਲ ਸਕਦਾ। ਸੋ ਕੇਸ ਦੇ ਜਿਹੜੇ ਫੈਕਟਸ ਉਹ ਇਹ ਸੀਗੇ ਕਿ ਰੁਬਾਲਕਾ ਇੱਕ ਮੈਕਸੀਕੋ ਦਾ ਸਿਟੀਜ਼ਨ ਸੀਗਾ, ਪਹਿਲਾਂ US ਦੇ ਵਿੱਚ 1992 ਦੇ ਵਿੱਚ ਆਇਆ ਸੀਗਾ ਜਦੋਂ 14 ਸਾਲ ਦਾ ਸੀਗਾ। ਫਿਰ ਕਿਸੇ ਪੁਆਇੰਟ ਤੇ ਉਹ ਛੱਡ ਕੇ ਚਲ ਗਿਆ US ਤੇ 1995 ਦੇ ਵਿੱਚ ਦੁਬਾਰਾ ਉਹਨੇ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਸੈਨ ਇਸੀਡਰੋ ਬਾਰਡਰ ਦੇ ਲਾਗਿਓਂ, ਤੇ ਜਦੋਂ ਇਹ ਐਂਟਰੀ ਕਰ ਰਿਹਾ ਸੀਗਾ ਦੁਬਾਰਾ ਦੂਜੀ ਵਾਰੀ ਉਦੋਂ ਫੜ ਹੋ ਗਿਆ। ਤੇ ਜਦੋਂ ਫੜ ਹੋ ਗਿਆ ਤੇ ਉਹਨੂੰ ਫੜ ਕੇ ਉਦੋਂ ਐਕਸਕਲੂਜਨ ਪ੍ਰੋਸੀਡਿੰਗਸ ਪਾਤਾ। ਤੇ ਫਿਰ ਜੱਜ ਨੇ ਜਿਹੜੇ ਵੀ ਜੱਜ ਮੋਰੇ ਉਹਦਾ ਕੇਸ ਗਿਆ, ਜੱਜ ਨੇ
ਉਹਨੂੰ ਡਿਪੋਰਟ ਕਰ ਦਿੱਤਾ 1995 ਅਕਤੂਬਰ 1995 ਦੇ ਵਿੱਚ। ਸੋ ਉਦੋਂ ਇਹਦਾ ਜੋ ਵੀ ਵਕੀਲ ਸੀਗਾ ਇਹਨੇ ਸਾਰੇ ਆਪਣੇ ਰਾਈਟ ਵੇਵ ਕਰਤੇ, ਅੱਗੇ ਅਪੀਲ ਨਹੀਂ ਕੀਤਾ ਬੋਰਡ ਆਫ ਇਮੀਗ੍ਰੇਸ਼ਨ ਤੇ, ਕਿਉਂਕਿ ਇਹਨੂੰ ਪਤਾ ਸੀਗਾ ਕੋਈ ਬੇਸਿਸ ਨਹੀਂ ਸੀਗਾ। ਇਹਨੂੰ ਫਿਰ ਮੈਕਸੀਕੋ ਰਿਮੂਵ ਕਰ ਦਿੱਤਾ ਗਿਆ। ਫਿਰ 5 ਮਹੀਨੇ ਬਾਅਦ ਇਹਨੇ ਦੁਬਾਰਾ ਐਂਟਰੀ ਮਾਰੀ ਟਿਵਾਨਾ ਦੀਆਂ ਪਹਾੜੀਆਂ ਦੇ ਲਾਗੇ, ਤੇ ਉਸ ਤੋਂ ਬਾਅਦ 1996 ਤੋਂ ਲੈ ਕੇ ਹੁਣ ਤੱਕ ਇਹ ਯੂਐਸ ਦੇ ਵਿੱਚ ਹੀ ਸੀਗਾ। ਤੇ 2016 ਦੇ ਵਿੱਚ ਇਹਨੇ ਆਪਣੀ ਰੀਓਪਨ ਕਰਨ ਦੀ ਪ੍ਰੋਸੀਡਿੰਗ ਦੀ ਪਟੀਸ਼ਨ ਪਾਈ ਇਮੀਗ੍ਰੇਸ਼ਨ ਜੱਜ ਨੂੰ, ਤੇ ਇਮੀਗ੍ਰੇਸ਼ਨ ਜੱਜ ਨੂੰ ਇਹਨੇ ਰਿਕੁਐਸਟ ਕੀਤੀ ਕਿ ਸੁਆ ਸਪੌਂਟੇ, ਜਿਹੜਾ ਕਿ ਮੈਂ ਦੱਸਿਆ ਕਿ ਜੱਜ ਆਪਣੇ ਆਪ ਜਦੋਂ ਆਪਣੀ ਅਥਾਰਟੀ ਐਕਸਰਸਾਈਜ਼ ਕਰਕੇ ਕਿ ਕੇਸ ਮੇਰਾ ਰੀਓਪਨ ਕੀਤਾ ਜਾਵੇ, ਕਿਉਂਕਿ ਇਹਦੇ ਫਾਦਰ ਦੀ ਜਿਹੜੀ ਪਟੀਸ਼ਨ ਸੀਗੀ ਫਾਈਲ ਕੀਤੀ ਹੋਈ ਕਈ ਸਾਲ ਪਹਿਲਾਂ, ਉਹ ਕਰੰਟ ਹੋ ਗਈ ਸੀਗੀ। ਸੋ ਉਹਨੇ ਇਹ ਕਿਹਾ ਕਿ ਮੇਰਾ ਕੇਸ ਰੀਓਪਨ ਕੀਤਾ ਜਾਵੇ ਤਾਂ ਕਿ ਮੈਂ ਐਡਜਸਟਮੈਂਟ ਕਰ ਸਕਾਂ। ਤੇ ਜਿਹੜਾ ਜੱਜ ਸੀਗਾ, ਜੱਜ ਨੇ ਇਹਦਾ ਜਿਹੜਾ ਕੇਸ ਸੀਗਾ ਉਹ ਡਿਨਾਈ ਕਰਤਾ। ਤੇ ਜੱਜ ਨੇ 3 ਮੇਨ ਰੀਜ਼ਨ ਦਿੱਤੇ। ਸਭ ਤੋਂ ਪਹਿਲਾਂ ਇਹ ਕਿ ਜਿਹੜੀ ਮੋਸ਼ਨ ਟੂ ਰੀਓਪਨ ਹੈ ਉਹ ਅਨਟਾਈਮਲੀ ਹੈ। ਹੁਣ ਮੋਸ਼ਨ ਟੂ ਰੀਓਪਨ ਕੀ ਹੁੰਦਾ, ਜਦੋਂ ਤੁਹਾਡਾ ਜੱਜ ਥੱਲੇ ਇਮੀਗ੍ਰੇਸ਼ਨ ਦਾ ਕੇਸ ਡਿਨਾਈ ਕਰ ਦਿੰਦਾ, ਤੁਸੀਂ ਇੱਕ ਤਾਂ ਬੋਰਡ ਆਫ ਇਮੀਗ੍ਰੇਸ਼ਨ ਕੋ ਅਪੀਲ ਕਰ ਸਕਦੇ ਹੋ, ਇੱਕ 90 ਦਿਨ ਦੇ ਅੰਦਰ ਅੰਦਰ ਤੁਹਾਡੇ ਕੋਲ ਮੋਸ਼ਨ ਟੂ ਰੀਓਪਨ ਕਰਨ ਦੀ ਟਾਈਮਲਾਈਨ ਹੁੰਦੀ ਹੈ। ਸੋ ਇਹ ਜਿਹੜੀ ਟਾਈਮਲਾਈਨ ਹੈ ਤਕਰੀਬਨ, ਕਈ ਵਾਰੀ ਇਹਦੇ ਵਿੱਚ ਕਨਸੈਪਟ ਹੁੰਦਾ ਇਕੁਇਟੇਬਲ ਟੋਲਿੰਗ, ਕਿ ਤੁਹਾਡੀ ਡੈਡਲਾਈਨ ਉਹ ਰੁਕ ਜਾਂਦੀ ਹੈ, ਤੁਸੀਂ ਬਾਅਦ ਚ ਥੋੜਾ ਜਿਹਾ ਲੇਟ ਫਾਈਲ ਕਰ ਸਕਦੇ ਹੋ। तो जज ने कहा कि कोई भी इदां दी इक्विटेबल टोलिंग नहीं हुई, ਤੁਹਾਡੀ ਜਿਹੜੀ ਪਟੀਸ਼ਨ ਸੀਗੀ 90 ਦਿਨ ਤੋਂ ਬਹੁਤ ਜ਼ਿਆਦਾ ਬਾਅਦ ਚ ਤੇਰੀ ਡੀਪੋਰਟੇਸ਼ਨ 95 ਚ ਸੀਗੀ, ਤੂੰ ਰੀਓਪਨ ਹੁਣ ਫਾਈਲ ਕਰ ਰਿਹਾ। ਫਿਰ ਜੱਜ ਨੇ ਕਿਹਾ ਕਿ ਕੋਈ ਵੀ ਇਦਾਂ ਦੀ ਤੁਸੀਂ ਐਕਸੈਪਸ਼ਨਲ ਸਿਚੁਏਸ਼ਨ ਨਹੀਂ ਦੱਸੀ ਜਿਹਦੇ ਨਾਲ ਕਿ ਤੁਸੀਂ ਮੈਂ ਤੁਹਾਡੀ ਇਹ ਜਿਹੜੀ ਗੱਲ ਆ ਮੰਨੀ ਜਾਊਗੀ। ਸਭ ਤੋਂ ਜਿਹੜਾ ਮੇਨ ਮੁੱਦਾ ਜਿਹੜਾ ਜੱਜ ਨੇ ਉਹ ਕਿਹਾ ਕਿ ਜੱਜ ਨੇ ਕਿਹਾ ਕਿ ਮੇਰੇ ਕੋਲ ਜੁਰਿਸਡਿਕਸ਼ਨ ਨਹੀਂ ਹੈਗਾ, ਕਿਉਂਕਿ ਜਿਹੜੀ ਡਿਪਾਰਚਰ ਬਾਰ ਉਹਦੇ ਥੱਲੇ ਮੈਂ ਤੁਹਾਡਾ ਜਿਹੜਾ ਇਹ ਹੈਗਾ ਅਨਟਾਈਮਲੀ ਮੋਸ਼ਨ ਨੂੰ ਓਪਨ ਨਹੀਂ ਕਰ ਸਕਦਾ। ਸੋ ਉਸ ਤੋਂ ਬਾਅਦ ਇਹਦੇ ਵਕੀਲ ਨੇ ਅੱਗੇ ਸੋ ਜੱਜ ਨੇ ਬੇਸਿਕਲੀ ਇਹ ਕਿਹਾ ਕਿ ਜਿਹੜੀ ਡਿਪਾਰਚਰ ਬਾਰ ਹੈ, ਕਿਉਂਕਿ ਉਹਨੇ ਕੰਟਰੀ ਛੱਡ ਦਿੱਤੀ ਸੀਗੀ, ਰਿਮੂਵਲ ਆਰਡਰ ਐਗਜ਼ੀਕਿਊਟ ਹੋ ਗਿਆ ਸੀਗਾ, ਇਸ ਲਈ ਜੱਜ ਦੇ ਕੋਲ ਡਿਪਾਰਚਰ ਬਾਰ ਦੇ ਥੱਲੇ ਅਥਾਰਟੀ ਨਹੀਂ ਹੈਗੀ ਕੇਸ ਰੀਓਪਨ ਕਰਨ ਲਈ। ਸੋ ਇਹਨੇ ਫਿਰ ਬੋਰਡ ਆਫ ਇਮੀਗ੍ਰੇਸ਼ਨ ਨੂੰ ਅਪੀਲ ਕਰ ਦਿੱਤੀ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਿੱਦਾਂ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਜੱਜਾਂ ਦੇ ਨਾਲ ਹੀ ਰਿਲਾਈ ਕਰਦੀ ਹੈ, ਬੋਰਡ ਆਫ ਇਮੀਗ੍ਰੇਸ਼ਨ ਨੇ ਡਿਸਮਿਸ ਕਰਤਾ ਸਿਰਫ ਇਸ ਗਰਾਊਂਡ ਤੇ ਕਿ ਜੱਜ ਸਹੀ ਸੀਗਾ ਬਿਲਕੁਲ, ਡਿਪਾਰਚਰ ਬਾਰ ਜੱਜ ਨੂੰ ਰੋਕਦੀ ਹੈ ਕੇਸ ਖੋਲਣ ਦੇ ਲਈ। ਸੋ BIA ਨੇ ਨਾਲ ਹੁਣ ਜਿਹੜੀ ਲਾਅ ਦੀ ਟੈਕਨੀਕੈਲਿਟੀ ਆ ਤੇ ਬਿਊਟੀ ਵੀ ਕਹ ਲਓ ਲਾਅ ਦੀ, ਉਹ ਇਹ ਹੈ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਕੀ ਕੀਤਾ ਕਿ ਉਹਨੇ ਕਿਹਾ ਕਿ ਆਪਾਂ ਤੁਹਾਡੀ ਡਿਪਾਰਚਰ ਬਾਰ ਕਰਕੇ ਕੇਸ ਡਿਨਾਈ ਕਰ ਰਹੇ ਹਾਂ, ਕਿਉਂਕਿ ਇਹ ਰੀਜ਼ਨ ਆਪਣੇ ਆਪ ਚ ਇੱਕ ਇਨਫ ਹੈਗਾ। ਸਾਨੂੰ ਜਿਹੜੇ ਬਾਕੀ ਦੇ ਤੁਸੀਂ ਰੀਜ਼ਨਿੰਗ ਦਿੱਤੀ ਆ ਐਕਸੈਪਸ਼ਨਲ ਸਰਕਮਸਟੈਂਸਸ, ਜੱਜ ਨੇ ਜਿਹੜੇ ਬਾਕੀ ਦੇ ਰੀਜ਼ਨ ਦਿੱਤੇ ਆ ਉਹਦੇ ਵਿੱਚ ਸਾਨੂੰ ਇੰਨੀ ਬਰੀਕੀਆਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਓਕੇ, ਹੁਣ ਜੇ ਬੋਰਡ ਆਫ ਇਮੀਗ੍ਰੇਸ਼ਨ ਉਹ ਬਰੀਕੀਆਂ ਦੇ ਵਿੱਚ ਚੱਲ ਜਾਂਦਾ, ਹੋ ਸਕਦਾ ਇਹ ਬੰਦੇ ਦਾ ਕੇਸ ਨਹੀਂ ਰੀਓਪਨ ਹੁੰਦਾ, ਪਰ ਕਿਉਂਕਿ ਬੋਰਡ ਆਫ ਇਮੀਗ੍ਰੇਸ਼ਨ ਨੇ ਸਿਰਫ ਇਸੇ ਗੱਲ ਤੇ ਕਿ ਸਾਡੇ ਡਿਪਾਰਚਰ ਬਾਰ ਐਪਲੀਕੇਬਲ ਹੁੰਦੀ ਹੈ, ਆਪਾਂ ਉਸ ਕਰਕੇ ਡਿਨਾਈ ਕਰਦੇ, ਸਾਨੂੰ ਹੋਰ ਕੇਸ ਡਿਸਕਸ ਕਰਨ ਦੀ ਲੋੜ ਨਹੀਂ ਹੈਗੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਆਪਣੀ ਜਿਹੜੀ ਸੋ ਸਪੌਂਟੇ ਰੀਓਪਨ ਦੀ ਮੋਸ਼ਨ ਜਾਂ ਰੀਕਨਸੀਡਰੇਸ਼ਨ ਦੀ ਮੋਸ਼ਨ ਡਿਨਾਈ ਕਰ ਦਿੰਦੀ ਹੈ, ਤੇ 9th ਸਰਕਿਟ ਨੂੰ ਕੋਈ ਜੁਰਿਸਡਿਕਸ਼ਨ ਨਹੀਂ ਹੁੰਦਾ ਐਸ ਸੱਚ ਓਕੇ ਕਿ ਬੋਰਡ ਆਫ ਇਮੀਗ੍ਰੇਸ਼ਨ ਦਾ ਜਿਹੜਾ ਡਿਸੀਜਨ ਹੈ ਉਹਨੂੰ ਚੈਲੰਜ ਕਰ ਸਕੇ ਉਹ ਜਾਂ ਰੀਓਪਨ ਕਰ ਸਕੇ। ਪਰ ਜਿਹੜਾ 9th ਸਰਕਿਟ ਹੈ ਉਹਨੂੰ ਇੱਕ ਲੀਗਲ ਜਾਂ ਕਨਸਟੀਟਿਊਸ਼ਨਲ ਐਰਰ ਦੇ ਥੱਲੇ ਉਹਨਾਂ ਦੇ ਕੋਲ ਜੁਰਿਸਡਿਕਸ਼ਨ ਹੁੰਦਾ। ਤੇ ਹੁਣ ਕਿਉਂਕਿ ਜਿਹੜੀ ਸਾਰੀਆਂ ਪਾਰਟੀਆਂ ਦੇ ਵਿੱਚ ਸਰਕਾਰ, ਜਿਹੜਾ ਬੰਦਾ ਜਿਹਨੇ ਕੇਸ ਕੀਤਾ, ਇਮੀਗ੍ਰੇਸ਼ਨ ਜੱਜ, ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਸਾਰੇ ਜਾਣੇ ਨੇ ਮੰਨ ਲਿਆ ਕਿ ਇਹ ਡਿਪਾਰਚਰ ਬਾਰ ਕਰਕੇ ਹੀ ਡਿਨਾਈ ਕੀਤਾ ਗਿਆ ਕੇਸ, ਤਾਂ ਕਰਕੇ 9th ਸਰਕਿਟ ਕਹਿੰਦਾ ਕਿ ਸਾਡੇ ਕੋਲ ਇਹਦੇ ਉੱਤੇ ਰੂਲ ਕਰਨ ਦਾ ਜੁਰਿਸਡਿਕਸ਼ਨ ਹੈਗਾ। ਜਨਰਲੀ ਆਪਾਂ ਸਿਰਫ ਅਬਿਊਜ਼ ਆਫ ਡਿਸਕ੍ਰਿਸ਼ਨ ਲਈ ਆਪਾਂ ਕੇਸ ਕਰਦੇ ਸੀਗੇ, ਪਰ ਕਿਉਂਕਿ ਬੋਰਡ ਆਫ ਇਮੀਗ੍ਰੇਸ਼ਨ ਨੇ ਸਪੈਸੀਫਿਕਲੀ ਡਿਪਾਰਚਰ ਬਾਰ ਕਰਕੇ ਕੇਸ ਡਿਨਾਈ ਕੀਤਾ ਹੈ, ਇਸ ਲਈ ਸਾਨੂੰ ਹੱਕ ਹੈ ਕਿ ਕਿਉਂਕਿ ਇਹ ਇੱਕ ਲੀਗਲ ਕੁਐਸਚਨ ਪ੍ਰੈਜ਼ੈਂਟ ਹੋ ਗਿਆ ਹੁਣ, ਓਕੇ, ਤਾਂ ਕਰਕੇ 9th ਸਰਕਿਟ ਕਹਿੰਦਾ ਕਿ ਸਾਡਾ ਹੁਣ ਜੁਰਿਸਡਿਕਸ਼ਨ ਹੈਗਾ, ਆਪਾਂ ਹੁਣ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਦਾ ਕੇਸ ਹੈਗਾ, ਡਿਨਾਇਲ ਹੈਗਾ, ਉਹਨੂੰ ਆਪਾਂ ਰੀਵਿਜ਼ਿਟ ਕਰ ਸਕਦੇ ਹਾਂ। ਸੋ ਹੁਣ ਇਹ 9th ਸਰਕਿਟ ਨੇ ਬੇਸਿਕਲੀ ਇਹਦੇ ਵਿੱਚ ਕੀ ਕਿਹਾ ਕਿ ਉਹਨੇ ਸਾਰਾ ਇਹ ਐਨਾਲਾਈਜ਼ ਕੀਤਾ ਕਿ ਡਿਪਾਰਚਰ ਬਾਰ ਕੀ ਕਹਿੰਦੀ ਹੈ। ਸੋ ਬੇਸਿਕਲੀ ਇਹ ਕਹਿੰਦਾ ਕਿ ਜਿਹੜੀ ਡਿਪਾਰਚਰ ਬਾਰ ਸੀਗੀ ਉਹ ਜਿਹੜੇ ਲੋਕਾਂ ਤੇ ਰਿਮੂਵਲ ਲੱਗਾ ਸੀਗਾ, ਜਿਹੜੇ ਇੱਥੋਂ ਛੱਡ ਜਾਂਦੇ ਆ, ਜੱਜ ਨੂੰ ਉਹ ਇੱਕ ਪ੍ਰੋਹਿਬਿਸ਼ਨ ਲਾਂਦੀ ਸੀ ਕਿ ਬੰਦਾ ਦੁਬਾਰਾ ਆਪਣਾ ਕੇਸ ਰੀਓਪਨ ਨਹੀਂ ਕਰ ਸਕਦਾ ਜਿਹਦੀ ਇੱਕ ਵਾਰੀ ਡੀਪੋਰਟੇਸ਼ਨ ਹੋ ਗਈ ਹੈ। ਪਰ 9th ਸਰਕਿਟ ਨੇ ਇਹ ਫੈਸਲਾ ਦਿੱਤਾ ਨੈਰੋ ਜਿਹਾ ਕਿ ਜੇ ਬੰਦਾ ਜੱਜ ਦੇ ਕੋਲ ਜਾ ਕੇ ਪਟੀਸ਼ਨ ਪਾਉਂਦਾ ਹੈ ਤੇ ਜੱਜ ਨੂੰ ਸੂਆ ਸਪੌਂਟੇ ਆਪਣੇ ਆਪ ਉਹਨੂੰ ਰੀਓਪਨ ਕਰਦਾ ਹੈ, ਤੇ ਡਿਪਾਰਚਰ ਬਾਰ ਦੀ ਜਿਹੜੀ ਪ੍ਰੋਵੀਜ਼ਨਸ ਉਹਦੇ ਵਿੱਚ ਇਹ ਵੀ ਨਹੀਂ ਲਿਖਿਆ ਹੋਇਆ ਕਿ ਜੱਜ ਇਦਾਂ ਨਹੀਂ ਕਰ ਸਕਦਾ। ਸੋ 9th ਸਰਕਿਟ ਨੇ ਇਹ ਕਨਕਲੂਜਨ ਦਿੱਤਾ ਹੈ ਕਿ ਜੇ ਤੁਹਾਨੂੰ ਚੰਗਾ ਜੱਜ ਮਿਲ ਜਾਵੇ ਜਿਹੜਾ ਆਪਣੇ ਆਪ ਔਨ ਹਿਜ਼ ਓਨ ਸੂਆ ਸਪੌਂਟੇ ਤੁਹਾਡੀ ਮੋਸ਼ਨ ਟੂ ਰੀਓਪਨ ਕੰਸਿਡਰ ਕਰ ਲੈਂਦਾ, ਤੇ ਤੁਹਾਡਾ ਜਿਹੜਾ ਡੀਪੋਰਟੇਸ਼ਨ ਵਾਲਾ ਕੇਸ ਹੈ ਉਹ ਦੁਬਾਰਾ ਰੀਓਪਨ ਹੋ ਸਕਦਾ। ਸੋ ਹੁਣ ਜਿਹੜੀ ਇਹ ਮੈਂ ਗੱਲ ਕਹਿ ਰਿਹਾ, ਇਹਨੂੰ ਥੋੜਾ ਨਾ ਧਿਆਨ ਨਾਲ, ਇੰਨਾ ਵੱਡਾ
ਐਕਸਪਲੇਨੇਸ਼ਨ ਦੇਣ ਦਾ ਮਕਸਦ ਇਹ ਹੈਗਾ ਕਿ ਤੁਸੀਂ ਸਾਰੇ ਜਣਿਆਂ ਨੂੰ ਸਮਝੋ ਕਿ ਕੀ ਮੈਂ ਕਹਿ ਜੀ। ਰਿਹਾ ਹੈਗਾ। ਇਹ ਨਹੀਂ ਕਿ ਟਿਕਟੌਕ ਤੇ ਕਿਸੇ ਨੇ ਵੀਡੀਓ ਪਾਈ ਕਿ ਡੀਪੋਰਟੇਸ਼ਨ ਵਾਲੇ ਲੋਕਾਂ ਨੂੰ ਵਾਪਸ ਬੁਲਾ ਲਿਆ ਤੇ ਤੁਸੀਂ ਚੱਕ ਕੇ ਆਪਣੇ ਪੈਸੇ ਖਰਚ ਦੋ ਕਿ ਹੁਣ ਸਾਨੂੰ ਉਹ ਕਰ ਲਿਆ। ਏਦਾਂ ਦਾ ਕੁਝ ਨਹੀਂ ਹੋਇਆ। ਇਹ ਇੱਕ ਬੜੀ ਨੈਰੋ ਜਿਹੀ ਰੂਲਿੰਗ ਹੈਗੀ ਆ। ਜਿਹੜੇ ਬੰਦੇ ਇੱਥੇ ਬੈਠੇ ਪਏ ਨੇ, ਜਿਨ੍ਹਾਂ ਦੇ ਡੀਪੋਰਟੇਸ਼ਨ ਲੱਗ ਚੁੱਕੀ ਹੈ, ਕੁਛ ਉਹਨਾਂ ਦਾ ਹੋ ਨਹੀਂ ਸਕਦਾ, ਉਹਨਾਂ ਦੇ ਕੋਲ ਕੋਈ ਹੋਰ ਅਲਟਰਨੇਟ ਬੇਸ ਹੈਗਾ, ਉਹਨਾਂ ਦੇ ਪੈਰੈਂਟ ਦੇ ਥਰੂ ਐਡਜਸਟਮੈਂਟ ਹੋ ਸਕਦੀ ਹੈ ਜਾਂ ਉਹਨਾਂ ਦੇ ਵਾਈਫ ਦੇ ਥਰੂ ਐਡਜਸਟਮੈਂਟ ਹੋ ਸਕਦੀ ਹੈ। ਉਹ ਜਿਹੜੇ ਸਪੈਸੀਫਿਕ ਕੇਸਿਸ ਦੇ ਵਿੱਚ ਕੀ ਹੈਗਾ ਕਿ ਆਪਾਂ ਕੋਰਟ ਨੂੰ ਅਪਰੋਚ ਕਰ ਸਕਦੇ ਹਾਂ ਤੇ ਫਿਰ ਜੱਜ ਨੂੰ ਰਿਕੁਐਸਟ ਕਰ ਸਕਦੇ ਹਾਂ ਕਿ ਉਹ ਸੂਅਸ ਕੁਆਂਟੇ ਤੁਹਾਡੀ ਮੋਸ਼ਨ ਟੂ ਰੀਓਪਨ ਨੂੰ ਗ੍ਰਾਂਟ ਕਰੇ ਕਿ ਨਾ ਕਰੇ। ਇਹ ਰੂਲਿੰਗ ਹੈਗੀ ਆ। ਕੋਈ ਅਮਰੀਕੀ ਸਰਕਾਰ ਨੇ ਇਦਾਂ ਦਾ ਰੂਲ ਨਹੀਂ ਪਾਸ ਕੀਤਾ ਕਿ ਜਿਹਨਾਂ ਦੀ ਡੀਪੋਰਟੇਸ਼ਨ ਹੋ ਗਈ ਉਹਨਾਂ ਨੂੰ ਵਾਪਸ ਬੁਲਾ ਲਿੱਤਾ ਜਾਊਗਾ। ਸੋ ਜਦੋਂ ਤੁਸੀਂ ਕੋਈ ਛੋਟੀ ਵੀਡੀਓ ਕਲਿੱਪ ਜਾਂ ਕੋਈ ਸੁਣਦੇ ਹੋ, ਉਹਨੂੰ ਥੋੜਾ ਜਿਹਾ ਨਾ ਡੀਟੇਲ ਦੇ ਵਿੱਚ ਐਨਾਲਾਈਜ਼ ਕਰਿਆ ਕਰੋ। ਇਦਾਂ ਦੇ ਐਡੇ ਵੱਡੇ ਲਾਅ ਨਹੀਂ ਪਾਸ ਹੋ ਸਕਦੇ ਕਿ ਡੀਪੋਰਟੇਸ਼ਨ ਵਾਲੇ ਬੰਦੇ ਨੂੰ ਵਾਪਸ ਬੁਲਾ ਲਿੱਤਾ ਜਾਊਗਾ। ਸੋ ਇੱਕ ਬੜੀ ਨੈਰੋ ਜੀ ਰੂਲਿੰਗ ਹੈ ਇਹ। ਜੀ ਜੀ। ਪਰ ਇਹਦਾ ਇਹ ਹੈ ਕਿ ਫਾਇਦਾ ਇਹਦਾ ਬਹੁਤ ਜਣਿਆਂ ਨੂੰ ਹੋ ਸਕਦਾ। ਜਿੱਦਾਂ ਹੁਣ ਇਹਦਾ ਹੁਣ ਜਦੋਂ ਕੇਸ ਵਾਪਸ ਥੱਲੇ ਉਹਨਾਂ ਨੇ ਭੇਜਤਾ 9th ਸਰਕਿਟ ਨੇ ਕਿ ਜੱਜ ਦੇ ਕੋਲ ਵਾਪਸ ਚਲ ਗਿਆ ਕਿ ਜੱਜ ਸਾਹਿਬ ਤੁਸੀਂ ਜਾਂ ਤਾਂ ਇਹਨੂੰ ਡਿਨਾਈ ਕਰਨਾ ਹੋਰ ਸਹੀ ਰੀਜ਼ਨਾਂ ਤੇ ਕਰੋ, ਤੁਸੀਂ ਡਿਪਾਰਚਰ ਬਾਰ ਤੇ ਨਹੀਂ ਡਿਨਾਈ ਕਰ ਸਕਦੇ। ਤੇ ਫਿਰ ਇਹਦੇ ਵਿੱਚ BIA ਦੇ ਲਈ ਵੀ ਹੁਣ ਜੇ BIA ਹੋਰ ਕਿਸੇ ਗਰਾਊਂਡ ਤੇ ਡਿਨਾਈ ਕਰ ਦਿੰਦੀ ਫਿਰ ਹੋ ਸਕਦਾ ਕਿ 9th ਸਰਕਿਟ ਇਹਨੂੰ ਰਿਵਰਸ ਨਹੀਂ ਕਰ ਸਕਦਾ। ਪਰ ਕਿਉਂਕਿ ਡਿਪਾਰਚਰ ਬਾਰ ਦੀ ਗੱਲ ਹੋ ਰਹੀ ਸੀ, ਹੁਣ ਉਹਨਾਂ ਨੇ ਬੇਸਿਕਲੀ ਇਹ ਫੈਸਲਾ ਦਿੱਤਾ ਕਿ ਡਿਪਾਰਚਰ ਬਾਰ ਨਹੀਂ ਅਪਲਾਈ ਹੋਗੀ ਤੇ ਕੇਸ ਰੀਓਪਨ ਇਹਦਾ ਹੋਊਗਾ ਤੇ ਇਹ ਜਿਹੜਾ ਬੰਦਾ ਮੋਸਟ ਲਾਈਕਲੀ ਇਹ ਗ੍ਰੀਨ ਕਾਰਡ ਇੱਥੇ ਅਮਰੀਕਾ ਦੇ ਵਿੱਚ ਲੈ ਸਕੂਗਾ। ਜੀ। ਸੋ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਇਦਾਂ ਦੇ ਕੁਝ ਜਿਹੜੇ ਕੇਸਿਸ ਆ ਟਿਰਕੀਆਣਾ ਜੀ ਜਿਹੜੇ ਜ਼ਿਕਰ ਕੀਤੇ ਸੀ। ਇਵੈਂਚੁਅਲੀ ਜੋ ਇੱਕ ਲਿੰਕ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਵੀ ਤੁਹਾਡਾ ਕੋਈ ਇਮੀਡੀਏਟ ਰਿਲੇਟਿਵ ਜਿਹੜਾ ਬਲੱਡ ਰਿਲੇਸ਼ਨ ਵਾਲਾ ਜਾਂ ਕੋਈ ਨਾ ਕੋਈ ਤੁਹਾਡਾ ਇੱਥੇ ਹੋਣਾ ਚਾਹੀਦਾ ਆ, ਤਾਂ ਹੀ ਤੁਹਾਨੂੰ ਇਹ ਥੋੜ੍ਹੀ ਬਹੁਤੀ ਜਿਹੜੀ ਆ ਛੋਟ ਜਾਂ ਸਹੂਲਤ ਜਿਹੜੀ ਉਹ ਦੇ ਰਹੇ ਆ। ਜੀ ਮਤਲਬ ਤੁਹਾਡੇ ਕੋਲ ਨਾ ਕੋਈ ਬੇਸਿਸ ਹੋਣਾ ਚਾਹੀਦਾ। ਹੁਣ ਰੀਓਪਨ ਕਈ ਤਰ੍ਹਾਂ ਦੇ ਆ ਜਾਂਦੇ ਆ, ਹਨਾ। ਆਪਾਂ ਜਿੱਦਾਂ ਗੱਲ ਕੀਤੀ ਸੀ, ਇੱਕ ਹੁਣ ਜਿਹੜਾ ਕਿਸਾਨੀ ਮੁੱਦਾ ਸੀਗਾ ਜਿਹਨਾਂ ਦੇ ਫੈਮਿਲੀ ਮੈਂਬਰਸ ਨੂੰ ਹਾਰਮ ਹੋਇਆ, ਇੱਕ ਤਾਂ ਹੋ ਗਿਆ ਮੋਸ਼ਨ ਟੂ ਰੀਓਪਨ ਉਹ ਵਾਲੀ, ਹਨਾ, ਕਿਸਾਨੀ ਮੁੱਦੇ ਕਰਕੇ। ਜੀ। ਉਹ ਜਿਹੜੀ ਮੋਸ਼ਨ ਟੂ ਰੀਓਪਨ ਹੈਗੀ ਚੇਂਜ ਸਰਕਮਸਟੈਂਸਸ, ਚੇਂਜ ਕੰਟਰੀ ਕੰਡੀਸ਼ਨਸ ਵਾਲੀ, ਉਹਦੀ ਕੋਈ 90 ਦਿਨ ਦੀ ਐਸਾ ਚ ਡੈਡਲਾਈਨ ਨਹੀਂ ਆ, ਉਹ ਨਹੀਂ ਹੈਗੀ। ਉਹ ਸਿੱਧੇ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਜਾਂਦੇ ਆ, ਕਿਉਂਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਉਹਨਾਂ ਨੇ ਉਹ ਡਿਸੀਜਨ ਦਿੱਤਾ ਆ, ਉਹਦੇ ਵਿੱਚ ਤੁਸੀਂ ਜੱਜ ਕੋ ਨਹੀਂ ਜਾ ਸਕਦੇ। ਇਹ ਜਿਹੜਾ ਹੁਣ ਹੈਗਾ, ਇਹ ਆਪਾਂ ਗੱਲ ਕਰ ਰਹੇ ਹਾਂ ਕਿ ਜੱਜ ਆਪਣੇ ਆਪ, ਜਿਹੜਾ ਥੱਲੜੇ ਵਾਲੀ ਕੋਰਟ ਹੈਗੀ, ਭਾਵੇਂ ਉੱਤੇ ਜੋ ਮਰਜ਼ੀ ਫੈਸਲਾ ਹੋਇਆ, ਕਿ ਜੱਜ ਭਾਵੇਂ ਬੋਰਡ ਆਫ ਇਮੀਗ੍ਰੇਸ਼ਨ ਨੇ ਫੈਸਲਾ ਦਿੱਤਾ, ਸਰਕਿਟ ਕੋਰਟ ਨੇ ਦਿੱਤਾ, ਕਿ ਜੱਜ ਇੱਕ ਆਪਣੇ ਆਪ ਇੱਕ ਕੇਸ ਨੂੰ ਰੀਓਪਨ ਕਰ ਸਕਦਾ ਕਿ ਨਹੀਂ ਕਰ ਸਕਦਾ, ਹਨਾ, ਤੇ ਕਿਹੜੇ ਸਰਕਮਸਟੈਂਸਸ 'ਚ ਕਰ ਸਕਦਾ। ਤੇ ਇਹਦੇ ਵਿੱਚ ਜੇ ਤੁਹਾਡਾ ਰਿਲੇਟਿਵ ਵਾਲਾ ਬੇਸਿਸ ਹੈਗਾ, ਤੁਹਾਡਾ ਉਹ ਵੀ ਕੰਮ ਆ ਸਕਦਾ। ਜੇ ਤੁਹਾਡਾ ਫਿਰ ਆਹੀ ਤੁਹਾਡਾ ਕੋਈ ਅਸਾਈਲਮ ਕਲੇਮ ਹੈ, ਤੁਸੀਂ ਉਹਨੂੰ ਦੁਬਾਰਾ ਪਰਸੂ ਕਰ ਸਕਦੇ। ਮਤਲਬ ਇੱਕ ਵਾਰੀ ਤੁਹਾਡਾ ਜਦੋਂ ਕੇਸ ਰੀਓਪਨ ਹੋ ਜਾਂਦਾ ਹੈ ਤੇ ਫਿਰ ਤੁਸੀਂ ਜੋ ਵੀ ਤੁਹਾਡੇ ਕਲੇਮਸ ਹੈਗੇ ਤੁਸੀਂ ਉਹ ਪ੍ਰੈਜ਼ੈਂਟ ਕਰ ਸਕਦੇ ਹੋ। ਜੀ ਜੀ। ਤੇ ਟਿਰਕੀਆਣਾ ਜੀ, ਇਸ ਦੇ ਵਿੱਚ ਮੈਂ ਇਹ ਵੀ ਨਾਲ ਹੀ ਜਿਹੜਾ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਜੱਜ ਆਪਣੇ ਆਪ ਕੇਸ ਨੂੰ ਖੋਲ੍ਹ ਦਿੰਦਾ ਹੈ ਬਗੈਰ ਕਿਸੇ ਮੋਸ਼ਨ ਤੋਂ, ਇਹ ਕਿੰਨੀ ਕੁ ਵਾਰੀ ਇੱਦਾਂ ਹੁੰਦਾ ਹੈ? ਕੋਈ ਕਿੰਨੇ ਕੁ ਜ਼ਿਆਦਾ ਚਾਂਸਿਸ ਆ ਜਾਂ ਹੁਣ ਤੱਕ ਕਿੰਨੀ ਕੁ ਵਾਰੀ ਵੱਖ-ਵੱਖ ਅਦਾਲਤਾਂ ਨੇ ਇੱਦਾਂ ਜਿਹੜਾ ਉਹ ਕੀਤਾ ਹੈ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ? ਉਹ ਤਾਂ ਆਲਰੇਡੀ ਵਿਚਾਰੇ ਬਹੁਤ ਪਛੜੇ ਰਹਿੰਦੇ ਆ, ਉਹ ਕਿਉਂ ਉਹਨਾਂ ਨੂੰ ਕਿਉਂ ਇੱਦਾਂ ਲੱਗਦਾ ਵੀ ਉਹ ਖੁਦ ਜਿਹੜੇ ਆ ਉਹ ਕੇਸਾਂ ਨੂੰ ਦੁਬਾਰਾ ਖੋਲ੍ਹ ਲੈਣ? ਕਾਫੀ ਵਾਰੀ ਖੋਲ ਦਿੰਦੇ ਨੇ। ਮਤਲਬ ਕਿ ਤੁਹਾਡਾ ਜਿਹੜਾ ਲਾਇਰ ਹੈ ਉਹ ਰਿਕੁਐਸਟ ਕਰਦਾ, ਮੋਸ਼ਨ ਪਾ ਸਕਦਾ, ਤੇ ਮੋਸ਼ਨ ਦੇ ਵਿੱਚ ਜੱਜ ਨੂੰ ਤੁਸੀਂ ਰਿਕੁਐਸਟ ਕਰ ਸਕਦੇ ਹੋ ਕਿ ਤੂੰ ਆਪਣੇ ਆਪ ਖੋਲ ਲਾ। ਬਾਕੀ ਜੱਜ ਤੇ ਡਿਪੈਂਡ ਕਰਦਾ ਹੈ, ਚੰਗਾ ਜੱਜ ਮਾੜਾ ਜੱਜ ਹੁੰਦਾ ਹੈ। ਆਪਣੇ 80% ਰੇਟਿੰਗ ਵਾਲੇ, 85% ਰੇਟਿੰਗ ਵਾਲੇ ਜੱਜ ਬੈਠੇ ਹੋਏ ਨੇ ਜਿਹੜੇ ਕਿ ਇਹਦੇ ਵਿੱਚ ਹੁੰਦਾ ਏਦਾਂ ਕਿ ਦੇਖੋ, ਜਦੋਂ ਐਂਡ ਆਫ ਦਾ ਡੇ ਤਾਂ ਹਰੇਕ ਬੰਦਾ, ਹਨਾ, ਮੇਰੇ ਵਰਗਾ ਬੰਦਾ ਵੀ, ਤੁਹਾਡੇ ਵਰਗਾ ਬੰਦਾ ਵੀ, ਵੀ ਆਰ ਪ੍ਰੋਡਕਟ ਆਫ ਜਿੰਨੀ ਵੀ ਸਾਡੇ ਨਾਲ ਲਾਈਫ 'ਚ ਹਾਦਸੇ ਬੀਤੇ ਨੇ, ਆਪਾਂ ਉਹਦੇ ਹਿਸਾਬ ਨਾਲ ਫੈਸਲਾ ਲੈਂਦੇ ਕਿ ਆਪਾਂ ਅੱਗੇ ਕਿੱਦਾਂ ਦਾ ਇਨਸਾਨ ਬਣਨਾ। ਜੀ। ਹੁਣ ਜਦੋਂ ਇਹ ਜਿਹੜੇ ਜੱਜਸ ਹੁੰਦੇ ਨੇ, ਕਿਸੇ ਪੁਆਇੰਟ ਤੇ ਇਹ ਵੀ ਲਾਇਰਸ ਹੁੰਦੇ ਨੇ। ਸੋ ਜਿੰਨਾ ਕੁ ਮੇਰੀ ਆਬਜ਼ਰਵੇਸ਼ਨ ਆ ਉਹ ਇਹ ਹੈ ਕਿ ਜਦੋਂ ਬੰਦਾ ਇੱਕ ਸਰਕਾਰੀ ਵਕੀਲ ਬਣਦਾ ਪਹਿਲਾਂ, ਹਨਾ, ਕੋਈ ਸਰਕਾਰੀ ਵਕੀਲ ਬਣਦਾ, ਕੋਈ ਪ੍ਰਾਈਵੇਟ ਪ੍ਰੈਕਟਿਸ 'ਚ ਜਾਂਦਾ। ਜਿਹੜਾ ਹੁਣ ਪ੍ਰਾਈਵੇਟ ਪ੍ਰੈਕਟਿਸ 'ਚ ਆ ਗਿਆ, ਉਹਨੇ ਇਮੀਗ੍ਰੈਂਟਸ ਦੀ ਮਦਦ ਕਰਨੀ, ਲਾਅ ਫਰਮ ਚਲਾਣੀ, ਉਹਨੇ ਜਿੱਦਾਂ ਵੀ ਆ ਕਲਾਇੰਟਸ ਦੇ ਕੇਸ ਅਪਰੂਵ ਕਰਾਣੇ। ਜਦੋਂ ਉਹ ਵਾਲਾ ਬੰਦਾ ਜਾ ਕੇ ਜੱਜ ਬਣਦਾ, ਉਹ ਥੋੜਾ ਜਿਹਾ ਲੀਨੀਅੰਟ ਹੋਊਗਾ, ਉਹਦਾ ਝੁਕਾਅ ਡਾਇਰੈਕਟਲੀ ਇਨਡਾਇਰੈਕਟਲੀ ਕਿਤੇ ਨਾ ਕਿਸੇ ਤਰੀਕੇ ਨਾਲ ਹਲਕਾ ਜਿਹਾ ਇਮੀਗ੍ਰੈਂਟਸ ਵੱਲ ਹੋਊਗਾ, ਭਾਵੇਂ ਉਹ ਮੰਨੇ ਭਾਵੇਂ ਨਾ ਮੰਨੇ। ਫਿਰ ਜਿਹੜਾ ਬੰਦਾ ਪ੍ਰੋਸੀਕਿਊਟਰ ਬਣਦਾ, ਉਹਦੀ ਸਾਰੀ ਜੌਬ ਇਹੀ ਹੁੰਦੀ ਹੈ ਕਿ ਬੰਦਿਆਂ ਨੂੰ ਡਿਪੋਰਟ ਕਰਨਾ ਹੈ ਜਾਂ ਕਿੱਦਾਂ ਕਰਨਾ, ਹਨਾ। ਜਦੋਂ ਤੁਸੀਂ 10 ਸਾਲ 15 ਸਾਲ ਇਦਾਂ ਦੇ ਕੰਮ ਕਰਦੇ ਹੋ, ਕਿਸੇ ਨਾ ਕਿਸੇ ਹੱਦ ਤੱਕ ਤੁਹਾਡੀ ਬ੍ਰੇਨ ਦੀ ਫਾਈਨ ਟਿਊਨਿੰਗ ਹੋ ਜਾਂਦੀ ਹੈ। ਤੇ ਫਿਰ ਉਹ ਜਿਹੜੇ ਪ੍ਰੋਸੀਕਿਊਟਰ ਜਦੋਂ ਦੇਖਿਆ ਕਿ ਉਹ ਜੱਜ ਬਣਦੇ ਨੇ, ਜ਼ਿਆਦਾਤਰ ਉਹ ਸਟ੍ਰਿਕਟ ਰਹਿੰਦੇ ਨੇ ਤੇ ਹਲਕਾ ਜਿਹਾ ਝੁਕਾਅ ਉਹਨਾਂ ਦਾ ਆਪਣੇ ਪ੍ਰੋਫੈਸ਼ਨ ਵੱਲ, ਕਿ ਮੈਂ ਵੀ ਇੱਕ ਦਿਨ ਪ੍ਰੋਸੀਕਿਊਟਰ ਦੀ ਕੁਰਸੀ ਤੇ ਬੈਠਾ ਸੀਗਾ, ਉਹਨਾਂ ਵੱਲ ਹੁੰਦਾ। ਸੋ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ, ਹੁਣ ਕਲਾਇੰਟ ਮੇਰੇ ਤੋਂ ਪੁੱਛਦਾ ਹੈ ਕਿ ਕਿਹੜਾ ਜੱਜ ਕਿੱਦਾਂ ਦਾ ਹੈ, ਕਿਹਦੇ ਕੋਲ ਕੀ ਰਿਲੀਫ ਮਿਲ ਸਕਦਾ ਹੈ,
ਇਹਦੇ ਵਿੱਚ ਕਈ ਸਾਰੇ ਫੈਕਟਰ ਆ ਜਾਂਦੇ ਨੇ ਤੁਹਾਡੀ, ਆਫ ਕੋਰਸ ਤੁਹਾਡਾ ਹੁਣ ਜਿੱਦਾਂ ਤੁਹਾਨੂੰ ਮੈਂ ਕੇਸ ਦੱਸਿਆ, ਜੀ ਇਹ ਹੁਣ ਹੋਲਸੇਲ ਵਾਲੇ ਵਕੀਲ ਨਹੀਂ ਇਹਨੂੰ ਕਰ ਸਕਦੇ। ਇਹਦੇ ਵਿੱਚ ਤੁਹਾਨੂੰ ਇੱਕ ਲੈਵਲ ਦੀ ਤੁਹਾਡੀ ਅੰਡਰਸਟੈਂਡਿੰਗ ਚਾਹੀਦੀ ਹੈ ਕਿ ਕਿੱਦਾਂ ਕ੍ਰੀਏਟਿਵ ਆਰਗੂਮੈਂਟਸ ਪ੍ਰੈਜ਼ੈਂਟ ਕਰਨੀਆਂ ਹੈ। ਕਿ ਜੱਜ ਕਹਿੰਦਾ ਕਿ ਮੇਰੇ ਕੋਲ ਜੂਰਿਸਡਿਕਸ਼ਨ ਨਹੀਂ ਹੈਗਾ, ਪਰ ਵਕੀਲ ਕਹਿੰਦਾ ਨਹੀਂ ਤੇਰੇ ਕੋਲ ਹੈਗਾ, ਬੋਰਡ ਕਹਿੰਦੀ ਨਹੀਂ ਜੱਜ ਕੋਲ ਨਹੀਂ ਹੈਗਾ। ਹੂੰ ਵਕੀਲ ਫਿਰ 9th ਸਰਕਟ ਤੇ ਗਿਆ ਤੇ 9th ਸਰਕਟ ਤੋਂ ਉਹਨੇ ਅਪਰੂਵ ਕਰਾਇਆ ਕਿ ਨਹੀਂ ਇਹਨਾਂ ਨੇ ਗਲਤ ਇੰਟਰਪ੍ਰੈਟ ਕੀਤਾ ਹੈ ਨਾ। ਸੋ ਮਤਲਬ ਵਕੀਲ ਦਾ ਕੰਮ ਇਹ ਹੈਗਾ ਕਿ ਇਹ ਨਹੀਂ ਕਿ ਜੋ ਭੇਡ ਚਾਲ ਚੱਲ ਰਹੀ ਹੈ ਉਹਦੇ ਵਿੱਚ ਚੱਲਣਾ ਹੈ, ਤੁਸੀਂ ਆਪਣੀਆਂ ਆਰਗੂਮੈਂਟਸ ਪ੍ਰੈਜ਼ੈਂਟ ਕਰਨੀਆਂ ਸਭ ਤੋਂ ਪਹਿਲਾਂ ਉਹ। ਫਿਰ ਦੂਜਾ ਕਿਹੜੇ ਜੱਜ ਮੂਹਰੇ, ਕਿਹੜੇ ਟਾਈਮ ਮੂਹਰੇ, ਕਿਹੜੀ ਸਰਕਾਰ ਮੂਹਰੇ, ਕਿਹੜੇ ਲਾਅ ਦੇ ਥੱਲੇ ਤੁਸੀਂ ਉਹ ਕਲੇਮ ਫਾਈਲ ਕਰ ਰਹੇ ਹੋ। ਕਈ ਵਾਰੀ ਤੁਹਾਡੀ ਟਾਈਮਿੰਗ ਇਹਦੇ ਵਿੱਚ ਬੜੀ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ। ਜੀ ਬਿਲਕੁਲ। ਸੋ ਬਿਲਕੁਲ ਕਈ ਚੀਜ਼ਾਂ ਜਿਹੜੀਆਂ ਪੱਕੀਆਂ ਜਿੱਦਾਂ ਮਸਲ ਮੈਮਰੀ ਹੁੰਦੀ ਆ ਉਹ ਦਿਮਾਗ ਦੇ ਵਿੱਚ ਇਨਗ੍ਰੇਨ ਹੋ ਜਾਂਦੀਆਂ। ਸੋ ਜੀ ਝੁਕਾਵ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਜਿਹੜਾ ਆ ਉਹ ਮਾਈਂਡ ਆ ਤੁਹਾਡਾ ਉਸ ਹਿਸਾਬ ਦੇ ਨਾਲ ਕਰ ਦਿੰਦਾ, ਚਾਹੇ ਉਹ ਆਮ ਬੰਦਾ ਹੈ ਤੇ ਚਾਹੇ ਜਿਹੜੇ ਆ ਏਡੀਆਂ ਵੱਡੀਆਂ ਅਦਾਲਤਾਂ ਦੇ ਵਿੱਚ ਬੈਠੇ ਜਿਹੜੇ ਉਹ ਜੱਜ ਆ। ਸੋ ਬਿਲਕੁਲ ਜਿਹਨੂੰ ਜਿਹੜੇ ਆ ਲਾਅ ਦੀ ਸਮਝ ਹੋਊਗੀ ਉਹੀ ਜਿਹੜਾ ਇੱਦਾਂ ਦੇ ਵੱਲਾਂ ਦੇ ਵਿੱਚ ਜਿਹੜਾ ਜਾ ਕੇ ਕਰ ਸਕਦਾ ਹੈ। ਸੋ ਲਾਅ ਨੂੰ ਕਿੱਦਾਂ ਆਪਣੇ ਹਿਸਾਬ ਦੇ ਨਾਲ ਵਰਤਣਾ ਹੈ ਉਹ ਸਾਰੀਆਂ ਚੀਜ਼ਾਂ ਦੇ ਲਈ ਕਿ ਚੰਗੇ ਵਕੀਲ ਦੀ ਇਸੇ ਲਈ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸੋ ਅਸੀਂ ਜਿਹੜੇ ਬਹੁਤ ਖੁਸ਼ਕਿਸਮਤ ਹਾਂ ਵੀ ਸਾਨੂੰ ਜਿਹੜਾ ਤੁਸੀਂ ਆ ਕੇ ਜਿਹੜੀ ਹਮੇਸ਼ਾ ਇੱਕ ਵਧੀਆ ਤਰੀਕੇ ਦੇ ਨਾਲ ਸਹੀ ਅਤੇ ਜਿਹੜੀ ਪੁਸ਼ਟ ਇਨਫੋਰਮੇਸ਼ਨ ਜਿਹੜੀ ਆ ਉਹ ਤੁਸੀਂ ਦੱਸਦੇ ਆ, ਜਿਸ ਦੇ ਨਾਲ ਸਾਰੇ ਜਿਹੜੇ ਸੁਣਨ ਵਾਲਿਆਂ ਦਾ, ਦੇਖਣ ਵਾਲਿਆਂ ਦਾ ਉਹ ਕਾਫੀ ਜਿਹੜਾ ਇਸ ਦੇ ਵਿੱਚ ਫਾਇਦਾ ਹੁੰਦਾ ਹੈ। ਥੈਂਕ ਯੂ ਅਟਰਨੀ ਟੇਕੀਆਣਾ ਜੀ। ਜੀ ਵੈਲਕਮ ਜੀ। ਜੀ ਅਤੇ ਸੋ ਆਪਾਂ ਜਿਹੜੀਆਂ ਹੁਣ ਅਗਲੀਆਂ ਕੁਛ ਜਿਹੜੀਆਂ ਗੱਲਾਂ ਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ ਉਸ ਨੂੰ ਵੀ ਜਿਹੜਾ ਉਹ ਕਰਦੇ ਜਾਈਏ। ਬਾਈਡਨ ਹੁਣਾਂ ਨੇ ਕਹਿੰਦੇ ਆ ਵੀ ਉਹਨਾਂ ਗਰੁੱਪਸ ਦੇ ਨਾਲ ਸਮਝੌਤਾ ਜਾਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਆ ਜਿਨ੍ਹਾਂ ਨੇ ਅਸਾਈਲਮ ਸੀਕਰਸ ਦੀ ਮਦਦ ਕਰਨ ਜਿਹੜੀ ਉਹ ਕਰਨੀ ਹੈਗੀ ਆ ਅਮਰੀਕਾ 'ਚ ਆਉਣ ਦੇ ਲਈ। ਜੀ ਸਭ ਤੋਂ ਪਹਿਲਾਂ ਤਾਂ ਹੁਣ ਜਿਹੜੀ ਪੋਲਿਟਿਕਸ ਬਿਹਾਈਂਡ ਇਹ ਹੈ ਕਿ ਆਪਾਂ ਦੇਖਿਆ ਸੀਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਐਂਡ ਵਾਲੇ ਦਿਨਾਂ ਦੇ ਵਿੱਚ ਵੀ ਰਸ਼ ਕਾਫੀ ਵਧਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਜਿਹੜੀ ਟਾਈਟਲ 42 ਐਕਸਪਲਸ਼ਨ ਕੋਵਿਡ ਕਰਕੇ ਕਾਫੀ ਲੋਕਾਂ ਨੂੰ ਉੱਥੇ ਰੱਖਿਆ ਜਾਂ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਚਲਾਇਆ ਜਾਂ MPP ਪ੍ਰੋਟੋਕਾਲ ਚਲਾਈਆਂ। ਤੇ ਬਾਈਡਨ ਜਿਹੜੀ ਡੈਮੋਕ੍ਰੇਟ ਸੀਗੇ ਉਹਨਾਂ ਨੇ ਕਾਫੀ ਉਹਨਾਂ ਦੇ ਅਗੇਂਸਟ ਬੋਲ ਕੇ ਇਲੈਕਸ਼ਨ ਦੇ ਵਿੱਚ ਇਹ ਵੀ ਮੁੱਦਾ ਚੱਕਿਆ ਕਿ ਇਹਨਾਂ ਨੇ ਸਹੀ ਤਰੀਕੇ ਨਾਲ ਇਮੀਗ੍ਰੈਂਟਸ ਨੂੰ ਟ੍ਰੀਟ ਨਹੀਂ ਕੀਤਾ। ਤੇ ਹੁਣ ਕੀ ਹੈ ਕਿ ਬਾਈਡਨ ਹੁਣਾਂ ਤੇ ਵੀ ਸੇਮ ਇੱਕ ਤਰ੍ਹਾਂ ਦਾ ਪ੍ਰੈਸ਼ਰ ਪੈ ਗਿਆ ਹਨਾ, ਜੇਲਾਂ, ਇਨਫਰਾਸਟ੍ਰਕਚਰ ਸਾਰੀਆਂ ਸੇਮ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ। ਤੇ ਹੁਣ ਇਹਦੇ ਵਿੱਚ ਸਰਕਾਰ ਨੂੰ ਕੀ ਕਰਨਾ ਪੈਣਾ ਹੈ ਕਿ ਜਿਹੜੇ ਇਮੀਗ੍ਰੈਂਟ ਗਰੁੱਪ ਸੀਗੇ, ACLU ਇਮੀਗ੍ਰੇਸ਼ਨ ਲਾਇਰ ਸੀਗੇ, ਉਹਨਾਂ ਨੇ ਕਾਫੀ ਜ਼ਿਆਦਾ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਪ੍ਰੈਸ਼ਰ ਪਾਇਆ ਹੋਇਆ ਕਿ ਤੁਸੀਂ ਕਰ ਕੀ ਰਹੇ ਹੋ, ਤੁਸੀਂ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦੇ ਰਹੇ, ਅਜੇ ਤੱਕ ਤੁਸੀਂ ਪਬਲਿਕ ਹੈਲਥ ਰੂਲ ਥੱਲੇ ਡਿਨਾਈ ਕਿਉਂ ਕਰ ਰਹੇ ਹੋ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੁਣ ਕੀ ਕੀਤਾ ਹੈ ਕਿ ਉਹਨਾਂ ਨੇ 6 ਹਿਊਮੈਨਿਟੇਰੀਅਨ ਗਰੁੱਪ ਜਿਹੜੇ ਆਇਡੈਂਟੀਫਾਈ ਕੀਤੇ ਆ ਥੱਲੇ ਮੈਕਸੀਕੋ ਦੇ ਵਿੱਚ, ਹੋਰ ਇੱਧਰੋਂ ਦੂਸਰੀ ਕੰਟਰੀਜ਼ ਦੇ ਵਿੱਚੋਂ, ਜਿਹੜੇ ਇਹਨੂੰ ਉਹਨਾਂ ਨੇ ਪਬਲਿਕ ਇਨਫੋਰਮੇਸ਼ਨ ਨਹੀਂ ਰੱਖੀ ਤੇ ਉਹ ਬੜੇ ਸੀਕ੍ਰੇਟਿਵਲੀ ਵੇ ਨਾਲ ਆਪਰੇਟ ਕਰਦੇ ਆ। ਇਹ ਜਿਹੜੇ ਗਰੁੱਪਸ ਹੈਗੇ ਇਹ ਆਪਣੇ ਲੈਵਲ ਤੇ ਉੱਥੇ ਨਾ ਜਾ ਕੇ ਲੋਕਾਂ ਨੂੰ ਇੰਟਰਵਿਊ ਕਰਕੇ ਆਇਡੈਂਟੀਫਾਈ ਕਰਦੇ ਆ ਕਿ ਕਿਹੜਾ ਬੰਦਾ ਇੱਥੇ ਅੰਦਰ ਆਉਣਾ ਚਾਹੀਦਾ, ਕਿਹੜਾ ਬੰਦਾ ਨਹੀਂ ਅੰਦਰ ਆਉਣਾ ਚਾਹੀਦਾ। ਸੋ ਬੇਸਿਕਲੀ ਇਹ ਜਿਹੜਾ ਗਰੁੱਪ ਹੈਗਾ ਇਹ ਦੇਖਦਾ ਹੈ ਕਿ ਸਭ ਤੋਂ ਜ਼ਿਆਦਾ ਵਲਨਰੇਬਲ ਕੌਣ ਆ, ਕੌਣ ਮੈਕਸੀਕੋ ਦੇ ਵਿੱਚ ਵੇਟ ਕਰ ਰਿਹਾ। ਸੋ ਕੀ ਇਹਨਾਂ ਦਾ ਕ੍ਰਾਈਟੇਰੀਆ ਇਹ ਸਾਨੂੰ ਪੂਰੀ ਤਰੀਕੇ ਨਾਲ ਨਹੀਂ ਪਤਾ, ਪਰ ਕਿਉਂਕਿ ਹੁਣ ਜਿਹੜੇ ਬਾਰਡਰ ਤੇ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਰਹੀ ਸੀਗੀ ਤੇ ਸਰਕਾਰ ਕੋਲ ਕੋਈ ਹੋਰ ਤਰੀਕਾ ਤਾਂ ਬਚਿਆ ਨਹੀਂ। ਸੋ ਕੁਛ ਨਾ ਕੁਛ ਰਿਫਿਊਜੀ ਤਾਂ ਅਸਾਈਲਮ ਸੀਕਰ ਉਹਨਾਂ ਨੂੰ ਅੰਦਰ ਆਣ ਦੇਣੇ ਪੈਣੇ ਹੀ ਆ। ਹੁਣ ਜਿਹੜੀ ਪ੍ਰੈਸ, ਐਸੋਸੀਏਟ ਪ੍ਰੈਸ ਆ, ਉਹਨਾਂ ਨੇ ਕਾਫੀ ਜਿਹੜੇ ਇਹਨਾਂ ਦੇ ਗਰੁੱਪ ਦੇ ਲੋਕੀ ਆ ਉਹਨਾਂ ਨਾਲ, ਜਿਹੜੇ ਮੈਂਬਰ ਆ, ਵਰਕਰਸ ਆ, ਉਹਨਾਂ ਨਾਲ ਗੱਲ ਕੀਤੀ ਆ ਆਪਣੇ ਅੰਦਰਲੇ ਲੈਵਲ ਤੋਂ, ਤੇ ਉਹਨਾਂ ਨੇ ਅਨੋਨਿਮਿਟੀ ਦੇ ਥੱਲੇ ਕਿ ਸਾਡਾ ਨਾਮ ਨਹੀਂ ਤੁਸੀਂ ਸਾਹਮਣੇ ਰੱਖਣਾ ਪਰ ਆਪਾਂ ਤੁਹਾਨੂੰ ਕੁਛ ਇਨਫੋਰਮੇਸ਼ਨ ਦੱਸ ਸਕਦੇ ਹਾਂ। ਸੋ ਜੋ ਇਨਫੋਰਮੇਸ਼ਨ ਸਾਹਮਣੇ ਆਈ ਆ ਉਹ ਇਹ ਹੈ ਕਿ ਜਿਹੜੀ ਗਵਰਨਮੈਂਟ ਹੈ ਉਹ 250 ਜਿਹੜੇ ਅਸਾਈਲਮ ਸੀਕਰ ਆ ਉਹਨੂੰ ਇੱਕ ਦਿਨ ਦੇ ਵਿੱਚ ਹੁਣ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਹੈ, ਜਿਹੜੇ ਕਿ ਇਹ ਗਰੁੱਪ ਰੈਫਰ ਕਰਦੇ ਆ। ਇਸ ਤੋਂ ਇਲਾਵਾ ਜਿਹੜੇ ਆਪ ਆਉਂਦੇ ਆ ਉਹ ਤਾਂ ਆਪ ਆਉਂਦੇ ਹੀ ਆ। ਸੋ 250 ਜਿਹੜੇ ਹੈਗੇ ਆ ਉਹ ਇਹ ਗਰੁੱਪਸ ਦੇ ਥਰੂ ਆ ਰਹੇ ਨੇ ਤੇ ਇਹ ਜਿਹੜਾ ਸਿਸਟਮ ਹੈ ਉਹ ਕਹਿੰਦੇ ਘੱਟੋ ਘੱਟ ਜੁਲਾਈ 31 ਤੱਕ ਚੱਲੂਗਾ। ਤੇ ਇਸ ਤੋਂ ਬਾਅਦ ਜਿਹੜੇ ਲਾਇਰਸ ਨੇ ਸਾਰੇ ਉਹ ਉਮੀਦ ਕਰਦੇ ਆ ਕਿ ਜਿਹੜੇ ਪਬਲਿਕ ਹੈਲਥ ਰੂਲ ਆ, ਜਿਹੜੇ ਕੋਵਿਡ ਵਾਲੀਆਂ, ਉਹ ਸਾਰੀਆਂ ਇੱਕਦਮ ਲਿਫਟ ਕਰ ਦਿੱਤੀਆਂ ਜਾਣ। ਸੋ ਘੱਟੋ ਘੱਟ 800 ਅਸਾਈਲਮ ਸੀਕਰ ਜਿਹੜੇ ਸੀਗੇ ਉਹ ਕੰਟਰੀ 'ਚ ਇਹਦੇ ਥੱਲੇ, ਇਹਦੇ ਤਹਿਤ ਆ ਚੁੱਕੇ ਆ। ਇਸ ਵਾਰੀ ਮਈ 3 ਤੋਂ ਇਹ ਸ਼ੁਰੂ ਹੋਇਆ ਸੀਗਾ ਪ੍ਰੋਗਰਾਮ। ਸੋ ਗਰੁੱਪ ਇਹ ਜਿਹੜੇ ਸੀਗੇ ਪਬਲਿਕਲੀ ਆਇਡੈਂਟੀਫਾਈ ਨਹੀਂ ਹੋਏ, ਪਰ ਜਿਹੜੀ ਇਨਫੋਰਮੇਸ਼ਨ ਸਾਹਮਣੇ ਆਈ ਉਹਦੇ ਵਿੱਚ ਇਹ ਆਇਆ ਕਿ ਇੰਟਰਨੈਸ਼ਨਲ ਰੈਸਕਿਊ ਕਮੇਟੀ, ਇੱਕ ਲੰਡਨ ਬੇਸਡ ਗਰੁੱਪ ਹੈਗਾ ਸੇਵ ਦਾ ਚਿਲਡਰਨ ਜੀ, ਤੇ US ਬੇਸਡ 2 ਸੰਸਥਾਵਾਂ ਹੈਗੀਆਂ HIAS ਤੇ ਕਿਡਸ ਇਨ ਨੀਡ ਆਫ ਡਿਫੈਂਸ, ਤੇ 2 ਮੈਕਸੀਕੋ ਦੀਆਂ ਆਰਗੇਨਾਈਜੇਸ਼ਨਸ ਹੈਗੀਆਂ ਅਸਾਈਲਮ ਐਕਸੈਸ ਤੇ ਇੰਸਟੀਚਿਊਟ ਫਾਰ ਵੂਮਨ ਮਾਈਗ੍ਰੇਸ਼ਨ। ਇਹ ਜਿਹੜੇ ਗਰੁੱਪ ਹੈਗੇ ਆ ਇਹ ਸਾਰੇ ਆਇਡੈਂਟੀਫਾਈ ਉਹਨਾਂ ਨੇ ਕੀਤੇ ਆ ਜਿਹੜੇ ਕਿ ਇਸ ਡੋਮੇਨ ਦੇ ਵਿੱਚ ਆਪਰੇਟ ਕਰ ਰਹੇ ਨੇ, ਆਪਣੇ ਲੈਵਲ ਤੇ ਇੰਟਰਵਿਊ ਵਗੈਰਾ ਕਰ ਰਹੇ ਨੇ। ਕ੍ਰਾਈਟੇਰੀਆ ਇਹਨਾਂ ਦਾ ਕੀ ਹੈ ਸਾਨੂੰ ਨਹੀਂ ਪਤਾ।
ਤੇ ਫਿਰ ACLU ਨੇ ਇੱਕ ਸੈਪਰੇਟ ਆਪਣਾ ਪ੍ਰੋਗਰਾਮ ਚਲਾਇਆ, ਮਾਰਚ ਦੇ ਵਿੱਚ ਚਲਾਇਆ ਸੀ, ਜਿਹਦੇ ਥੱਲੇ ਕਿ ACLU 35 ਫੈਮਲੀਆਂ ਨੂੰ ਪਰ ਡੇ 35 ਫੈਮਲੀਆਂ ਨੂੰ US ਦੇ ਵਿੱਚ ਆਉਣ ਦੀ ਉਹਨਾਂ ਨੂੰ ਅਥਾਰਟੀ ਸੀਗੀ। ਤੇ ਉਹ ਜੀ CBP ਨਾਲ ਉਹਨਾਂ ਦਾ ਜੋ ਵੀ ਟਾਈ ਅਪ ਵਗੈਰਾ, ਉਹ ਇਸ 35 ਜਿਹੜੇ ਫੈਮਲੀਜ਼ ਹੈਗੀਆਂ ਇਹਦੀ ਕੋਈ ਐਂਡ ਡੇਟ ਨਹੀਂ ਹੈਗੀ। ਸੋ ਹੁਣ ਫੇਰ ਦੱਸਦੀ ਇੱਕ ਵਾਰੀ ਕਿ ਜਿਹੜੀ ਆਪਾਂ ਦੱਸਿਆ ਸੀਗਾ ਕਿ ਟਾਈਟਲ 42 ਐਕਸਪਲਸ਼ਨ ਸੀਗੀਆਂ, ਜੀ ਕਾਫੀ ਇਹ ਪੁਰਾਣਾ ਲਾਅ ਆ, 1944 ਦਾ ਲਾਅ ਹੈ, ਪਬਲਿਕ ਹੈਲਥ ਲਾਅ। ਵਾਓ ਤੇ ਟਰੰਪ ਨੇ 1944 ਦਾ ਲਾਅ ਯੂਜ਼ ਕਰਕੇ ਡਿਪੋਰਟੇਸ਼ਨ ਵਗੈਰਾ ਲੋਕ ਐਕਸਪਲਸ਼ਨ ਉੱਥੋਂ ਦੀ ਕੀਤੀਆਂ ਸੀਗੀਆਂ। ਸੋ ਹੁਣ ਜਿਹੜਾ ਬਾਈਡਨ ਸਰਕਾਰ ਹੈ ਉਹਨੇ ਇਹਨੂੰ ਕੰਟੀਨਿਊ ਤਾਂ ਜ਼ਰੂਰ ਕੀਤਾ, ਪਰ ਹੁਣ ਬਾਈਡਨ ਸਰਕਾਰ ਤੇ ਵੀ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ, ਉਹਦੇ ਲਈ ਵੀ ਬਹੁਤ ਡਿਫਿਕਲਟ ਹੋ ਰਿਹਾ। ਤੇ ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਜਿਹੜੀ UN ਦੀ ਰਿਫਿਊਜੀ ਏਜੰਸੀ ਹੈ ਉਹਦੇ ਜਿਹੜੇ ਹੈੱਡ ਵਗੈਰਾ ਨੇ ਉਹਨਾਂ ਨੇ ਵੀ ਬਾਈਡਨ ਨੂੰ ਡਾਇਰੈਕਟਲੀ ਕਿਹਾ ਕਿ ਹੁਣ ਤੂੰ ਲਾਅ ਪਿੱਛੇ ਨਹੀਂ ਲੁਕ ਸਕਦਾ, ਤੈਨੂੰ ਕਰਨਾ ਹੀ ਪੈਣਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫਿਰ ਸਟੇਟਮੈਂਟ ਆਈ ਹੈ ਕਿ ਕਾਫੀ ਕਲੋਜ਼ਲੀ ਉਹ ਜਿਹੜੇ ਆ ਜਿੰਨੇ ਵੀ ਇੰਟਰਨੈਸ਼ਨਲ ਗਰੁੱਪ ਹੈ ਉਹਨਾਂ ਦੇ ਨਾਲ ਕੰਮ ਕਰ ਰਿਹਾ। ਪਰ ਪ੍ਰੋਬਲਮ ਇਹ ਹੈ ਕਿ ਜਿੱਦਾਂ ਇਹਨਾਂ ਦੇ ਛੋਟੇ ਛੋਟੇ ਉੱਥੇ ਦਫ਼ਤਰ ਨੇ ਮੈਕਸੀਕੋ ਦੇ ਵਿੱਚ, ਸੋ ਇੱਕ ਬੜਾ ਵੱਡਾ ਕੰਸਰਨ ਹੈ ਕਿ ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ 'ਚ ਲੋਕੀ ਆ ਜਾਂਦੇ ਨੇ ਤੇ ਥੋੜੇ ਉੱਥੇ ਟਰਬਲ ਮੇਕਰ ਵੀ ਲੋਕੀ ਬਹੁਤ ਜ਼ਿਆਦਾ। ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਇਹਨਾਂ ਦੇ ਸਟਾਫ ਵਗੈਰਾ ਨੇ ਉਹਨਾਂ ਨੂੰ ਕਾਫੀ ਪੋਟੈਂਸ਼ੀਅਲ ਥ੍ਰੈਟ ਵੀ ਹੈ, ਫਿਜ਼ੀਕਲ ਅਟੈਕ ਜਾਂ ਲੋਕੀ ਪੈਸੇ ਪੂਸੇ ਲੁੱਟਣ ਦੇ ਬਹਾਨੇ ਵੀ ਉਹਨਾਂ ਦੇ ਆਫਿਸਾਂ ਦੇ ਵਿੱਚ ਸਟਾਰਮ ਕਰ ਸਕਦੇ ਆ। ਤੇ ਇੰਨਾ ਇਨਫਰਾਸਟ੍ਰਕਚਰ ਜਿਹੜਾ ਉਹ ਮਜ਼ਬੂਤ ਨਹੀਂ ਹੈਗਾ, ਪਰ ਫਿਰ ਵੀ ਜੋ ਉਹਨਾਂ ਕੋਲ ਹੁੰਦਾ ਵੱਧ ਤੋਂ ਵੱਧ ਉਹ ਕਰ ਰਹੇ ਨੇ। ਤੇ ਜਿਹੜੇ ਪ੍ਰੋਗਰਾਮ ਦੇ ਕ੍ਰਿਟਿਕਸ ਹੈਗੇ ਨੇ ਹਨਾ, ਕ੍ਰਿਟਿਕਸ ਤਾਂ ਹੁਣ ਹਰੇਕ ਜੋ ਵੀ ਕਰ ਲਓ, ਹਰੇਕ ਚੀਜ਼ ਜੀ ਲੋਕਾਂ ਨੇ ਕ੍ਰਿਟਿਸਾਈਜ਼ ਕਰਨਾ ਹੀ ਆ। ਸੋ ਕ੍ਰਿਟਿਕਸ ਜਿਹੜੇ ਹੈਗੇ ਉਹ ਕਹਿੰਦੇ ਕਿ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਾਵਰ ਦਿੱਤੀ ਹੈ ਛੋਟੇ ਗਰੁੱਪਸ ਨੂੰ, ਤੇ ਸਾਨੂੰ ਦੱਸਿਆ ਨਹੀਂ ਕਿ ਕ੍ਰਾਈਟੇਰੀਆ ਕੀ ਹੈਗਾ, ਤੇ ਕੋਈ ਅਸ਼ੋਰੈਂਸ ਨਹੀਂ ਐਸੀ ਮਿਲ ਰਹੀ ਕਿ ਜਿਹਨਾਂ ਨੂੰ ਵਾਕਈ ਸੈਲਮ ਦੀ ਲੋੜ ਹੈ ਉਹੀ ਅੰਦਰ ਆਉਗੇ, ਕਿ ਕੋਈ ਝੂਠ ਬੋਲ ਕੇ ਵੀ ਅੰਦਰ ਆ ਜਾਂਦਾ। ਪਰ ਹੁਣ ਇਹ ਹਰੇਕ ਚੀਜ਼ ਤਾਂ ਪਰਫੈਕਟ ਹੋ ਨਹੀਂ ਸਕਦੀ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਹੈ ਨਾ। ਤੇ ਓਵਰਆਲ ਜਿਹੜੀ ਇਮੀਗ੍ਰੇਸ਼ਨ ਲਾਇਰਸ ਦੀ ਕਮਿਊਨਿਟੀ ਹੈ ਉਹਨੇ ਇਹਨੂੰ ਐਪਰੀਸ਼ੀਏਟ ਹੀ ਕੀਤਾ ਕਿ ਚਲੋ ਤੁਸੀਂ 235 ਛੋਟੇ ਛੋਟੇ ਗਰੁੱਪਸ ਕਰਕੇ ਐਵਰੀਡੇ ਆਣ ਦਿੰਦੇ ਹੋ, ਪਰ ਫਿਰ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸੋ ਜਿਹੜੀ ਫਿਰ ਇੱਕ ਹੋਰ ਇਹਨਾਂ ਨੇ ਨੋਗਾਲਿਸ ਐਰੀਜ਼ੋਨਾ ਦੇ ਵਿੱਚ ਇੰਟਰਨੈਸ਼ਨਲ ਰੈਸਕਿਊ ਕਮੇਟੀ ਬਣਾਈ ਹੈ, ਜਿਹੜੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਸੈੱਲ ਯੂਨਿਟ ਸੈਟਅਪ ਕੀਤੀ ਹੈ ਜਿੱਥੇ ਸੋਸ਼ਲ ਮੀਡੀਆ ਦੇ ਥਰੂ ਉਹ ਮੈਕਸੀਕੋ ਦੇ ਵਿੱਚ ਜਿਹੜੇ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਦੇ ਵਿੱਚ ਲੋਕ ਰਹਿ ਰਹੇ ਨੇ ਉਹਨੂੰ ਇਹ ਆਇਡੈਂਟੀਫਾਈ ਕਰਨਗੇ ਐਕਸਕਲੂਸਿਵਲੀ ਆਨਲਾਈਨ ਮੀਡੀਆ ਦੇ ਥਰੂ, ਕਿਉਂਕਿ ਜਿਹੜੇ ਯੰਗਸਟਰਸ ਹੁੰਦੇ ਨੇ ਉਹ ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ। ਤੇ ਇਹਨਾਂ ਨੇ ਇਹ ਜਿਹੜੀ ਕਮੇਟੀ ਹੈ ਇਹਨੂੰ ਅਥਾਰਟੀ ਦਿੱਤੀ ਇਹਨਾਂ ਨੇ ਕਿ 600 ਬੰਦੇ ਤੁਸੀਂ ਹਰ ਮਹੀਨੇ ਤੱਕ ਮਹੀਨੇ ਦੇ ਵਿੱਚ ਤੁਸੀਂ ਅੰਦਰ ਆਉਣ ਦੀ ਇਜਾਜ਼ਤ ਹੈਗੀ ਹੈ। ਓਕੇ। ਇਸ ਤੋਂ ਇਲਾਵਾ ਜਿਹੜੇ ਮੈਕਸੀਕੋ ਦੇ ਵਿੱਚ ਲੋਕੀ ਬੜੀ ਜ਼ਿਆਦਾ ਦੇਰ ਤੱਕ ਫਸੇ ਹੋਏ ਨੇ, ਜਾਂ ਜਿਹਨਾਂ ਨੂੰ ਮੈਡੀਕਲ ਅਟੈਂਸ਼ਨ ਚਾਹੀਦੀ ਹੈ, ਡਿਸੇਬਿਲਿਟੀ ਹੈਗੀ ਆ, ਜਾਂ LGBTQ ਦੇ ਮੈਂਬਰਸ ਹੈਗੇ ਨੇ, ਜਾਂ ਨਾਨ ਸਪੈਨਿਸ਼ ਸਪੀਕਰ, ਇਹਦੇ ਵਿੱਚ ਪੰਜਾਬੀ ਵੀ ਆਪਣੇ ਆ ਜਾਊਗੇ, ਜਿਹੜੇ ਕਿ ਕਾਫੀ ਚਿਰ ਤੋਂ ਮੈਕਸੀਕੋ ਦੇ ਵਿੱਚ ਫਸੇ ਹੋਏ ਆ, ਉਹਨਾਂ ਨੂੰ ਕਹਿੰਦੇ ਇਹ ਪਹਿਲ ਦਿੱਤੀ ਜਾਊਗੀ। ਓਕੇ। ਪਰ ਆਫ ਕੋਰਸ ਅਜੇ ਪ੍ਰੋਗਰਾਮ ਨੂੰ ਰੋਲ ਆਊਟ ਕਰਨਾ ਥੋੜਾ ਜਿਹਾ ਮੁਸ਼ਕਿਲ ਆ, ਤੇ ਕਾਫੀ ਜ਼ਿਆਦਾ ਜਿਹੜੀਆਂ ਸੰਸਥਾਵਾਂ ਹੈਗੀਆਂ ਇਹ ਇਕੱਠੀਆਂ ਰਲ ਕੇ ਕੰਮ ਕਰ ਰਹੀਆਂ। ਤੇ US ਜਿਹੜੀ ਬਾਰਡਰ ਦੀ ਅਥਾਰਟੀ ਹੈ CBP, ਉਹਨੇ ਕਿਹਾ ਕਿ ਪਿਛਲੇ 20 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਪ੍ਰੈਲ ਦੇ ਵਿੱਚ ਬੰਦੇ ਆਏ ਨੇ, ਸਭ ਤੋਂ ਆਲ ਟਾਈਮ ਹਾਈ ਰੈਕੋਰਡ ਆ। ਇੰਨੇ ਲੋਕੀ ਤੁਸੀਂ ਦੇਖ ਲਓ ਆ ਗਏ ਇਸ ਅਪ੍ਰੈਲ 'ਚ, ਪੂਰੇ ਜਿਹੜੇ ਪ੍ਰੈਜ਼ੈਂਟ ਪਾਸਟ ਸਾਰੇ ਰੈਕੋਰਡ ਟੁੱਟ ਗਏ। ਤੇ ਇਹਦੇ ਵਿੱਚ ਬੱਚੇ ਵੀ ਜਿਹੜੇ ਹੈਗੇ ਆ ਉਹ ਆਲ ਟਾਈਮ ਹਾਈ ਆ। ਇੱਕ ਇਹਨਾਂ ਨੇ ਟਰਾਂਸ ਵੂਮਨ ਨੂੰ ਇੰਟਰਵਿਊ ਕੀਤਾ ਸੀਗਾ, ਜਿਹੜੀ ਕਿ ਮੈਕਸੀਕੋ ਦੇ ਵਿੱਚ ਉਹਨੂੰ ਸਾਲ ਤੋਂ ਵੱਧ ਹੋ ਗਿਆ, ਉੱਥੇ ਉਹਨੂੰ ਉਹ ਤੇ ਹੋਰ ਜਿਹੜੇ ਟਰਾਂਸ ਵੂਮਨ ਆ ਪਹਿਲਾਂ ਤਾਂ ਉਹ ਜਿਹੜੇ ਜਿੱਦਾਂ ਸ਼ੈਲਟਰ ਵਗੈਰਾ ਹੁੰਦੇ ਉੱਥੇ ਰਹਿੰਦੇ, ਪਰ ਸ਼ੈਲਟਰ ਦੇ ਵਿੱਚ ਵੀ ਲੋਕੀ ਕਾਫੀ ਉਹਨਾਂ ਨਾਲ ਵਿਤਕਰਾ ਕਰਦੇ ਆ, ਇਮੀਗ੍ਰੈਂਟ ਨਾਲ ਵਿਤਕਰਾ ਕਰ ਦਿੰਦਾ। ਤੇ ਉਹਨਾਂ ਨੇ ਫਿਰ ਜਿਹੜੇ ਉੱਥੇ ਖੰਡਰ ਵਗੈਰਾ ਹੁੰਦੇ ਸੀਗੇ ਉੱਥੇ ਉਹਨਾਂ ਨੇ ਜਾ ਕੇ ਆਪਣੇ ਆਪ ਹੀ ਇੱਕ ਜਿੱਦਾਂ ਮੇਕਸ਼ਿਫਟ ਟੈਂਟ ਜਿਹਾ ਬਣਾ ਕੇ ਤੇ ਰੈਸਕਿਊ ਕਮੇਟੀਆਂ ਦੀ ਹੈਲਪ ਨਾਲ ਉੱਥੇ ਸਰਵਾਈਵ ਕੀਤੇ ਸਾਲ ਮਤਲਬ ਬਾਹਰ ਆਪਣੇ ਖੰਡਰਾਂ ਦੇ ਵਿੱਚ ਰਹਿ ਕੇ। ਸੋ ਫਿਰ ਇਹਨਾਂ ਨੂੰ ਜਿਹੜੇ ਇਦਾਂ ਦੇ ਲੋਕੀ ਆ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੇ ਜਿਹੜੇ ਵਰਕਰਸ ਵਗੈਰਾ ਹੁੰਦੇ, ਕਾਫੀ ਵਗੈਰਾ ਕਈ ਵਾਰੀ ਅਸੌਲਟ ਵਗੈਰਾ ਵੀ ਉਹਨਾਂ ਤੇ ਹੋਏ, ਕਿਸੇ ਨੇ ਚਾਕੂ ਕੱਢ ਕੇ ਦਿਖਾਇਆ, ਕਿਸੇ ਨੇ ਪਿਸਤੌਲ ਦਿਖਾਈ। ਸੋ ਇਦਾਂ ਦੇ ਕਾਫੀ ਜਿਹੜੇ ਲੋਕੀ ਸੀਗੇ, ਟਰਾਂਸ ਵੂਮਨ ਸੀਗੀਆਂ, LGBTQ ਦੇ ਮੈਂਬਰ ਸੀਗੇ, ਇਹ ਕਾਫੀ ਜ਼ਿਆਦਾ ਲੋਕਾਂ ਨੂੰ ਇਹ ਹੁਣ US ਦੇ ਵਿੱਚ ਲੈ ਕੇ ਆਏ ਨੇ। ਜੀ। ਸੋ ਇਹ ਜਿਹੜਾ ਰੀਸੈਂਟਲੀ ਇਹਨਾਂ ਨੇ ਰੈਫਿਊਜੀ ਦਾ ਕੈਪ ਵਧਾਇਆ ਆ, ਇਹ ਸਾਰਾ ਉਸ ਦੇ ਅਧੀਨ ਉਹਦੇ ਨਾਲ ਹੀ ਇਹ ਮਿਲ ਜੁਲ ਕੇ ਜਿਹੜਾ ਇਹ ਚੱਲ ਰਿਹਾ, ਜਾਂ ਥੋੜਾ ਡਿਫਰੈਂਟ ਹੈਗਾ ਆ? ਕੈਪ ਤਾਂ ਇਹ ਹੁੰਦਾ ਕਿ ਉਹਨਾਂ ਨੇ ਨਾ ਆਪਣੀ ਐਸਟੀਮੇਸ਼ਨ ਦਿੱਤੀ ਹੁੰਦੀ ਹੈ ਕਿ ਇਸ ਸਾਲ ਆਪਾਂ ਕਿੰਨੇ ਰਿਫਿਊਜੀ ਪੱਕੇ ਕਰਨੇ ਨੇ। ਇੱਕ ਚੀਜ਼ ਉਹ ਗਈ, ਦੂਜੀ ਚੀਜ਼ ਇਹ ਹੈ ਕਿ ਕਿੰਨੇ ਬੰਦੇ ਤੁਸੀਂ US ਦੇ ਵਿੱਚ ਆ ਸਕਦੇ ਹੋ। ਉਹ ਤਾਂ ਹੁਣ ਜਿਹਦਾ ਵੀ ਬਿਆਨ ਪਾਸ ਹੋ ਗਿਆ ਉਹ ਆ ਸਕਦਾ ਹੈ ਨਾ, ਕ੍ਰੈਡੀਬਲ ਫੇਅਰ ਇੰਟਰਵਿਊ। ਜੀ। ਤੇ ਹੁਣ ਸੁਣਿਆ ਹੈ ਕਈ ਕਲਾਇੰਟਸ ਵਗੈਰਾ ਸਾਡੇ 2-3 ਜਣਿਆਂ ਦਾ ਜਿੱਦਾਂ ਕਾਲ ਆਈ ਸੀ ਉਹ ਛੁੱਟ ਗਏ ਸੀਗੇ, ਹਨਾ, ਆਣੇ ਸ਼ੁਰੂ ਹੋ ਗਏ ਨੇ ਲੋਕੀ। ਜੀ।
ਪਰ ਜ਼ਿਆਦਾਤਰ ਜਿਹੜੀ ਅਜੇ ਟਾਈਟਲ 42 ਐਕਸਪਲਸ਼ਨਸ ਅਜੇ ਵੀ ਚੱਲ ਰਹੀਆਂ ਤੇ ਸਾਲ ਨਹੀਂ ਸੌਰੀ ਮਹੀਨਾ ਕੁ ਹੋਰ ਲੱਗੂਗਾ। ਜੋ ਓਕੇ। ਸੁਣਨ ਦੇ ਵਿੱਚ ਆ ਰਿਹਾ ਕਿ ਮਹੀਨਾ ਕੁ ਘੱਟੋ ਘੱਟ ਹੋਰ ਲੱਗੂਗਾ, ਫਿਰ ਇਹ ਜਿਹੜੀ ਟਾਈਟਲ 42 ਐਕਸਪਲਸ਼ਨ ਆ ਉਹਨੂੰ ਪੂਰਾ ਲਿਫਟ ਕਰ ਦੇਣਗੇ ਤੇ ਜੁਲਾਈ 31 ਤੋਂ ਬਾਅਦ ਹੋਪਫੁਲੀ ਜਿੰਨਾ ਬਾਰਡਰ ਪਹਿਲਾਂ ਸੀਗਾ ਉਸੇ ਲੈਵਲ ਤੇ ਆ ਜਾਊਗਾ ਕਿ ਲੋਕੀ ਅੰਦਰ ਆ ਸਕਣ, ਆ ਕੇ ਆਪਣੇ ਕੁਆਰੰਟਾਈਨ ਪੀਰੀਅਡ ਖਤਮ ਕਰ ਦੇਣ, ਆ ਕੇ ਆਪਣੇ ਕ੍ਰੈਡੀਬਲ ਫੀਅਰ ਵਗੈਰਾ ਦੇ ਸਕਣ ਤੇ ਜਿਹੜੇ ਵਕੀਲ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬੌਂਡ ਵਗੈਰਾ ਤੇ ਛਡਾ ਸਕਣ। ਓਕੇ। ਜਿਹੜਾ ਤੁਸੀਂ ਇੱਕ ਵਿੱਚ ਦੱਸੀ ਸੀਗੀ ਸੰਸਥਾ ਜਿਹੜੀ ਨਾਨ ਸਪੈਨਿਸ਼ ਸਪੀਕਰਸ ਦੇ ਲਈ ਹੈ, ਜਿਨ੍ਹਾਂ ਵਿੱਚ ਤੁਸੀਂ ਕਿਹਾ ਵੀ ਆਪਣੇ ਪੰਜਾਬੀ ਵੀ ਜਿਹੜੇ ਉਹ ਉਸ ਦੇ ਅਧੀਨ ਜਿਹੜੇ ਉਹ ਆ ਸਕਦੇ, ਉਸ ਦਾ ਨਾਂ ਕੀ ਸੀਗਾ? ਆਪਾਂ ਜਾਣਦੇ ਹਾਂ ਕੋਈ ਮੰਨੇ ਨਾ ਮੰਨੇ ਬਹੁਤ ਸਾਰੇ ਲੋਕ ਆਪਣੇ ਜਿਹੜੇ ਉੱਥੇ ਜਿਹੜੇ ਉਹ ਫਸੇ ਹੋਣਗੇ, ਉਹ ਕਿੱਥੇ ਜਿਹੜਾ ਹੈ ਇਸ ਕਿਹੜੀ ਕਮੇਟੀ ਦੇ ਨਾਲ, ਇਹ ਕਿਹੜੀ ਸੰਸਥਾ ਦੇ ਨਾਲ ਉਹਨਾਂ ਨੇ ਕੰਟੈਕਟ ਕਰਨਾ ਹੈ? ਮੈਂ ਤੁਹਾਨੂੰ ਇਹ ਜਿਹੜੇ ਗਰੁੱਪਸ ਹੈ ਇੱਕ ਵਾਰੀ ਦੁਬਾਰਾ ਇਹਨਾਂ ਦੇ ਨਾਮ ਦੱਸ ਦਿੰਦਾ। ਹੁਣ ਇਹਨਾਂ ਨੂੰ ਸਾਨੂੰ ਪਤਾ ਨਹੀਂ ਹੈ ਕਿੱਥੇ ਲੋਕੇਟਡ ਹੈ। ਸਭ ਤੋਂ ਪਹਿਲਾਂ ਤਾਂ ਓਕੇ। ਇੰਟਰਨੈਸ਼ਨਲ ਰੈਸਕਿਊ ਕਮੇਟੀ, ਜੇ ਤੁਸੀਂ ਉੱਥੇ ਕਿਤੇ ਵੀ ਹੈਗੇ ਹੋ, ਤੁਹਾਨੂੰ ਦਿਖਦੇ ਆ ਕੋਈ ਵੀ ਇਦਾਂ ਦੇ ਵਰਕਰਸ ਇੰਟਰਨੈਸ਼ਨਲ ਰੈਸਕਿਊ ਕਮੇਟੀ ਦੇ, ਜਾਂ ਫਿਰ ਸੇਵ ਦਾ ਚਿਲਡਰਨ HIAS, ਤੇ ਫਿਰ ਇੱਕ ਹੈਗਾ ਕਿਡਸ ਇਨ ਨੀਡ ਆਫ ਡਿਫੈਂਸ। ਤੇ ਜਿਹੜੀਆਂ ਮੈਕਸੀਕੋ ਦੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਹੈਗੀਆਂ ਅਸਾਲਮ, ਅਸੈਸ ਤੇ ਇੰਸਟੀਟਿਊਟ ਫਾਰ ਵੂਮਨ ਇਨ ਮਾਈਗ੍ਰੇਸ਼ਨ। ਸੋ ਇਹ 6 ਸੰਸਥਾਵਾਂ ਜੇ ਆਇਡੈਂਟੀਫਾਈ ਕੀਤੀਆਂ ਉਹਨਾਂ ਨੇ। ਬਾਕੀ ਜਿਹੜੀਆਂ ਜਿੱਦਾਂ ਮੈਂ ਖਬਰ 'ਚ ਪਹਿਲਾਂ ਹੀ ਦੱਸਿਆ ਕਿ ਸਾਨੂੰ ਪਤਾ ਨਹੀਂ ਕਿ ਕੌਣ ਗਰੁੱਪ ਕਿਹੜੇ ਗਰੁੱਪ ਹੈਗੇ ਨੇ। ਓਕੇ। ਪਰ ਇਹ ਹੈ ਕਿ ਜੇ ਤੁਹਾਨੂੰ ਕੋਈ ਉੱਥੇ ਪੁੱਛੇ, ਤੁਸੀਂ ਇਹ ਨਹੀਂ ਕਿ ਉਹਨਾਂ ਨੂੰ ਹਨਾ ਆਪਣੀ ਧੁੰਦ ਦੇ ਵਿੱਚ ਹੀ ਰਹੋ ਤੇ ਉਹਨਾਂ ਨਾਲ ਚੱਜ ਨਾਲ ਸਿੱਧੇ ਤਰੀਕੇ ਨਾਲ ਗੱਲ ਨਾ ਕਰੋ। ਹੋ ਸਕਦਾ ਹੈ ਕਿ ਕੋਈ ਬੰਦਾ ਤੁਹਾਡੀ ਹੈਲਪ ਕਰਨਾ ਚਾਹੁੰਦਾ ਹੋਵੇ, ਤਾਂ ਤੁਹਾਨੂੰ ਜੇ ਕੋਈ ਹੈਲਪਿੰਗ ਹੈਂਡ ਕਰਦਾ ਜਾਂ ਤੁਹਾਨੂੰ ਕੋਈ ਇੰਟਰਵਿਊ ਕਰਦਾ, ਤੁਸੀਂ ਪ੍ਰਿਪੇਅਰ ਰਹੋ। ਆਪਣੀ ਤੁਹਾਡੀ ਜਿਹੜੀ ਸਟੇਟਮੈਂਟ ਹੈ, ਸਟੋਰੀ ਹੈ, ਇਹ ਨਹੀਂ ਕਿ ਤੁਸੀਂ ਜੇਲ੍ਹ 'ਚ ਆ ਕੇ ਸੋਚੋ ਕਿ ਮੈਂ ਕੀ ਦੱਸਣਾ, ਕਿੱਦਾਂ ਦੱਸਣਾ। ਤੁਸੀਂ ਪਹਿਲਾਂ ਹੀ ਪ੍ਰਿਪੇਅਰਡ ਰਹੋ। ਜਿਹੜੇ ਆਪਣੇ ਫੈਕਟਸ ਆ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਦੱਸੋ। ਹੋ ਸਕਦਾ ਪਹਿਲਾਂ ਹੀ ਤੁਹਾਡਾ ਪਾਰਟ ਆਫ ਰੈਕਡ ਬਣ ਜਾਵੇ, ਹਨਾ। ਜੀ। ਤੇ ਤੁਹਾਡੀ ਜੇ ਲੈਂਗੁਏਜ ਦੀ ਪ੍ਰੋਬਲਮ ਹੈ, ਰਹਿਣ ਦੀ, ਖਾਣ ਪੀਣ ਦੀ ਪ੍ਰੋਬਲਮ ਹੈ, ਤੁਸੀਂ ਉਹ ਸਾਰੇ ਫੈਕਟਰ ਉਹਨਾਂ ਨੂੰ ਦੱਸੋ ਕਿ ਕਿੱਦਾਂ ਕਿਹੜੇ ਹਾਲਾਤਾਂ 'ਚ ਰਹਿ ਰਹੇ ਹੋ। ਪਰ ਜੀ। 250 ਬੰਦੇ ਦਿਨ ਦੇ ਇੰਨੇ ਜ਼ਿਆਦਾ ਨਹੀਂ ਹੁੰਦੇ। ਸੋ ਇਹ ਨਹੀਂ ਮੈਨੂੰ ਪਤਾ ਕਿ ਹੁਣ ਤੁਸੀਂ ਉਹਨਾਂ ਨੂੰ ਜਾ ਕੇ ਲੱਭ ਪਾਓਗੇ, ਕਿਉਂਕਿ ਵਾਕਈ ਹੀ ਬੜੇ ਜ਼ਿਆਦਾ ਉੱਥੋਂ ਟਰਾਂਸ ਵੂਮਨ, ਗੇ, ਲੈਸਬੀਅਨ, ਇਹ ਸਾਰੇ ਜਿਹੜੇ ਲੋਕੀ ਇਹਨਾਂ ਨਾਲ ਆਲਰੇਡੀ ਬੜਾ ਧੱਕਾ ਹੋ ਰਿਹਾ। ਲੋਕੀ ਵਾਕਈ ਹੀ ਉੱਥੋਂ ਬੜੀ ਪ੍ਰੋਬਲਮਾਂ ਦੇ ਵਿੱਚ ਕੁੱਟਮਾਰ, ਦੁੱਖ ਦਰਦ ਸਹਿੰਦੇ ਹੋਏ ਇੱਥੇ ਆਏ ਨੇ। ਸੋ ਜਿਹੜੇ ਗਰੁੱਪ ਆ, ਮੇਨ ਇਹਨਾਂ ਦੀ ਪ੍ਰਾਇੋਰਟੀ ਹੈ ਕਿ ਕਿਉਂਕਿ ਇਹ ਸਿਰਫ 250 ਹੀ ਅੰਦਰ ਆਉਣ ਦੇ ਸਕਦੇ ਆ, ਤੇ ਇਹਨਾਂ ਨੇ ਓਬਵੀਅਸਲੀ ਉਹਨਾਂ ਨੂੰ ਪਹਿਲ ਦੇਣੀ ਹੈ ਜਿਹਨਾਂ ਨੂੰ ਵਾਕਈ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਬਹੁਤ ਪ੍ਰੋਬਲਮ ਹੋਈ ਹੈ। ਬਾਕੀਆਂ ਨੂੰ ਵੇਟ ਕਰਨੀ ਪੈਣੀ। ਜੀ ਜੀ ਜੀ। ਤੇ ਹੋਰ ਕੀ ਲੇਟੈਸਟ ਹੈਗੀ ਆ ਜੀ ਇਮੀਗ੍ਰੇਸ਼ਨ ਦੇ ਬਾਬਤ? ਜਿਹੜੇ ਐਡਮਿਨ ਕਲੋਜ਼ਰਸ ਆ ਉਸ ਨੂੰ ਲੈ ਕੇ ਹੋਰ ਕੀ ਸੁਣਨ ਨੂੰ ਆ ਰਿਹਾ ਜੀ? ਜੀ, ਇਹ ਲਾਇਰਸ ਨੂੰ ਪਤਾ ਕਿ ਬਹੁਤ ਵਧੀਆ ਉਹਨਾਂ ਦੇ ਲਈ ਖਬਰ ਹੈਗੀ ਹੈ। ਮਈ 27 2021 ਨੂੰ ਫਿਰ ਦੁਬਾਰਾ ਇਹਨਾਂ ਨੇ ਆਪਣਾ ਨਵਾਂ ਪਾਲਿਸੀ ਮੈਮੋਰੈਂਡਮ ਪਾਸ ਕਰ ਦਿੱਤਾ। ਓਕੇ। ਪਾਲਿਸੀ ਮੈਮੋਰੈਂਡਮ ਇਹ ਸੀਗਾ ਕਿ ਜਿੱਦਾਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਕਈ ਵਾਰੀ ਆਪਾਂ ਗੱਲ ਕੀਤੀ ਹੈ ਕਿ ਇੱਕ ਕਨਸੈਪਟ ਹੁੰਦਾ ਹੈ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ, ਉਹਨੂੰ ਪੀਡੀ ਕਹਿੰਦੇ ਨੇ। ਜੀ। ਸੋ ਪੀਡੀ ਕੀ ਹੁੰਦੀ ਹੈ ਕਿ ਜਿਹੜੇ ਮਤਲਬ ਹੁਣ ਉਹਨਾਂ ਦੇ ਕੋਲ ਨਾ ਰਿਸੋਰਸਿਸ ਲਿਮਿਟਡ ਨੇ ਸਰਕਾਰ ਦੇ ਕੋਲ। ਸੋ ਪੀਡੀ ਇੱਕ ਇਹੋ ਜਿਹਾ ਟੂਲ ਹੈ ਕਿ ਜਿਹਦੇ ਵਿੱਚ DHS ਦਾ ਜਿਹੜਾ ਸਰਕਾਰੀ ਵਕੀਲ ਹੈ, ਉਹ ਕਹਿੰਦਾ ਕਿ ਕਿਉਂਕਿ ਸਾਡਾ ਕੇਸਿਸ ਦਾ ਬੈਕਲੌਗ ਇੰਨਾ ਜ਼ਿਆਦਾ ਵਧਿਆ ਹੋਇਆ ਵਾ, ਆਪਾਂ ਪੀਡੀ ਯੂਜ਼ ਕਰਕੇ ਤੁਹਾਡਾ ਨਾ ਕੇਸ ਆਪਾਂ ਅੱਗੇ ਨਹੀਂ ਆਪਾਂ ਚਾਰਜ ਕਰਾਂਗੇ, ਆਪਾਂ ਤੁਹਾਡਾ ਕੇਸ ਡ੍ਰੌਪ ਕਰ ਦਿੰਦੇ ਹਾਂ, ਤੁਹਾਨੂੰ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਦੇ ਦਾਂਗੇ, ਤੁਸੀਂ ਆਪਣਾ ਅਸਾਲਮ ਦਾ ਕੇਸ ਨਾ ਲੜੋ, ਹਨਾ। ਤੇ ਕਾਫੀ ਲੋਕੀ ਫਿਰ ਜਿਹਨਾਂ ਨੂੰ ਵਧੀਆ ਲੱਗਦਾ ਇਦਾਂ ਉਹ ਪੀਡੀ ਲੈ ਲੈਂਦੇ ਨੇ, ਕੰਮ-ਕੁਮ ਕਰ ਸਕਦੇ ਨੇ, ਅੱਗੇ ਹੋਰ ਹੈਡੇਕ 'ਚ ਨਹੀਂ ਪੈਂਦੇ, ਤੇ ਬਾਅਦ 'ਚ ਲੇਟਰ ਔਨ ਉਹ ਆਪਣਾ ਕੇਸ ਰੀਓਪਨ ਕਰਾ ਸਕਦੇ ਨੇ ਜਦੋਂ ਉਹਨਾਂ ਦਾ ਮੂਡ ਹੋਵੇ, ਹਨਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਸੀਗਾ ਕਿ ਜਿਹਨਾਂ ਨੂੰ ਪੀਡੀ, ਉਹਨਾਂ ਨੇ ਤਾਂ ਪਹਿਲਾਂ ਪੀਡੀ ਦਾ ਕੰਮ ਬੰਦ ਕਰਤਾ ਸੀਗਾ। ਤੇ ਫਿਰ ਇੱਕ ਹੋਰ ਹੁੰਦਾ ਐਡਮਿਨਿਸਟ੍ਰੇਟਿਵ ਕਲੋਜ਼ਰ, ਐਡਮਿਨ ਕਲੋਜ਼ਰ ਨੂੰ ਕਹਿੰਦੇ ਨੇ। ਐਡਮਿਨ ਕਲੋਜ਼ ਕੀ ਹੁੰਦਾ ਕਿ ਤੁਹਾਡੀ ਜਿੱਦਾਂ ਪ੍ਰੋਸੀਡਿੰਗ ਚੱਲ ਰਹੀ ਹੈ, ਹੁਣ ਤੁਹਾਡਾ ਵਿਆਹ ਹੋ ਗਿਆ, ਤੁਸੀਂ ਵੇਵਰ ਵਗੈਰਾ ਲੈਣਾ ਕੁਛ, ਹਨਾ, ਤੁਸੀਂ ਪ੍ਰੋਸੀਡਿੰਗ 'ਚ ਲੈ ਨਹੀਂ ਸਕਦੇ, ਤੇ ਤੁਸੀਂ ਜੱਜ ਨੂੰ ਰਿਕੁਐਸਟ ਕਰਦੇ ਸੀਗੇ ਕਿ ਮੇਰਾ 130 ਅਪਰੂਵ ਹੋ ਗਿਆ, ਮੈਨੂੰ ਐਡਮਿਨ ਕਲੋਜ਼ਰ ਦਿਓ ਤਾਂ ਕਿ ਮੈਂ ਆਪਣਾ ਵਿਆਹ ਵਾਲਾ ਕੇਸ ਪਰਸੂ ਕਰ ਸਕਾਂ। ਤੇ ਕਾਫੀ ਸਾਰੇ ਜੱਜ ਐਡਮਿਨ ਕਲੋਜ਼ਰ ਦੇ ਦਿੰਦੇ ਸੀਗੇ ਕਿ ਚੱਲ ਤੂੰ ਥੱਲੇ ਜਾ ਕੇ ਨਾ ਇਮੀਗ੍ਰੇਸ਼ਨ ਕੋ ਆਪਣਾ ਗ੍ਰੀਨ ਐਡਜਸਟਮੈਂਟ ਸਟੇਟਸ ਫਾਈਲ ਕਰਦੇ, ਅਪਰੂਵ ਕਰਾ ਲਿਆ, ਤੇ ਜਦੋਂ ਤੁਹਾਡਾ ਗ੍ਰੀਨ ਕਾਰਡ ਆ ਜਾਊਗਾ ਸਾਨੂੰ ਵਾਪਸ ਅਪਰੋਚ ਕਰੋ, ਆਪਾਂ ਕੇਸ ਬੰਦ ਕਰ ਦਾਂਗੇ। ਸੋ ਪੀਡੀ ਜਿਹੜੀ ਹੁੰਦੀ ਸੀ ਸਰਕਾਰੀ ਵਕੀਲ ਨੂੰ ਪਾਵਰ ਹੁੰਦੀ ਸੀਗੀ, ਐਡਮਿਨ ਕਲੋਜ਼ਰ ਜਿਹੜਾ ਹੁੰਦਾ ਸੀਗਾ ਉਹ ਜੱਜ ਨੂੰ ਪਾਵਰ ਹੁੰਦੀ ਸੀਗੀ। ਸੋ ਇਹਦੇ ਥੱਲੇ ਜਿੱਦਾਂ ਹੁਣ 1.3 ਮਿਲੀਅਨ ਕੇਸ ਪੈਂਡਿੰਗ ਸੀਗੇ, ਜੇ ਪੀਡੀ ਤੇ ਐਡਮਿਨ ਕਲੋਜ਼ਰ ਦਿੱਤਾ ਜਾਵੇ, ਘੱਟੋ ਘੱਟ ਹਾਫ ਤੋਂ ਜ਼ਿਆਦਾ ਕੇਸ ਉਹ ਸਿੱਧੇ ਨਿਪਟਾਰਾ ਕਰ ਸਕਦੇ ਨੇ। ਸੋ ਟਰੰਪ ਨੇ ਇਹ ਬੰਦ ਕਰ ਦਿੱਤਾ ਸੀਗਾ ਕਿ ਜੱਜ ਨੂੰ ਪਾਵਰ ਨਹੀਂ ਹੈਗੀ। ਸੋ ਜਿਹੜਾ ਮੈਮੋ ਹੈ ਵਾਪਸ ਆ ਗਿਆ ਹੈ, ਤੇ ਬਾਈਡਨ ਸਰਕਾਰ ਨੇ ਸਪੈਸ਼ਲੀ ਕਿਹਾ ਕਿ ਜਿਹੜੇ ਲੋਕ ਹੈ ਉਹਨਾਂ ਦਾ, ਕਿਉਂਕਿ ਆਪਾਂ ਪਹਿਲਾਂ ਪ੍ਰੋਮਿਸ ਕੀਤਾ ਸੀਗਾ ਕਿ ਆਪਾਂ ਇਮੀਗ੍ਰੇਸ਼ਨ ਸਿਸਟਮ ਨੂੰ ਸਟਰੋਂਗ ਬਣਾਵਾਂਗੇ। ਸੋ ਇਹ ਪੀਡੀ ਤੇ ਐਡਮਿਨ ਕਲੋਜ਼ਰ ਦੋਨੋਂ ਵਾਪਸ ਆ ਗਏ ਨੇ। ਸੋ ਉਹਨਾਂ ਨੇ ਕਿਹਾ, ਇਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਆ NTA ਵਗੈਰਾ, ਡਿਫੈਕਟਿਵ ਵਗੈਰਾ ਵੀ ਸੀਗੇ,
ਸਰਕਾਰੀ ਵਕੀਲ ਕੋ ਪਾਵਰ ਦੇ ਦਿੱਤੀ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਡਿਫੈਕਟਿਵ ਸੀਗੇ ਤੇ ਤੁਸੀਂ ਉਹਨੂੰ ਸਿੱਧੇ ਕੈਂਸਲ ਕਰਕੇ ਬੰਦੇ ਦੀਆਂ ਪ੍ਰੋਸੀਡਿੰਗਸ ਆਪਣੇ ਆਪ ਹੀ ਕੈਂਸਲ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ। ਹੁਣ ਜਿਹੜੇ ਆਪਾਂ ਕਈ ਵਾਰੀ ਕੀ ਦੇਖਿਆ ਕਿ ਜਦੋਂ ਇਹ ਪੀਡੀ ਦਾ ਕਨਸੈਪਟ ਚੱਲਦਾ ਸੀਗਾ, ਆਪਾਂ ਤਿਆਰੀ-ਤੁਰੀ ਕਰਕੇ ਜਾਂਦੇ ਸੀਗੇ ਉੱਥੇ ਹਨਾ, ਕਈ ਵਾਰੀ ਮਾਸਟਰ ਹੀਅਰਿੰਗ ਤੇ ਪਹਿਲੀ ਹੀਅਰਿੰਗ ਤੇ ਹੀ, ਤੇ ਸਰਕਾਰੀ ਵਕੀਲ ਜੱਜ ਦੇ ਆਉਣ ਤੋਂ ਪਹਿਲਾਂ ਹੀ ਗੱਲ ਕਰ ਲੈਂਦਾ ਸੀਗਾ ਸਾਡੇ ਨਾਲ ਕਿ ਮੈਂ ਪੀਡੀ ਦੇ ਲਈ ਤੁਹਾਡਾ ਕੇਸ ਪੁੱਟ ਫਾਰਵਰਡ ਕਰ ਸਕਦਾ, ਤੁਸੀਂ ਲੈਣੀ ਹੈ ਕਿ ਨਹੀਂ ਲੈਣੀ ਹੈ। ਤੇ ਆਪਾਂ ਆਪਣੇ ਕਲਾਇੰਟ ਨੂੰ ਪੁੱਛਦੇ ਸੀਗੇ ਕਿੱਦਾਂ ਤੈਨੂੰ ਪੀਡੀ ਚਾਹੀਦੀ ਹੈ, ਤੇ ਈਵਨ ਜੱਜ ਦੇ ਆਉਣ ਤੋਂ ਪਹਿਲਾਂ ਹੀ ਸਿੱਧਾ ਹੀ ਤੁਸੀਂ ਖੜੇ ਹੋ ਕੇ ਕਹਿ ਦਿੰਦੇ ਕਿ ਆਪਾਂ ਐਗਰੀ ਕਰਦੇ ਹਾਂ, ਆਪਾਂ ਪੀਡੀ ਦੇਣੀ ਹੈ। ਜੱਜ ਕਹਿੰਦਾ ਠੀਕ ਹੈ ਤੁਸੀਂ ਜਾਓ। ਸਾਰੀ ਜਿਹੜੀ ਤੁਹਾਡੀ ਹੀਅਰਿੰਗ ਸੀਗੀ 1 ਮਿੰਟ ਦੇ ਵਿੱਚ 2 ਮਿੰਟ ਦੇ ਵਿੱਚ ਕਨਕਲੂਡ ਹੋ ਜਾਂਦੀ ਸੀਗੀ ਹਨਾ। ਓਕੇ। ਸੋ ਕਿੰਨਾ ਅਦਾਲਤ ਦਾ ਫਿਰ ਟਾਈਮ ਬਚ ਜਾਂਦਾ ਹੈ ਨਾ। ਤੇ ਇਹ ਜਿਹੜੇ ਕਨਸੈਪਟਸ ਆ ਇਹ ਸਾਰੇ ਵਾਪਸ ਆ ਗਏ ਆ ਹੁਣ, ਤੇ ਉਹਨਾਂ ਨੇ ਕਾਫੀ ਸਟ੍ਰਿਕਟ ਗਾਈਡੈਂਸ ਦਿੱਤੀ ਹੈ ਕਿ ਤੁਸੀਂ ਇਹਨੂੰ ਇੰਪਲੀਮੈਂਟ ਕਰਨਾ ਹੈ, ਤੇ ਤੁਹਾਡੀ ਜਿਹੜੀ ਮੇਨ ਜਿਹੜੀ ਪ੍ਰਾਇੋਰਟੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਜਿਹੜੇ ਇੱਥੇ ਯੂਐਸ ਦੀ ਸਿਕਿਉਰਿਟੀ ਨੂੰ ਥ੍ਰੈਟ ਹੈਗੇ ਨੇ, ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਹੈ, ਕ੍ਰਿਮੀਨਲ ਐਕਟੀਵਿਟੀ ਕੀਤੀ ਹੈ। ਸੋ ਇਹਦੇ ਨਾਲ ਹੁਣ ਇਹ ਵੀ ਹੈ ਕਿ ਜਦੋਂ ਤੁਸੀਂ, ਤਾਂ ਕਰਕੇ ਮੈਂ ਬਾਰ-ਬਾਰ ਐਮਫਸਾਈਜ਼ ਕਰਦਾ ਕਿ ਕਿਸੇ ਪੰਗੇ-ਪੁੰਗਿਆਂ 'ਚ ਨਾ ਪਿਆ ਕਰੋ, ਲੜਾਈਆਂ ਝਗੜਿਆਂ 'ਚ ਨਾ ਪਿਆ ਕਰੋ, ਦਾਰੂ ਪੀ ਕੇ ਗੱਡੀ ਨਾ ਚਲਾਇਆ ਕਰੋ। ਇਹ ਹੁੰਦੀਆਂ ਛੋਟੀਆਂ-ਛੋਟੀਆਂ ਚੀਜ਼ਾਂ, ਜੀ। ਤੇ ਭਾਵੇਂ ਤੁਸੀਂ ਚੰਗੇ ਇਨਸਾਨ ਹੋਵੋ, ਪਰ ਜਦੋਂ ਫਿਰ ਤੁਸੀਂ ਕੋਰਟ ਦੇ ਮੂਹਰੇ ਜਾਂਦੇ ਹੋ ਹੱਥ ਜੋੜ ਕੇ ਜਾਣਾ ਪੈਂਦਾ, ਫਿਰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਤੇ ਇਹ ਚੀਜ਼ਾਂ ਤੁਹਾਡੇ ਫਿਰ ਜਦੋਂ ਡਿਸਕ੍ਰੈਸ਼ਨਰੀ ਰਿਲੀਫ ਜਿਹੜੇ ਆ ਜਿੰਨੇ ਵੀ ਹੈਗੇ ਆ ਪੀਡੀ, ਐਡਮਿਨ ਕਲੋਜ਼ਰ ਵਗੈਰਾ, ਇਹ 'ਚ ਕਈ ਵਾਰੀ ਇੰਟਰਫੇਅਰ ਕਰ ਦਿੰਦੇ ਨੇ। ਓਕੇ। ਸੋ ਬਿਲਕੁਲ ਇਹ ਵੈਸੇ ਵੀ ਇਕੱਲਾ ਇਸੇ ਨਹੀਂ, ਉੱਦਾਂ ਹੀ ਆਪਾਂ ਨੂੰ ਚੰਗੇ ਇਨਸਾਨ ਬਣ ਕੇ ਜਿਹੜਾ ਉਹ ਰਹਿਣਾ ਚਾਹੀਦਾ ਆ, ਬਾਕੀ ਸਾਰੀਆਂ ਚੀਜ਼ਾਂ ਤੋਂ ਜਿਹੜਾ ਉਹ ਪਰੇ ਰਹਿਣਾ ਚਾਹੀਦਾ ਹੈ। ਤੇ ਆਪਾਂ ਇੱਥੇ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਸਰੋਤਿਓ ਆਪਾਂ ਤੁਹਾਡੀਆਂ ਹੁਣ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਤੇ ਸਾਰਿਆਂ ਨੂੰ ਬੇਨਤੀ ਆ, ਇੱਕ ਸਵਾਲ ਪੁੱਛਣਾ ਹੈ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਨੂੰ। ਆਪਾਂ ਹੁਣੇ ਹੀ ਆਪਾਂ ਇੱਕ ਵਾਰੀ ਫੇਰ ਕਰ ਦਿੰਦੇ ਹਾਂ, ਤੇ ਆਪਾਂ ਸਿੱਧਾ ਹੀ ਜਿਹੜਾ ਉਹ ਸਵਾਲ ਦੇ ਵੱਲ ਨੂੰ ਜਿਹੜਾ ਉਹ ਵਧਣਾ ਹੈ। ਜਿੱਦਾਂ ਆਪਾਂ ਤੁਹਾਡਾ ਨਾਮ ਲਈਏ ਤੇ ਤੁਸੀਂ ਆਪਣਾ ਜਿਹੜਾ ਉਹ ਸਵਾਲ ਪੁੱਛਿਓ, ਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਝੂਠਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142, ਯਾਨੀ 5592943142, ਤੇ ਅਸਿਸਟੈਂਟ ਮੈਨੇਜਰ ਕੈਨਵਰਕ ਦਾ ਨੰਬਰ ਹੈ 5593133470, ਯਾਨੀ 5593133470। ਟੋਯੋਟਾ ਆਫ ਕਲੋਵਿਸ, 895 ਵੈਸਟ ਸ਼ਾਹ ਐਵਨਿਊ, ਕਲੋਵਿਸ। ਵਾਵੋਨਾ ਫਰੋਜ਼ਨ ਫੂਡ ਵਿਖੇ 5 ਜੂਨ ਦਿਨ ਸ਼ਨੀਚਰਵਾਰ ਨੂੰ ਸਵੇਰੇ 8 ਤੋਂ 1 ਵਜੇ ਤੱਕ ਜੌਬ ਫੇਅਰ ਲਗਾਇਆ ਜਾ ਰਿਹਾ ਹੈ 1265 ਨਾਰਥ ਮਿਨੇਵਾਵਾ ਐਵੀਨਿਊ, ਕਲੋਵਿਸ ਵਿਖੇ। ਆਪਣੀ ਆਇਡੈਂਟੀਫਿਕੇਸ਼ਨ ਦੇ 2 ਫਾਰਮਸ ਲੈ ਕੇ ਆਓ। ਇੱਕ ਵਾਰੀ ਫੇਰ ਵਾਵੋਨਾ ਫਰੋਜ਼ਨ ਫੂਡਸ ਵਿਖੇ 5 ਜੂਨ ਦਿਨ ਸ਼ਨੀਚਰਵਾਰ ਨੂੰ ਸਵੇਰੇ 8 ਤੋਂ ਦੁਪਹਿਰ 1 ਵਜੇ ਤੱਕ ਜੌਬ ਫੇਅਰ ਲਗਾਇਆ ਜਾਵੇਗਾ। ਐਡਰੈਸ 1265 ਨਾਰਥ ਮਿਨੇਵਾਵਾ ਐਵੀਨਿਊ, ਕਲੋਵਿਸ। ਆਇਡੈਂਟੀਫਿਕੇਸ਼ਨ ਦੇ 2 ਫਾਰਮਸ ਲੈ ਕੇ ਆਓ। ਕੰਮ ਸੇਮ ਦਿਨ ਸ਼ੁਰੂ ਹੋ ਸਕਦਾ ਹੈ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ, 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਲ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500, 4082722500। ਖਾਲਸਾ ਇੰਸ਼ੋਰੈਂਸ ਏਜੰਸੀ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ।
ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197. All loans are subject to credit and underwriting approval. Zender Mortgage, Zender Mortgage. मैं क्या जी ग्रोसरी ਲੈਣ ਚਲੀਏ? ਗਰੋਸਰੀ ਲੈਣਾ ਤਾਂ ਸਿਰਫ ਬਹਾਨਾ ਹੈ, ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ, ਸਭ ਨੂੰ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਆ। ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਜੀ ਜੁੜੇ ਹੋਏ ਨੇ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ ਬਿਲਕੁਲ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਤੇ ਜਿੱਦਾਂ ਮੈਂ ਬੇਨਤੀ ਕੀਤੀ ਸੀ, ਅਪੀਲ ਆ ਸਾਰਿਆਂ ਨੂੰ ਵੀ ਜਿੱਦਾਂ ਹੀ ਤੁਹਾਡਾ ਨਾਮ ਲਿਆ ਜਾਂਦਾ ਤੁਸੀਂ ਆਪਣਾ ਜਿਹੜਾ ਸਵਾਲ ਪੁੱਛਿਓ। ਸਵਾਲ ਇੱਕ ਹੀ ਜਿਹੜਾ ਆ ਉਹ ਤੁਸੀਂ ਪੁੱਛਿਓ ਤਾਂ ਜੋ ਅਸੀਂ ਵੱਧ ਤੋਂ ਵੱਧ ਜਿਹੜੀਆਂ ਆ ਉਹ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰ ਸਕੀਏ। ਤੇ ਆਓ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਹੜੇ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਰਣਬੀਰ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਇਹ ਸੀ, ਮੇਰੇ ਨਾ ਬ੍ਰਦਰ ਦੀ ਪਟੀਸ਼ਨ ਪਾਈ ਸੀ ਜੀ 2011 ਦੇ ਵਿੱਚ ਜੀ, ਤੇ ਉਹ ਹੁਣ ਕੀ ਹੋਇਆ ਰੀਸੈਂਟਲੀ ਉਹਦੀ ਵਾਈਫ ਦੀ ਡੈਥ ਹੋ ਗਈ, ਬੱਚੇ ਛੋਟੇ ਨੇ ਜੀ ਤੇ ਉੱਥੇ ਕਰੋਨਾ ਨਾਲ। ਤੇ ਉਹਨਾਂ ਦਾ ਸਰ ਇਹਨਾਂ ਦਾ ਕੀ ਬਣ ਸਕਦਾ ਹੈ? ਕਿਸੇ ਤਰੀਕੇ ਬੱਚੇ ਆ ਸਕਦੇ ਨੇ ਜਾਂ ਤਿੰਨੇ ਆ ਸਕਦੇ ਨੇ ਜਾਂ ਕੀ ਬਣ ਸਕਦਾ ਸਰ? ਅੱਛਾ, ਸੌਰੀ ਟੂ ਹੀਅਰ ਦੈਟ ਭਾਜੀ। ਅਨਫੋਰਚੂਨੇਟਲੀ ਜਿਹੜੀ ਗ੍ਰੀਨ ਕਾਰਡ ਦੀ ਜਿਹੜੀ ਲਾਈਨ ਹੁੰਦੀ ਹੈ ਨਾ, F4 ਕੈਟੇਗਰੀ, ਇਹਨੂੰ ਬਾਈਪਾਸ ਨਹੀਂ ਕੀਤਾ ਜਾ ਸਕਦਾ। ਕਿਸੇ ਦੇ ਹੱਥ ਵੱਸ ਹੈ ਨਹੀਂ, ਉਹਨਾਂ ਨੇ ਕਿਸੇ ਨੂੰ ਇਹ ਡਿਸਕ੍ਰੈਸ਼ਨਰੀ ਪਾਵਰ ਦਿੱਤੀ ਨਹੀਂ। ਤੇ ਤੁਹਾਡੇ ਕੇਸ ਦੇ ਵਿੱਚ ਹਿਊਮੈਨਿਟੇਰੀਅਨ ਪੈਰੋਲ ਐਪਲੀਕੇਬਲ ਨਹੀਂ ਹੈਗਾ ਕਿਉਂਕਿ ਪੇਰੈਂਟ ਉੱਥੇ ਹੈਗਾ, ਹੈ ਨਾ। ਜਿਹੜੇ ਕਈ ਵਾਰੀ ਇੱਦਾਂ ਦੇ ਕੇਸ ਹੁੰਦੇ ਨੇ ਕਿ ਕੋਈ ਇੱਦਾਂ ਦੀ ਐਮਰਜੈਂਸੀ ਹੋਵੇ ਕਿ US ਦੇ ਵਿੱਚ ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ, ਕੋਈ US ਦੇ ਵਿੱਚ ਸਿੱਕ ਹੋ ਗਿਆ ਹੈ ਨਾ, ਪੈਰੈਂਟ ਨੇ ਫਾਈਲ ਕੀਤੀ ਆ, ਉਸ ਕੇਸਿਸ ਦੇ ਵਿੱਚ ਮਿਲ ਜਾਂਦਾ, ਪਰ ਜਿਹੜਾ ਤੁਹਾਡਾ ਸਿਬਲਿੰਗ ਪਟੀਸ਼ਨ ਹੈ ਇਹਦੇ ਵਿੱਚ ਨਹੀਂ ਮਿਲ ਸਕਦਾ ਜੀ। ਸੌਰੀ ਵੀਰ ਜੀ। ਸੋ ਪਤਾ ਨਹੀਂ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਕੀ ਹੋਊਗਾ, ਪਰ ਸੌਰੀ ਟੂ ਹੀਅਰ। ਅਗਲੇ ਕਾਲਰ ਅਮਰੀਕ ਕਟਵਾਲ। ਹਾਂਜੀ, ਸਿਟੀਜ਼ਨਸ਼ਿਪ ਦਾ ਪਤਾ ਕਰਨਾ ਜੀ ਕਿੰਨਾ ਟਾਈਮ ਲੱਗ ਰਿਹਾ ਤੇ ਇਨਫੋਰਮ ਕਰਨਾ ਜਰੀਆ ਇਸ ਵੇਲੇ ਕੀ ਹੈ, ਈਮੇਲ ਕਰਦੇ ਆ, ਲੈਟਰ ਪਾਉਂਦੇ ਆ, ਤੇ ਜਾਂ ਹੁਣ ਕੋਈ ਪ੍ਰੋਸੈਸ ਚੇਂਜ ਤਾਂ ਨਹੀਂ ਕੀਤਾ ਸਹੁੰ ਦਾ ਜਾਂ ਫਿੰਗਰਪ੍ਰਿੰਟ ਦਾ? ਉਹਦੇ ਬਾਰੇ ਡਿਟੇਲ ਦੇ ਦਿਓ। ਸਾਲ ਹੋ ਗਿਆ ਅਪਲਾਈ ਕੀਤਾ ਜੀ। ਕਿਹੜੇ ਸਰਵਿਸ ਸੈਂਟਰ 'ਚ ਤੁਸੀਂ ਅਪਲਾਈ ਕੀਤਾ ਸੀਗਾ? ਇੱਥੇ ਸੈਕਰਾਮੈਂਟੋ, ਆਪਣੇ ਇੱਧਰ ਇੱਥੇ ਕੀਤਾ ਜੀ।
ਸੈਕਰਾਮੈਂਟੋ ਜੀ। ਸੈਕਰਾਮੈਂਟੋ ਦਾ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਪਹਿਲੀ ਗੱਲ ਤਾਂ ਜਿਹੜੇ ਸਾਰੇ ਪ੍ਰੋਸੈਸਿੰਗ ਸੈਂਟਰ ਹੈ ਉਹਦੇ ਵਿੱਚ ਘੱਟੋ ਘੱਟ 1.5 ਸਾਲ ਤਕਰੀਬਨ ਸਾਰਿਆਂ ਨੂੰ ਲੱਗ ਰਿਹਾ। ਸੈਕਰਾਮੈਂਟੋ ਦਾ ਜਿਹੜਾ ਟਾਈਮ ਹੈ 17 ਮਹੀਨੇ ਤੋਂ 19 ਮਹੀਨੇ ਹੈ। ਪ੍ਰੋਸੈਸ ਕੋਈ ਚੇਂਜ ਨਹੀਂ ਹੋਇਆ, ਉਹਨਾਂ ਨੇ ਇੰਟਰਵਿਊ ਵਗੈਰਾ ਉਹ ਸਾਰਾ ਕੁਛ ਉਹਨਾਂ ਨੇ ਕਰਨਾ ਹੀ ਹੈ। ਬਸ ਇਹ ਹੈ ਕਿ ਹੁਣ ਪਾਰਕਿੰਗ ਲੋਟ 'ਚ ਉਹ ਇਕੱਲੇ ਛੋਟੇ ਗਰੁੱਪਸ ਦੇ ਵਿੱਚ ਕਰਕੇ ਸਹੁੰ ਚੁਕਾ ਦਿੰਦੇ ਨੇ। ਪਹਿਲਾਂ ਵਾਂਗੂ ਵੱਡੀਆਂ ਸੈਰੇਮਨੀਜ਼ ਨਹੀਂ ਕਰਦੇ, ਬਸ ਇਹੀ ਫਰਕ ਹੈ। ਤੇ 19 ਮਹੀਨੇ ਦਾ ਟਾਈਮ ਹੈ ਸੈਕਰਾਮੈਂਟੋ ਦਾ। ਜੀ। ਸੋ ਜੇ ਸਾਲ ਹੋਇਆ ਆ ਤੇ ਅਜੇ ਅੱਧਾ ਸਾਲ ਹੋਰ ਜਿਹੜਾ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਆ। ਤੇ ਇੱਕ ਜਿਹੜਾ ਕਾਮਨ ਸਵਾਲ ਟਿਟਕੀਆਂ ਨਾ ਜੀ, ਆਪਾਂ ਨੂੰ ਜਿਹੜਾ ਆਉਣਾ ਹੀ ਆਉਣਾ ਆ, ਇੰਡੀਆ ਦੇ ਵਿੱਚ ਅੰਬੈਸੀਆਂ ਖੁੱਲ੍ਹ ਗਈਆਂ ਜਿਨ੍ਹਾਂ ਦੇ ਅਪਲਾਈ ਕੀਤੇ ਹੋਏ ਆ, ਉਹ ਕੀ ਪੋਜੀਸ਼ਨਾਂ ਚੱਲ ਰਹੀਆਂ? ਸੋ ਉਸ ਦੇ ਬਾਰੇ ਜਿਹੜਾ ਆਪਾਂ ਨੂੰ ਜ਼ਰੂਰ, ਜੇ ਤੁਸੀਂ ਪਹਿਲਾਂ ਹੀ ਦੱਸ ਦਿਓ। ਇੰਡੀਆ ਦੇ ਵਿੱਚ ਜਿਹੜੀਆਂ ਬੜੇ ਲਿਮਿਟਿਡ ਵੇ ਨਾਲ ਉਹ ਆਪਰੇਟ ਕਰ ਰਹੇ ਨੇ। ਸਟੂਡੈਂਟ ਵੀਜ਼ੇ ਜਿੱਦਾਂ ਉਹਨਾਂ ਦੇ ਸੀਗੇ, ਪੁਰਾਣੇ ਵੀ ਡੱਕੇ ਹੋਏ ਸੀਗੇ, ਹੁਣ ਵੀ। ਤੇ ਕਾਫੀ ਵੱਡਾ ਉਹਨਾਂ ਨੇ ਆਰਟੀਕਲ ਛਪਿਆ ਸੀਗਾ ਕਿ ਨਹੀਂ ਕਰ ਸਕਦੇ ਉਹ। ਕੋਵਿਡ ਦੀ ਜਿਹੜੀ ਸੈਕਿੰਡ ਵੇਵ ਹੈ ਬੰਦ ਹੈਗੇ ਆ। ਜਿਹੜੇ ਵੀ ਭੈਣ ਭਰਾ ਵਾਲੇ ਕੇਸ ਸੀਗੇ ਜਾਂ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਰਿਲੇਟਿਵ ਸੀਗੇ, ਉਹ ਕਿਸੇ ਦੀ ਵਾਰੀ ਨਹੀਂ ਹੁਣ ਆਉਣੀ। ਜਿਹੜੀ ਪਹਿਲ ਹੈਗੀ ਆ ਉਹ ਐਮਰਜੈਂਸੀ ਵੀਜ਼ਾ ਵਾਸਤੇ ਹੈਗੀ ਆ। ਤੇ ਬੜੇ ਲਿਮਿਟਿਡ ਕੇਸ, ਤੇ ਸਾਰਿਆਂ ਨੂੰ ਉਹਨਾਂ ਨੇ ਈਮੇਲ, ਜਿਹਨਾਂ ਦੇ ਪੇਪਰ ਪੂਰੇ ਸੀਗੇ ਉਹਨਾਂ ਨੇ ਈਮੇਲਸ ਭੇਜਣੀਆਂ ਸ਼ੁਰੂ ਕਰਤੀਆਂ ਸਾਰਿਆਂ ਨੂੰ। ਬੈਕ ਐਂਡ ਉਹਨਾਂ ਦਾ ਬਹੁਤ ਸਟਰੋਂਗ ਹੋ ਗਿਆ ਹੁਣ। ਬੈਕ ਐਂਡ ਤੇ ਤਕਰੀਬਨ ਜਿਹੜੇ ਕਲਾਇੰਟ ਸਾਡੇ ਸੀਗੇ ਸਾਰਿਆਂ ਦੇ ਹੀ ਉਹਨਾਂ ਨੇ ਕਹਿਤਾ ਕਿ ਤੁਹਾਡੇ ਡਾਕੂਮੈਂਟ ਕੰਪਲੀਟ ਹੈ। ਕਾਫੀ ਲੋਕਾਂ ਨੂੰ ਉਹ ਈਮੇਲ ਆਲਰੇਡੀ ਆ ਗਈ ਹੋਣੀ ਹੈ ਕਿ ਜਦੋਂ ਫਿਰ ਖੁੱਲੂਗੇ ਆਪਾਂ ਤੁਹਾਡੀ ਇੰਟਰਵਿਊ ਸੈੱਟ ਕਰਾਂਗੇ। ਤੇ ਉਹ ਨਹੀਂ ਖੁੱਲੇ, ਪਰ ਇਹਦੇ ਕਰਕੇ ਉਹਨਾਂ ਨੇ ਨਾ ਬੈਕ ਐਂਡ ਤੇ ਆਪਣਾ ਜਿਹੜਾ ਕੰਮ ਆ ਉਹ ਖਿੱਚਤਾ ਕਾਫੀ, ਤੇ ਕਾਫੀ ਜ਼ਿਆਦਾ ਜਿਹੜੀ ਪ੍ਰੋਸੈਸਿੰਗ ਕਰ ਲਈ ਹੈ। ਹੁਣ ਵੇਟ ਐਂਡ ਵਾਚ ਹੀ ਹੈ, ਪਰ ਇਹ ਹੈ ਕਿ ਜਦੋਂ ਹੁਣ ਫਿਰ ਖੁੱਲੇ ਕੌਂਸੂਲੇਟ ਕਾਫੀ ਤੇਜ਼ੀ ਨਾਲ ਕਰ ਸਕਦਾ। ਪਰ ਕਿਉਂਕਿ ਇੰਡੀਆ 'ਚ ਜੋ ਹਾਲਾਤ ਚੱਲ ਰਹੇ ਸੀਗੇ, ਇੰਨੇ ਬੰਦੇ ਉਹ ਲੈ ਕੇ ਨਹੀਂ ਜਾਊਗੇ ਆਪਣੇ ਕਦੀ ਉੱਥੇ ਜਿਹੜੀ ਐਮਬੈਸੀ ਦੇ ਫਲੋਰ ਦੇ ਉੱਤੇ, ਹਨਾ ਜੀ। ਤੇ ਵੇਟ ਕਰਨਾ ਪੈਣਾ। ਇਹਦੇ ਨਾਲ ਮੈਨੂੰ ਪਤਾ ਅੱਗੇ ਹੋਰ ਇੱਕ ਸਵਾਲ ਆਣਾ ਹੈ ਕਿ ਕਿੰਨੀ ਦੇਰ ਹੋਰ ਲੱਗੂਗੀ, ਹਨਾ। ਕੋਵਿਡ ਵਾਲਾ ਡਿਲੇ ਤਾਂ ਤੁਸੀਂ ਪਹਿਲਾਂ ਤੁਹਾਨੂੰ ਵਿੱਚ ਪਾਣੀ ਪੈਣਾ। ਸਾਨੂੰ ਖੁਦ ਨਹੀਂ ਪਤਾ ਕਿ ਇਹ 6 ਮਹੀਨੇ ਹੋਰ ਚੱਲਣਾ ਹੈ, 4 ਮਹੀਨੇ ਹੋਰ ਚੱਲਣਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਿਹੜੇ F1 ਕੈਟੇਗਰੀ ਹੁੰਦੀ ਹੈ, ਅਨਮੈਰਿਡ ਸਨ ਐਂਡ ਡਾਟਰ ਆਫ US ਸਿਟੀਜ਼ਨ, ਹਨਾ। ਇਹਦੀ ਜਿਹੜੀ ਵੇਟ ਚੱਲਦੀ ਪਈ ਹੈ ਅਨਮੈਰਿਡ ਬੱਚਿਆਂ ਦੀ US ਸਿਟੀਜ਼ਨ ਦੇ, ਉਹ ਹੈਗੀ ਆ ਨਵੰਬਰ 2014 ਵਾਲੇ ਕੇਸ ਕਰ ਰਹੇ ਨੇ। ਉਸ ਤੋਂ ਬਾਅਦ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਜਿਹੜੇ ਹੈਗੇ ਨੇ, ਉਹਨਾਂ ਦੀ ਚੱਲ ਰਹੀ ਹੈ 2015 ਅਗਸਤ। ਜਿਹੜੇ ਮੈਰਿਡ ਸਨ ਐਂਡ ਡਾਟਰ ਆਫ US ਸਿਟੀਜ਼ਨ ਹੈਗੇ, ਉਹਨਾਂ ਦੀ ਚੱਲ ਰਹੀ ਹੈ ਸਪਟੰਬਰ 2008। 13 ਸਾਲ ਦੀ ਵੇਟ ਹੈਗੀ ਉਹਨਾਂ ਦੀ ਔਨ ਐਵਰੇਜ। ਤੇ ਜਿਹੜੇ ਸਿਬਲਿੰਗ ਵਾਲੇ ਹੈਗੇ F4, ਉਹਨਾਂ ਦੀ ਚੱਲ ਰਹੀ ਹੈ ਮਈ 2005। ਸੋ ਇੱਕ ਵਾਰੀ ਇਨ ਸਮਰੀ, ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਹੈ ਉਹਨਾਂ ਦੀ 7-8 ਸਾਲ ਦੀ ਵੇਟ ਹੈ। ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚੇ ਉਹਨਾਂ ਦੀ 12-13 ਸਾਲ ਦੀ ਵੇਟ ਹੈ। ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਹੈ ਉਹਨਾਂ ਦੀ ਵੇਟ ਹੈਗੀ ਆ 6-7 ਸਾਲ। ਤੇ ਜਿਹੜੇ ਭੈਣ ਭਾਈ ਵਾਲੇ ਕੇਸ ਹੈ ਉਹਨਾਂ ਦੀ ਵੇਟ ਹੈਗੀ ਆ 16 ਸਾਲ। ਸੋ ਇਹ ਵਾਲੀ ਵੇਟ ਤਾਂ ਤੁਹਾਨੂੰ ਕਰਨੀ ਹੀ ਪੈਣੀ ਹੈ। ਤੇ ਉਹਦੇ ਨਾਲ ਜਿਹੜਾ ਦੀ ਵੀ ਭਾਵੇਂ ਨੰਬਰ ਤੁਹਾਡਾ ਆ ਵੀ ਗਿਆ ਹੈ, ਭਾਵੇਂ ਕਰੰਟ ਵੀ ਹੈ, ਤੁਹਾਡੀ ਇਸ ਵੇਲੇ ਇੰਟਰਵਿਊ ਨਹੀਂ ਹੋ ਸਕਦੀ ਕੌਂਸੂਲੇਟ ਦੀ। ਸਾਨੂੰ ਸਾਰਿਆਂ ਨੂੰ ਵੇਟ ਕਰਨੀ ਪੈਣੀ ਹੈ। ਜਦੋਂ ਉਹ ਖੁੱਲੂਗੇ ਉਦੋਂ ਹੀ ਪ੍ਰੋਸੈਸ ਅੱਗੇ ਤੁਰੂਗਾ। ਜੀ। ਸੋ ਜਦੋਂ ਜਿੱਦਾਂ ਤੁਸੀਂ ਕਹਿੰਦੇ ਆ ਟਿਟਕੀਆਂ ਨਾ ਜੀ ਵੀ ਐਮਰਜੈਂਸੀ ਵੀਜ਼ਾਸ ਦੇ ਰਹੇ ਆ, ਉਹਦੇ ਵਿੱਚ ਕੋਈ ਉਹਨਾਂ ਨੇ ਸਪੈਸ਼ਲ ਕਾਈਂਡ ਆਫ ਐਮਰਜੈਂਸੀ ਵੀਜ਼ਾ, ਬੜਾ ਵੇਗ ਜਿਹਾ ਟਰਮ ਹੈ ਐਮਰਜੈਂਸੀ, ਉਹ ਕਿਹਨੂੰ ਐਮਰਜੈਂਸੀ ਜਿਹੜੀ ਰਾਈਟ ਨਾਓ ਮੰਨਦੇ ਆ? ਵੈਸੇ ਕਿਸੇ ਦੇ ਇੱਥੇ ਫੈਮਿਲੀ ਮੈਂਬਰ ਦੀ ਡੈਥ ਹੋ ਗਈ US ਦੇ ਵਿੱਚ, ਹਨਾ, ਫਾਦਰ ਦੀ ਡੈਥ ਹੋ ਗਈ, ਕੋਈ ਬੜੀ ਜ਼ਿਆਦਾ ਸੀਰੀਅਸ ਡਿਸੇਬਿਲਿਟੀ ਆ ਗਈ ਜਿਹਦੇ ਕਰਕੇ ਕਿ ਉਹਨਾਂ ਨੂੰ ਇੱਥੇ ਵਿਜ਼ਿਟ ਕਰਨਾ ਹੀ ਕਰਨਾ ਪੈਣਾ, ਹਨਾ। ਹਸਬੈਂਡ ਵਾਈਫ ਦਾ ਕੇਸ ਹੋ ਗਿਆ, ਤੇ ਜਿਹੜੀ ਜਿੱਦਾਂ ਮੈਡੀਕਲ ਐਮਰਜੈਂਸੀ ਕਹਿ ਲਓ, ਉਹ ਜ਼ਿਆਦਾਤਰ ਹਿਊਮੈਨਿਟੇਰੀਅਨ ਬੇਸਿਸ ਤੇ ਕੁਆਲੀਫਾਈ ਕਰਦੇ ਨੇ। ਓਕੇ ਜੀ। ਅਗਲੇ ਕਾਲ ਆਪਾਂ ਕਈ ਨਾ ਵਿੱਚ ਟਰਾਈ ਕੀਤੇ ਸੀਗੇ, ਕਿਸੇ ਦੀ ਬਾਂਹ ਟੁੱਟ ਗਈ ਸੀ, ਕਿਸੇ ਨੂੰ ਸਾਈਕੈਟਰਿਸਟ ਜਿੱਦਾਂ ਮੈਂਟਲ ਥੋੜੀ ਜਿਹੀ ਪ੍ਰੋਬਲਮ ਆ ਗਈ ਸੀਗੀ, ਤੇ ਇਮੀਗ੍ਰੇਸ਼ਨ ਨੇ ਰਿਜੈਕਟ ਕਰਤਾ। ਕਹਿੰਦੇ ਕਿ ਮੈਂਟਲ ਇਲਨੈਸ ਆਪਾਂ ਕਰਦੇ ਨਹੀਂ, ਤੁਸੀਂ ਇੱਥੇ ਜਿਹੜੀ ਹੈਗੀ ਆ ਆਪਣੇ ਆਪ ਨੂੰ ਐਡਮਿਟ ਕਰਾ ਸਕਦੇ ਹੋ ਵਾਰਡ ਵਗੈਰਾ ਦੇ ਵਿੱਚ। ਤੇ ਜਿਹੜੀ ਬਾਂਹ ਵਗੈਰਾ ਟੁੱਟੀ ਸੀਗੀ ਇੱਕ, ਉਹ ਕਹਿੰਦੇ ਕਿ ਇਹ ਵੀ ਇਨਫ ਐਮਰਜੈਂਸੀ ਨਹੀਂ ਹੈਗੀ। ਇੱਕ ਸਾਡਾ ਸੀਗਾ, ਉਹਨੂੰ ਟਰਮੀਨਲ ਕੈਂਸਰ ਹੋ ਗਿਆ ਸੀਗਾ, ਉਹਨੂੰ ਹਿਊਮੈਨਿਟੇਰੀਅਨ ਪੇਰੋਲ ਉਹਨਾਂ ਨੇ ਦੇ ਦਿੱਤਾ ਸੀਗਾ। ਉਹ ਕਹਿੰਦੇ ਕਿ ਇਹ ਟਰਮੀਨਲ ਜਿਹੜੀ ਇਲਨੈਸ ਜਿਹੜੀ ਹੈਗੀ ਆ, ਇਹ ਮੈਡੀਕਲ ਰੀਜ਼ਨ ਲਈ ਹਿਊਮੈਨਿਟੇਰੀਅਨ ਬੇਸਿਸ ਤੇ ਕੁਆਲੀਫਾਈ ਕਰਦੀ ਹੈ। ਅਨਫੋਰਚੂਨੇਟਲੀ ਉਹ ਫਿਰ ਰਿਲੇਟਿਵ ਦੀ ਡੈਥ ਵੀ ਹੋ ਗਈ ਸੀਗੀ। ਤੇ ਫਿਰ ਅੱਗੇ ਜਿਹੜਾ ਸੀਗਾ ਕੇਸ ਵੀ, ਹੁਣ ਆਪਾਂ ਉਹਨਾਂ ਦਾ ਹਿਊਮੈਨਿਟੇਰੀਅਨ ਬੇਸਿਸ ਤੇ ਅੱਗੇ ਕਰ ਸਕਦੇ ਹਾਂ, ਜਿਹੜਾ ਸਰਵਾਈਵਿੰਗ ਰਿਲੇਟਿਵ ਵਾਲਾ, ਕਿਉਂਕਿ ਬੰਦਾ US ਦੇ ਵਿੱਚ ਆ ਗਿਆ ਸੀਗਾ ਪਿਛਲੇ ਮਹੀਨੇ। ਤੇ ਹੋਰ ਕੇਸਿਸ ਬੜੇ ਰੇਅਰ ਹੈਗੇ ਆ। ਹੁਣ ਇਹ ਨਹੀਂ ਕਿ ਸਾਰਾ ਇੰਡੀਆ ਹੀ ਚੱਲ ਜਾਵੇ ਕਿ ਐਮਰਜੈਂਸੀ ਦੇ ਥੱਲੇ ਸਾਨੂੰ ਵੀਜ਼ਾ ਦਿੱਤਾ ਜਾਵੇ। ਜੀ ਨਹੀਂ, ਬਿਲਕੁਲ। ਸੋ ਇੰਤਜ਼ਾਰ ਕਰਨਾ ਪੈਣਾ ਹੈ। ਹੋਰ ਇਸ ਤੋਂ ਇਲਾਵਾ ਜਿਹੜਾ ਆ ਹੋਰ ਕੋਈ ਮੁੱਖ ਤੌਰ ਤੇ ਹੈ ਨਹੀਂ ਆ। ਅੰਮ੍ਰਿਤ ਜੀ, ਕੀ ਸਵਾਲ ਹੈ? ਹੈਲੋ। ਹਾਂਜੀ ਭਾਈ। ਸਤਿ ਸ਼੍ਰੀ ਅਕਾਲ ਜੀ ਭਾਈ, ਮੈਂ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਜੀ ਆਪਣਾ 2019 ਦੇ ਵਿੱਚ,
ਜੀ ਮੈਨੂੰ ਕਾਫੀ ਟਾਈਮ ਹੋ ਗਿਆ ਜੀ, ਮੇਰਾ ਕੋਈ ਰਿਸਪੌਂਸ ਨਹੀਂ ਆਇਆ। ਤੇ ਜੀ ਮੈਂ ਇੱਕ ਇਹ ਪੁੱਛਣਾ ਸੀ ਜੀ, ਇੱਕ ਮੇਰਾ ਗ੍ਰੀਨ ਕਾਰਡ ਦਾ ਵੇਟ ਟਾਈਮ ਪੁੱਛਣਾ, ਇੱਕ ਮੈਂ ਆਪਣਾ I-94 ਪੁੱਛਣਾ ਸੀ ਜੀ, ਉਹ ਕਿੱਦਾਂ ਅਪਲਾਈ ਕਰਨਾ ਜੀ? ਕਿਉਂਕਿ ਉਹ ਮੈਂ ਕੋਸ਼ਿਸ਼ ਕਰ ਰਿਹਾ ਪਰ ਉਹ ਹੋ ਨਹੀਂ ਰਿਹਾ ਜੀ ਆਨਲਾਈਨ। ਤੁਸੀਂ ਆਪਣਾ ਅਸਾਈਲਮ ਦੇ ਥਰੂ ਕੀਤਾ ਸੀਗਾ? ਹਾਂਜੀ, ਅਸਾਈਲਮ ਦੇ ਥਰੂ ਕੀਤਾ ਸੀ ਜੀ। ਭਾਜੀ ਗ੍ਰੀਨ ਕਾਰਡ ਦੀ ਤਾਂ ਉਹਨਾਂ ਦੀ ਨਾ ਵੇਟ ਕਾਫੀ ਜ਼ਿਆਦਾ। ਕਿਹੜੇ ਆਪਣੇ ਇਲਾਕੇ ਦੇ ਵਿੱਚ ਤੁਸੀਂ ਲੋਕੇਟਡ ਹੋ? ਜੀ ਕਨੈਟੀਕਟ ਜੀ। ਕਨੈਟੀਕਟ ਚੋਂ? ਨੇਬਰਾਸਕਾ ਸੈਂਟਰ ਜੀ, ਸੌਰੀ ਟੈਕਸਸ ਸੈਂਟਰ ਸੀ ਜੀ। ਨੇਬਰਾਸਕਾ ਸਰਵਿਸ ਸੈਂਟਰ ਹੈ? ਨਹੀਂ ਨੇਬਰਾਸਕਾ ਸਰਵਿਸ ਸੈਂਟਰ, ਟੈਕਸਸ ਕਹਿ ਰਹੇ ਆ, ਟੈਕਸਸ ਸਰਵਿਸ ਸੈਂਟਰ। ਅੱਛਾ ਜੀ। ਇਹਦੇ ਵਿੱਚੋਂ ਦੀ ਸਭ ਤੋਂ ਫਾਸਟੈਸਟ ਤਾਂ ਜਿਹੜਾ ਹੈਗਾ ਉਹ ਨੇਬਰਾਸਕਾ ਹੀ ਹੈ। ਤੇ ਔਨ ਐਵਰੇਜ ਜਿਹੜਾ ਗ੍ਰੀਨ ਕਾਰਡ ਦਾ ਜਿਹੜਾ ਅਸਾਈਲਮ ਦੇ ਥਰੂ ਜਿਹੜਾ ਗ੍ਰਾਂਟ ਦਾ ਹੈਗਾ ਉਹਦਾ ਟਾਈਮ ਇਸ ਵੇਲੇ ਹੈਗਾ 13 ਮਹੀਨਿਆਂ ਤੋਂ ਲੈ ਕੇ 37 ਮਹੀਨੇ। ਸੋ ਡਿਪੈਂਡ ਕਰਦਾ ਹੈ ਕਿ ਇਹ ਕਿੱਦਾਂ ਤੁਹਾਡਾ ਚੱਲਣਾ। I-94 ਵਗੈਰਾ ਦੀ ਤੁਹਾਨੂੰ ਕੋਈ ਲੋੜ ਨਹੀਂ ਜੇ ਤੁਹਾਡਾ ਅਸਾਈਲਮ ਗ੍ਰਾਂਟ ਹੈ। ਤੁਸੀਂ ਜਿਹੜਾ ਆਪਣੇ ਦੋਨੋਂ ਜਿਹੜੇ ਵਰਕ ਪਰਮਿਟ ਹੈਗੇ ਆ, ਇੱਕ ਅਸਾਈਲਮ ਦੇ ਬੇਸ ਤੇ ਇੱਕ ਜਿਹੜੀ ਐਡਜਸਟਮੈਂਟ ਹੈਗੀ ਆ C9, ਉਹ ਦੋਨੋਂ ਤੁਸੀਂ ਅਪਲਾਈ ਕਰੋ, ਉਹਨਾਂ ਤੁਹਾਡਾ ਕੰਮ ਚੱਲੀ ਜਾਊਗਾ ਹਨਾ। I-94 ਦੀ ਵੈਰੀਫਿਕੇਸ਼ਨ ਤੁਹਾਨੂੰ ਚਾਹੀਦੀ ਨਹੀਂ, ਟਰੈਵਲ ਤੁਸੀਂ ਕਰ ਨਹੀਂ ਸਕਦੇ ਇਸ ਵੇਲੇ। ਜੀ ਜੀ। ਸੋ ਬਿਲਕੁਲ 2019 ਦਾ ਕੀਤਾ 37 ਮਹੀਨੇ ਤੱਕ, ਯਾਨੀ ਕਿ 3 ਸਾਲ ਤੱਕ ਵੀ ਜਿਹੜਾ ਉਹ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈਗਾ ਆ। ਅਗਲੇ ਕਾਲਰ ਅਮਰਪਾਲ, ਕੀ ਸਵਾਲ ਹੈ ਜੀ? ਹਾਂਜੀ, ਪੁੱਛਣਾ ਸੀ ਆਪਣੇ US ਸਿਟੀਜ਼ਨ ਦੇ ਪੇਰੈਂਟਸ ਨੂੰ ਕਿੰਨਾ ਟਾਈਮ ਲੱਗ ਰਿਹਾ ਜੀ? ਕਿਹੜੇ ਕੇਸ ਚੱਲ ਰਹੇ ਆ ਇਸ ਵੇਲੇ? ਪੇਰੈਂਟਸ ਤਾਂ ਇਮੀਡੀਏਟ ਰਿਲੇਟਿਵਸ ਦੇ ਵਿੱਚ ਹੀ ਆ ਜਾਂਦੇ ਨੇ ਤੇ ਕੋਈ ਐਸਾ ਉਹਨਾਂ ਦੀ ਵੇਟ ਨਹੀਂ ਹੁੰਦੀ। ਬਸ ਤੁਹਾਡਾ ਇਹ ਹੈ ਕਿ ਪ੍ਰੋਸੈਸਿੰਗ ਟਾਈਮ ਤੇ ਜਿਹੜਾ ਉਹ ਇੰਟਰਵਿਊ ਜਦੋਂ ਉਹਨਾਂ ਨੇ ਖੋਲਣੀ ਹੈ ਉਹ ਵਾਲਾ ਟਾਈਮ, ਤੇ ਉਹ ਇਸ ਵੇਲੇ ਇੰਡੀਆ ਦੇ ਵਿੱਚ ਬੰਦ ਆ। ਸੋ ਜਦੋਂ ਖੁੱਲੂਗਾ ਤਕਰੀਬਨ 1.5 ਕੁ ਸਾਲ ਲੱਗਦਾ ਸੀਗਾ, ਹੁਣ ਕੋਵਿਡ ਕਰਕੇ ਉਹਨਾਂ ਨੇ ਕੇਸ ਪ੍ਰੋਸੈਸ ਨਹੀਂ ਕੀਤੇ। ਸੋ ਦੇਖੋ ਕਿੱਦਾਂ ਬੈਕਲੌਗ ਆਉਂਦਾ, ਤੇ ਜੇ ਤੁਸੀਂ ਅੱਜ ਕਰਦੇ ਹੋ ਮੇਰੇ ਹਿਸਾਬ ਨਾਲ ਤੁਹਾਨੂੰ 2-2.5 ਸਾਲ ਲੱਗ ਸਕਦੇ ਆ ਹੁਣ ਆਸਾਨੀ ਦੇ ਨਾਲ। ਜੀ ਜੀ। ਅਗਲੇ ਕਾਲਰ ਹਰਪ੍ਰੀਤ। ਹਾਂਜੀ ਰਾਜੂ, ਮੈਂ ਪਤਾ ਕਰਨਾ ਸੀਗਾ ਆਪਣਾ ਡਾਕਾ ਵਾਲਿਆਂ ਦਾ ਕੁਝ ਹੋ ਰਿਹਾ ਜਾਂ ਫਿਰ ਉੱਥੇ ਹੀ ਬਸ ਖੜਾ ਤਾ ਇਹਨਾਂ ਨੇ? ਅਜੇ ਉੱਥੇ ਹੀ ਖੜਾ ਜੀ, ਕੁਛ ਨਹੀਂ ਹੋ ਰਿਹਾ ਕਿਉਂਕਿ ਡਾਕਾ ਦੇ ਰਿਲੇਟਡ ਨਾ ਕਾਫੀ ਜ਼ਿਆਦਾ ਇਹਨਾਂ ਨੂੰ ਪੁਸ਼ਬੈਕ ਕੀਤਾ ਉਹਨਾਂ ਨੇ ਕਾਫੀ ਪਿਛਲੇ ਹਫਤੇ ਦੇ ਵਿੱਚ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ। ਕਈ ਬਾਈ ਪਾਰਟੀਸ਼ਨ ਉਹਨਾਂ ਦੀਆਂ ਮੀਟਿੰਗ ਚੱਲ ਰਹੀਆਂ ਕਿ ਡਾਕਾ ਵਾਲਿਆਂ ਨੂੰ ਕਰੋ। ਡਾਕਾ ਤੇ ਜਿਹੜੇ ਫਾਰਮਰ ਸੀਗੇ ਇਹਨਾਂ ਦਾ ਕਾਫੀ ਜ਼ਿਆਦਾ ਮੁਹਿੰਮ ਜਾਰੀ ਆ, ਪਰ ਰਿਪਬਲਿਕਨ ਅਜੇ 1 ਵੀ ਇੰਚ ਛੱਡ ਨਹੀਂ ਰਹੇ ਜੀ, ਕਿਉਂਕਿ ਉਹਨਾਂ ਦੀ ਮਿਡ ਟਰਮ ਜਿਹੜੀਆਂ ਇਲੈਕਸ਼ਨਸ ਵਗੈਰਾ ਹੈਗੀਆਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਆਪਾਂ ਇਹਨਾਂ ਨੂੰ ਐਜ ਦੇਤਾ ਤੇ ਡੈਮੋਕ੍ਰੈਟਸ ਨੇ ਜਿੱਤ ਜਾਣਾ ਫਿਰ, ਤੇ ਉਹਨਾਂ ਨੇ ਕੋਆਪਰੇਟ ਨਹੀਂ ਕਰਨਾ ਇਹਨਾਂ ਦੇ ਨਾਲ। ਸੋ ਹੁਣ ਪਰ ਇਹ ਹੈ ਕਿ ਬਾਈ ਪਾਰਟੀਸ਼ਨ ਦਾ ਮਤਲਬ ਇਹ ਹੈ ਕਿ ਦੋਨੋਂ ਪਾਰਟੀਆਂ ਰਲ ਕੇ ਵੀ ਜਿਹੜੇ ਕਈ ਚੰਗੇ ਮੈਂਬਰ ਆ ਉਹ ਪ੍ਰਸਤਾਵ ਰੱਖ ਰਹੀਆਂ, ਦੇਖੋ ਜੇ ਕੋਈ ਰਿਫਾਰਮ ਮਿਲਦਾ ਕਿ ਨਹੀਂ ਮਿਲਦਾ ਜੀ। ਸੋ ਜਿਹੜੀ ਆਪਾਂ ਕੁਛ ਵੀਕ ਪਹਿਲਾਂ ਜਾਂ ਮਹੀਨਾ 2 ਮਹੀਨੇ ਪਹਿਲਾਂ ਜਿਹੜੀ ਇੱਕ ਪ੍ਰਪੋਜ਼ਲ ਆਪਾਂ ਉਦੋਂ ਵੀ ਬਾਰ-ਬਾਰ ਤਾਂ ਹੀ ਤੁਹਾਨੂੰ ਉਦੋਂ ਕਹਿੰਦੇ ਰਹੇ ਵੀ ਪ੍ਰਪੋਜ਼ਲ ਆ, ਕਾਨੂੰਨ ਨਹੀਂ ਬਣਿਆ। ਸੋ ਇਹ ਬਿਲਕੁਲ ਸਟੇਲਮੇਟ ਜਿਹੜਾ ਇਸ ਟਾਈਮ ਬਣਿਆ ਪਿਆ, ਕੋਈ ਵੀ ਦੋਨੋਂ ਪਾਸਿਓਂ ਜਿਹੜਾ ਇੰਚ ਵੀ ਛੱਡਣ ਨੂੰ ਜਿਹੜਾ ਉਹ ਤਿਆਰ ਨਹੀਂ ਹੈਗਾ। ਇੱਕ ਮੈਂ ਆਪਣੀ ਕਮਿਊਨਿਟੀ 'ਚ ਕਾਫੀ ਮੈਂ ਲੋਕਾਂ ਤੋਂ ਸੁਣਿਆ ਕਿ ਜਿੱਦਾਂ ਨਾ 10-10 ਸਾਲ ਪਹਿਲਾਂ ਮੈਂ ਉਹਨੂੰ ਪੁੱਛਦਾ ਕਿ ਏਦਾਂ ਕਿਉਂ ਨਹੀਂ ਕੀਤਾ ਸੀ ਤੇਰੇ ਵਕੀਲ ਨੇ, ਕਹਿੰਦਾ ਮੇਰਾ ਵਕੀਲ ਨੇ ਜਿੱਦਾਂ ਮੈਨੂੰ 10 ਸਾਲ ਪਹਿਲਾਂ ਕਿਹਾ ਸੀ ਕਿ ਨਹੀਂ ਤੇਰਾ ਰਿਫਾਰਮ ਆ ਜਾਣਾ, ਹੁਣ ਤੂੰ ਵੇਟ ਕਰ ਲੈ ਇਹਦੀ ਨਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਬੰਦੇ ਨੂੰ ਵੀ ਜਿਹੜਾ ਵੀ ਸੁਣ ਰਿਹਾ, ਕੋਈ ਰਿਫਾਰਮ ਦੀ ਕਦੀ ਵੀ ਵੇਟ ਕਰਕੇ ਆਪਣੀ ਲੀਗਲ ਸਟ੍ਰੈਟਜੀ ਨਹੀਂ ਬਣਾਉਣੀ। ਇਹ ਰਿਫਾਰਮ ਬਹੁਤ ਜ਼ਿਆਦਾ ਲੌਂਗ ਸ਼ਾਟ ਹੁੰਦੇ ਨੇ, ਆਏ ਤਾਂ ਆਏ, ਨਹੀਂ ਆਏ ਤਾਂ ਤੁਸੀਂ ਹੋਰ 10-10 20-20 ਸਾਲ ਵੇਟ ਕਰੋਗੇ। ਸੋ ਜੋ ਤੁਹਾਡੇ ਅੱਗੇ ਪਲਾਨ ਹੈ ਤੁਸੀਂ ਉੱਤੇ ਐਕਟ ਕਰੋ। ਇਹ ਰਿਫਾਰਮ ਖਬਰਾਂ ਨੇ, ਆਪਾਂ ਐਜ਼ ਇਹਨੂੰ ਖਬਰਾਂ ਸੁਣਾ ਰਹੇ ਹਾਂ, ਇਹ ਕੋਈ ਲਾਅ ਲੂ ਨਹੀਂ ਬਣਿਆ ਤੇ ਮੈਨੂੰ ਕੋਈ ਇਹਨਾਂ ਦੇ ਬਣਨ ਦੀ ਉਮੀਦ ਵੀ ਇਸ ਵੇਲੇ ਲੱਗ ਨਹੀਂ ਰਹੀ ਹੈਗੀ। ਮਿਡ ਟਰਮ ਇਲੈਕਸ਼ਨ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ, ਕਿਸ ਹਿਸਾਬ ਨਾਲ ਪਾਰਟੀਆਂ ਜਿੱਤਦੀਆਂ, ਕਿੱਦਾਂ ਮੈਜੋਰਿਟੀ ਜਾਂਦੀਆਂ, ਫਿਰ ਦੇਖਦੇ ਹਾਂ ਕਿੱਦਾਂ ਹੁੰਦਾ। ਫਿਰ ਹੋ ਸਕਦਾ ਕਿ ਰਿਪਬਲਿਕਨਾਂ ਨੂੰ ਵੀ ਲੱਗੇ ਕਿ ਇਮੀਗ੍ਰੇਸ਼ਨ ਦਾ ਮੁੱਦਾ ਏਦਾਂ ਦਾ ਸੀਗਾ, ਇਹ ਤਾਂ ਫਿਰ ਡੈਮੋਕ੍ਰੇਟ ਜਿਤਾਤੇ ਲੋਕਾਂ ਨੇ, ਫਿਰ ਰਿਪਬਲਿਕਨ ਵੀ ਇਹ ਕਹਿ ਸਕਦੇ ਕਿ ਨਹੀਂ ਸਾਨੂੰ ਵੀ ਫਿਰ ਇਮੀਗ੍ਰੇਸ਼ਨ ਦਾ ਕੁਛ ਨਾ ਕੁਛ ਕਰਨਾ ਹੀ ਪੈਣਾ, ਨਹੀਂ ਤਾਂ ਆਪਾਂ ਅਗਲੀ ਇਲੈਕਸ਼ਨ ਵੀ ਹਾਰ ਜਾਣਾ ਤੇ ਫਿਰ ਰਿਫਾਰਮ ਪਾਸ ਹੋਊ। ਜੀ ਜੀ ਬਿਲਕੁਲ। ਸੋ ਹਾਲ ਦੀ ਘੜੀ ਜਿਹੜਾ ਇਹ ਡਾਵਾਡੋਲ ਹੀ ਆ, ਤੇ ਜਿਹੜੀਆਂ ਤੁਹਾਡੀਆਂ ਬੈਸਟ ਲੀਗਲ ਆਪਸ਼ਨਸ ਆ ਉਸ ਨੂੰ ਲੈ ਕੇ ਹੀ ਤੁਸੀਂ ਵਕੀਲ ਦੇ ਨਾਲ ਆਪਣੀ ਸਲਾਹ ਕਰੋ। ਤੁਸੀਂ ਜੇ ਅਟਰਨੀ ਜੇ ਟੇਟਕੀਆਣਾ ਉਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਕਰਨਾ ਚਾਹੁੰਦੇ ਆ, ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੇ ਨਾਲ ਸੰਪਰਕ ਕਰ ਲਓ। 415-909-0503 4159090503 ਦੇ ਉੱਤੇ ਇਹਨਾਂ ਦੇ ਨਾਲ ਕਾਲ ਤੁਸੀਂ ਕਰ ਸਕਦੇ ਹੋ। ਅਗਲੇ ਕਾਲਰ ਨੇ ਜੁੜੇ ਹੋਏ ਗੁਰਦੇਵ ਜੀ। ਜੀ ਕੀ ਸਵਾਲ ਹੈ ਜੀ? ਸਰ ਮੇਰਾ ਇਹ ਸੀ ਵੀ ਇੱਥੇ ਇੰਡੀਆ ਦੇ ਵਿੱਚ ਏਜੰਟਾਂ ਨੇ ਗੱਲ ਚਲਾਈ ਹੈ ਵੀ +2 ਵਾਲਿਆਂ ਦੇ ਵਾਸਤੇ ਅਮਰੀਕਾ ਵਾਲਿਆਂ ਨੂੰ ਖੋਲਤਾ ਸਟੱਡੀ ਬੇਸ ਤੇ, ਕੋਈ ਇਹੋ ਜਿਹੀ ਗੱਲ ਹੈ? ਨਹੀਂ ਜੀ, ਉਹ ਏਜੰਟਾਂ ਵਾਲਿਆਂ ਦੀ ਕਿਸੇ ਦੀ ਗੱਲ ਨਾ ਮੰਨਿਆ ਕਰੋ। ਇੰਡੀਆ ਦੇ ਵਿੱਚ ਉਹਨਾਂ ਦੇ ਪੱਲੇ ਕੁਛ ਨਹੀਂ ਹੈਗਾ। ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਕੀ ਹੈਗਾ ਕਿ ਯੂਨੀਵਰਸਿਟੀ ਦੇ ਨਾਲ ਟਾਈ ਅਪ ਕੀਤੇ ਹੁੰਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਕਮਿਸ਼ਨ ਮਿਲਦਾ ਹੈ,
ਜਿਹੜਾ ਵੀ ਸਟੂਡੈਂਟ ਹੈਗਾ ਕਿਸੇ ਨੂੰ ਏਜੰਟ ਦੇ ਥਰੂ ਜਾਣ ਦੀ ਲੋੜ ਨਹੀਂ। ਐਡਮਿਸ਼ਨ ਲਓ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਲੀ ਉਹਨਾਂ ਦੀ ਵੈਬਸਾਈਟ ਤੇ ਜਾਓ, ਐਡਮਿਸ਼ਨ ਅਪਲਾਈ ਕਰੋ, ਤੁਹਾਨੂੰ ਉਹਨਾਂ ਨੇ I-20 ਭੇਜ ਦੇਣਾ, DS-160 ਫਾਰਮ ਭਰੋ ਤੇ ਕੋਈ ਏਜੰਟ ਦਾ ਇਹਦੇ ਵਿੱਚ ਲੈਣਾ ਦੇਣਾ ਨਹੀਂ। ਆਪਣੀ ਅਕਾਊਂਟੈਂਟ ਤੋਂ ਰਿਪੋਰਟ ਬਣਾਓ, ਸਿੱਧੇ ਡਾਇਰੈਕਟ ਵੀਜ਼ਾ ਲਓ। ਜੇ ਤੁਸੀਂ ਏਜੰਟ ਨੂੰ ਪਾਓਗੇ ਤੁਹਾਨੂੰ ਉਹ ਘਟੀਆ ਯੂਨੀਵਰਸਿਟੀ ਦੇ ਵਿੱਚ ਭੇਜੂਗਾ ਜਿੱਥੋਂ ਦੀ ਉਹ ਕਮਿਸ਼ਨ ਖਾਊਗਾ। ਜੀ ਜੀ। ਤੇ ਇਹਦੇ ਵਿੱਚ ਵਕੀਲ ਵੀ ਪਾਉਣ ਦੀ ਲੋੜ ਨਹੀਂ। ਜਿਹੜਾ ਸਟੂਡੈਂਟ ਵੀਜ਼ਾ ਨਾ ਇਹ ਤੁਹਾਡਾ ਡਾਇਰੈਕਟ ਤੁਸੀਂ ਆਪ ਜਾਂ ਕੋਈ ਵੀ ਤੁਹਾਡਾ ਭਾਈਬੰਦ ਇੰਟਰਨੈਟ ਵਗੈਰਾ ਚਲਾਉਂਦਾ ਤੁਸੀਂ ਉਹਨਾਂ ਕਰਕੇ ਕਰ ਸਕਦੇ ਹੋ। ਮੈਂ ਵੀ ਆਪਣਾ ਖੁਦ ਹੀ ਕੀਤਾ ਸੀਗਾ ਤੇ ਇਹਦੇ ਵਿੱਚ ਤੁਸੀਂ ਐਡਮਿਸ਼ਨ ਪ੍ਰੋਸੈਸ ਦੇ ਵਿੱਚ ਕਿਸੇ ਏਜੰਟ ਨੂੰ ਪਾਉਣ ਦੀ ਲੋੜ ਨਹੀਂ। ਜੇ ਤੁਹਾਨੂੰ ਹਾਂਜੀ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਵੀਜ਼ੇ ਦੇ ਵਾਸਤੇ ਏਜੰਟ ਨੂੰ ਪਾਉਣਾ ਹੈ, ਉਹ 5-10 ਹਜ਼ਾਰ ਇੰਡੀਆ ਦੇ ਪੈਸੇ ਦੇ ਕੇ ਤੁਸੀਂ ਉਹਨਾਂ ਨੂੰ ਵਿੱਚ ਪਾ ਸਕਦੇ ਹੋ ਤੇ ਲੱਖਾਂ ਰੁਪਏ ਤੇ ਖਰਚਣ ਦੀ ਲੋੜ ਨਹੀਂ ਇਹ ਪ੍ਰੋਗਰਾਮ ਦੇ ਉੱਤੇ। ਬਿਲਕੁਲ ਐਜ਼ ਅ ਸਟੂਡੈਂਟ ਇਹ ਤੁਹਾਡੇ ਲਈ ਇੱਕ ਲਿਟਮਸ ਟੈਸਟ ਦੇ ਵਜੋਂ ਤੁਸੀਂ ਇਸ ਨੂੰ ਦੇਖੋ ਵੀ ਜਿੰਨੇ ਵੀ ਸਟੂਡੈਂਟ ਆ ਉਹ ਖੁਦ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਕਰਕੇ ਦੇਖਣ, ਫਿਰ ਤੁਸੀਂ ਆ ਕੇ ਇਸ ਸਿਸਟਮ ਦੇ ਨਾਲ ਜਲਦੀ ਜਿਹੜੇ ਜੁੜ ਸਕਦੇ ਆ। ਸੋ ਜਿੱਦਾਂ ਟਿਰਕੀਆਣਾ ਉਹਨਾਂ ਨੇ ਕਿਹਾ, ਇਹਨਾਂ ਨੇ ਵੀ ਮੈਂ ਵੀ ਬਹੁਤ ਸਾਰੇ ਜਿਹੜੇ ਦੋਸਤ ਮੇਰੇ ਜਿਹੜੇ ਜਾਣਦੇ ਹੋ ਜਿਨ੍ਹਾਂ ਨੇ ਖੁਦ ਹੀ ਜਿਹੜਾ ਆ ਉਹ ਸਟੂਡੈਂਟ ਵੀਜ਼ੇ ਦੇ ਲਈ ਅਪਲਾਈ ਕਰਕੇ ਜਿਹੜੀ ਉਹ ਇੱਥੇ ਆਏ ਸੀਗੇ। ਸੋ ਅਗਲੇ ਜਿਹੜੇ ਕਾਲਰ ਨੇ ਜਸਲੀਨ। ਹੈਲੋ ਜੀ ਹੈਲੋ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਸੀਗਾ, ਜਿੱਦਾਂ ਉਹਨਾਂ ਕੋਲ ਪੇਪਰ ਵਰਕ ਕੁਛ ਵੀ ਨਹੀਂ ਸੀਗਾ ਤਾਂ ਉਹ ਕਾਫੀ ਛੋਟੀ ਏਜ 'ਚ ਆਏ ਸੀ, 15-16 ਸਾਲ ਦੀ ਏਜ 'ਚ। ਤਾਂ ਮੈਂ ਸਿਟੀਜ਼ਨ ਹਾਂ ਇੱਥੇ, ਤਾਂ ਉਹਨਾਂ ਨੇ ਡਿਨਾਈ ਕਰ ਦਿੱਤਾ ਕੇਸ। ਉਹਨਾਂ ਨੇ ਕੁਐਸਚਨ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਇਸ ਐਂਟਰੀ ਕੀਤੀ ਸੀ ਨਾ, ਐਂਟਰੀ ਬਾਰੇ ਪੁੱਛਿਆ। ਤੁਸੀਂ ਵਕੀਲ ਦੇ ਥਰੂ ਕੀਤਾ ਸੀਗਾ ਕੇਸ ਇਹ? ਹਾਂਜੀ ਕਿਸੇ ਵਕੀਲ ਦੇ ਥਰੂ ਆਏ ਸੀ ਉਹ। ਤਾਂ ਉਹਨਾਂ ਤੋਂ ਤੁਸੀਂ ਕੇਸ ਵਕੀਲ ਦੇ ਥਰੂ ਫਾਈਲ ਕੀਤਾ ਸੀਗਾ? ਹਾਂਜੀ ਮੈਂ ਵਕੀਲ ਦੇ ਥਰੂ ਕੀਤਾ ਸੀਗਾ। ਅੱਛਾ, ਤੁਹਾਨੂੰ ਨਾ ਸਲਾਹ ਗਲਤ ਦੇਤੀ ਉਹਨਾਂ ਨੇ। ਤੁਹਾਨੂੰ ਕੀ ਕਰਨਾ ਸੀਗਾ, ਜੇ ਛੋਟੇ ਹੁੰਦੇ ਆਏ ਸੀਗੇ ਇਹਨਾਂ ਨੂੰ ਪਹਿਲਾਂ ਤਾਂ ਡਾਕਾ ਅਪਲਾਈ ਕਰਨਾ ਚਾਹੀਦਾ ਸੀਗਾ। ਡਾਕਾ ਦੇ ਵਿੱਚ ਹੁਣ ਕੀ ਹੈ ਕਿ ਜਿਹੜੀ ਬਾਈਡਨ ਸਰਕਾਰ ਹੈ ਉਹ ਤੁਹਾਨੂੰ ਪਰਮਿਸ਼ਨ ਦੇ ਰਹੀ ਹੈ ਸਟੈਪ ਆਊਟ ਕਰਕੇ ਦੁਬਾਰਾ ਰੀਐਂਟਰ ਕਰਨ ਦੀ ਮੈਕਸੀਕੋ ਰਾਹੀਂ। ਇਹ ਬਹਿ ਕੇ ਵਕੀਲ ਨਾਲ ਗੱਲ ਕਰੋ, ਪਹਿਲਾਂ ਉਹਦੀ ਐਂਟਰੀ ਕਰਾਓ ਸਹੀ ਤਰੀਕੇ ਨਾਲ, ਫਿਰ ਤੁਸੀਂ ਉਹਨਾਂ ਦਾ ਗ੍ਰੀਨ ਕਾਰਡ ਜਿਹੜਾ ਫਾਈਲ ਕਰ ਸਕਦੇ ਆ। ਜਿਹੜਾ ਤੁਸੀਂ ਪ੍ਰੋਸੀਜਰ ਲਾ ਰਹੇ ਹੋ ਨਾ ਇਹ ਗਲਤ ਪ੍ਰੋਸੀਜਰ ਹੈਗਾ। ਐਂਟਰੀ ਦਾ ਕੋਈ ਪ੍ਰੂਫ ਨਹੀਂ ਹੈਗਾ, ਉਹਨਾਂ ਕੋਲ ਐਂਟਰੀ ਦਾ ਕੋਈ ਪ੍ਰੂਫ ਨਹੀਂ ਹੈਗਾ। ਐਂਟਰੀ ਦਾ ਪ੍ਰੂਫ ਨਹੀਂ ਚਾਹੀਦਾ, ਇਹ ਪ੍ਰੂਫ ਚਾਹੀਦਾ ਕਿ 16 ਸਾਲ ਦੀ ਉਮਰ ਤੋਂ ਪਹਿਲਾਂ ਉਹ ਇੱਥੇ ਸੀਗੇ। ਜੀ ਜੀ ਬਿਲਕੁਲ ਠੀਕ ਹੈ। ਸੋ ਬਿਲਕੁਲ ਥੈਂਕ ਯੂ। ਤੇ ਉਹਦੇ ਵਿੱਚ ਕਈ ਤਰੀਕੇ ਦੇ ਜਿਹੜੇ ਪ੍ਰੂਫ ਕਿਤੇ ਰਹਿੰਦੇ ਸੀਗੇ, ਕਿਸੇ ਸਕੂਲ 'ਚ ਪੜ੍ਹੇ ਸੀਗੇ ਜਾਂ ਕੁਛ ਇੱਦਾਂ ਦਾ ਤੁਹਾਡੇ ਕੋਲ ਕੋਈ ਵੀ ਡਾਕੂਮੈਂਟੇਸ਼ਨ ਹੋਵੇ ਜਿਸ 'ਚ ਤੁਸੀਂ ਦਿਖਾ ਸਕਦੇ ਹੋ ਵੀ ਇੰਨੀ ਉਮਰ ਦੇ ਵਿੱਚ ਜਿਹੜੇ ਉਸ ਟਾਈਮ ਦੇ 'ਤੇ ਇੱਥੇ ਰਹਿ ਰਹੇ ਸੀਗੇ। ਸੋ ਤਾਂ ਹੀ ਆਪਾਂ ਬਾਰ-ਬਾਰ ਜਿਹੜੇ ਆ ਜੀ ਉਹ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਕਿਸੇ ਵਕੀਲ ਦੇ ਨਾਲ ਜਿਹੜੀ ਉਹ ਗੱਲ ਕਰਨੀ ਆ ਉਹ ਤੁਸੀਂ ਮੇਕ ਸ਼ੋਰ ਕਰੋ ਵੀ ਉਹ ਮਿਆਰੀ ਵਕੀਲ ਹੋਵੇ, ਉਸਨੂੰ ਐਕਚੁਅਲ ਦੇ ਵਿੱਚ ਕਾਨੂੰਨਾਂ ਦਾ ਜਿਹੜਾ ਪਤਾ ਹੋਵੇ, ਕਿਉਂਕਿ ਗਲਤ ਸਲਾਹ ਲੋਕਾਂ ਨੂੰ ਦਹਾਕਿਆਂ ਬੱਧੀ ਪਿੱਛੇ ਤੇ ਸਾਰੀ ਉਮਰ ਦੇ ਲਈ ਲਟਕਾ ਕੇ ਜਿਹੜਾ ਉਹ ਰੱਖ ਦਿੰਦੀ ਹੈ। ਸੋ ਇਹ ਲੱਗਦਾ ਨਹੀਂ ਮੈਨੂੰ ਵਕੀਲ ਦਾ ਕੰਮ ਆ ਜਿਹੜਾ ਇਹ ਕਹਿ ਰਹੇ ਨੇ। ਤੁਸੀਂ ਆਇਡੈਂਟੀਫਾਈ ਕਰੋ ਕਿ ਬੰਦਾ ਵਕੀਲ ਸੀਗਾ ਕਿ ਤੁਹਾਨੂੰ ਕਿਹਾ ਸੀਗਾ, ਕਿਉਂਕਿ ਇਹ ਤਾਂ ਬੜਾ ਓਬਵੀਅਸ ਜਿਹਾ ਹੈਗਾ ਕਿ ਐਡਜਸਟਮੈਂਟ ਹੋ ਨਹੀਂ ਸਕਦੀ ਸੀਗੀ। ਤੁਸੀਂ ਆਇਡੈਂਟੀਫਾਈ ਕਰੋ ਕੌਣ ਸੀਗਾ ਤੇ ਫਿਰ ਉਹਨੂੰ ਰਿਪੋਰਟ ਕਰੋ। ਇਹ ਤੁਹਾਨੂੰ ਕਾਫੀ ਜ਼ਿਆਦਾ ਗ੍ਰੋਸ ਮਿਸ ਐਡਵਾਈਸ ਕੀਤਾ ਗਿਆ। ਸੋ ਕਰਨਾ ਕੀ ਹੁੰਦਾ ਹੈ ਕਿ ਤੁਹਾਡੀ ਲੀਗਲ ਐਂਟਰੀ ਹੋਣੀ ਚਾਹੀਦੀ ਹੈ। ਤੇ ਜਿਹੜੇ ਡਾਕਾ ਵਾਲੇ ਜਿਹੜੇ ਛੋਟੇ ਹੁੰਦੇ ਆਏ ਸੀ ਨਾ, ਉਹਨਾਂ ਦਾ ਉਹ ਬਹੁਤ ਸੌਖਾ ਕੰਮ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਟਰੈਵਲ ਡਾਕੂਮੈਂਟ ਮਿਲ ਜਾਂਦਾ ਝੱਟ ਹੀ। ਤੇ ਡਾਕਾ ਡੂਕਾ ਅੱਜ ਕੱਲ੍ਹ ਤੇ ਲੈਫਟ ਰਾਈਟ ਉਹ ਅਪਰੂਵ ਵੀ ਕਰ ਰਹੇ ਨੇ। ਸੋ ਕਰਨਾ ਸਿਰਫ ਇੰਨਾ ਹੁੰਦਾ ਕਿ ਤੁਸੀਂ ਡਾਕਾ ਲੈ ਕੇ ਆਪਣਾ ਟਰੈਵਲ ਡਾਕੂਮੈਂਟ ਲੈ ਕੇ ਕੰਟਰੀ ਆਊਟ ਕਰਕੇ ਵਾਪਸ ਆ ਕੇ ਫਿਰ ਤੁਸੀਂ ਸਿੱਧੇ ਗ੍ਰੀਨ ਕਾਰਡ ਅਪਲਾਈ ਕਰ ਦਿਓ ਮੈਰਿਜ ਬੇਸ ਤੇ। ਜੀ ਜੀ। ਅਗਲੇ ਕਾਲਰ ਸੁਰਿੰਦਰ। ਹਾਂਜੀ ਭਾਜੀ, ਕੁਐਸਚਨ ਆ, ਮੈਂ ਆਪਣੀ ਵਾਈਫ ਨੂੰ ਅਪਲਾਈ ਕੀਤਾ ਸੀਗਾ ਤੇ ਉਹਦੀ ਵੇਵਰ ਆਈ ਹੋਈ ਆ, ਸਾਰਾ ਕੁਝ ਹੈਗਾ ਪਿਛਲੇ ਸਾਲ ਦਾ, ਰਾਈਟ? ਕੋਵਿਡ ਹੋ ਗਿਆ, ਬੰਦ ਹੋ ਗਿਆ ਜੀ। ਤੇ ਹੁਣ ਕੀ ਇੱਥੇ ਵੀ ਕੋਈ ਉਹਨਾਂ ਦਾ ਨਵਾਂ ਲਾ ਹੈ ਕਿ ਰੀਅਸਟਮੈਂਟ ਆਫ ਸਟੇਟਸ ਆਪਾਂ ਇੱਥੇ ਪਾ ਸਕਦੇ ਹਾਂ, ਇੰਡੀਆ ਜਾਣਾ ਨਾ ਪਵੇ? ਵੇਵਰ ਭਾਜੀ 2 ਨੰਬਰ 'ਚ ਆਏ ਸੀਗੇ ਵਾਈਫ ਤੁਹਾਡੇ? ਹਾਂਜੀ। ਤੇ ਵੇਵਰ ਕਿਹੜਾ 601 ਕੀਤਾ ਅਪਰੂਵ? ਹਾਂਜੀ 601 ਇਹ ਕੀਤਾ ਜੀ। ਕਿਹੜੇ ਸਾਲ ਆਏ ਸੀਗੇ ਭਾਜੀ? ਇਹ 97 ਚ ਆਈ ਸੀ। ਤੇ ਕਦੀ ਇਹ ਜੱਜ ਮੋਰੇ ਸੀਗੇ? ਨਹੀਂ ਜੀ, ਜੱਜ ਮੋਰੇ ਨਹੀਂ ਗਏ? ਨਹੀਂ ਭਾਜੀ ਇਹਦਾ ਪ੍ਰੋਸੈਸ ਏਦਾਂ ਹੈਗਾ ਕਿ ਜੇ ਉਹਨਾਂ ਦਾ ਕੋਈ ਅਸਾਈਲਮ ਕਲੇਮ ਬਣਦਾ ਇੰਡੀਆ ਦੇ ਵਿੱਚ ਜਾਂ ਉਹਨਾਂ ਨੂੰ ਕੋਈ ਖਤਰਾ ਹੈ ਨਾ, ਕੋਈ ਵੀ ਉਹਨਾਂ ਦੇ ਰਿਲੇਟਿਵ ਨਾਲ ਕੁਝ ਹੋਇਆ, ਤੁਸੀਂ ਜੇ ਅਸਾਈਲਮ ਦਾ ਉਹਨਾਂ ਦਾ ਕਲੇਮ ਬਣਦਾ ਹੈ ਅਸਾਈਲਮ ਆਫਿਸ ਦੇ ਥਰੂ ਜਾ ਕੇ, ਜੇ ਅਸਾਈਲਮ ਆਫਿਸ ਡਿਨਾਈ ਕਰਦਾ ਹੈ ਫਿਰ ਜੱਜ ਕੋ ਜਾ ਕੇ ਉੱਥੇ ਤੁਸੀਂ ਕੈਂਸਲੇਸ਼ਨ ਆਫ ਰਿਮੂਵਲ ਦਾ ਕਲੇਮ ਮੰਗ ਸਕਦੇ ਹੋ। ਜੇ ਉਹਨਾਂ ਦਾ ਅਸਾਈਲਮ ਦਾ ਅੰਡਰਲਾਈਨ ਬੇਸਿਸ ਹੈਗਾ ਤੇ ਫਿਰ ਉਹਨਾਂ ਦੀ ਇੱਥੇ ਐਡਜਸਟਮੈਂਟ ਹੋ ਸਕਦੀ ਹੈ। ਜੀ
ਜੀ ਬਿਲਕੁਲ। ਸੋ ਜ਼ਰੂਰ ਜੇ ਵਕੀਲ ਦੇ ਥਰੂ ਕੀਤਾ ਹੈ ਉਹਦੇ ਨਾਲ ਇਸ ਚੀਜ਼ ਦੇ ਪ੍ਰਤੀ ਸਲਾਹ ਕਰੋ, ਅਤੇ ਜੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਟਿਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ 415 909 0503 4159090503 ਦੇ ਉੱਤੇ। ਥੈਂਕ ਯੂ ਜੀ। ਅਗਲੇ ਕਾਲਰ ਰਾਜ ਰਾਣੀ ਜੀ। ਹਾਂਜੀ ਭਾਜੀ, ਮੈਂ ਆਪਣਾ ਮੇਰਾ ਕੁਐਸਚਨ ਇਹ ਹੈ, ਜਿੱਦਾਂ ਮੈਂ ਮੈਰਿਜ ਬੇਸ ਤੇ, ਹਾਂਜੀ ਮੈਂ ਮੈਰਿਜ ਬੇਸ ਤੇ ਇੱਥੇ ਆਈ ਸੀ 2013 ਚ ਜੀ ਜੀ ਹਾਂ ਹਾਂਜੀ, ਤੇ ਮੈਨੂੰ ਗ੍ਰੀਨ ਕਾਰਡ ਮਿਲ ਗਿਆ 2 ਸਾਲ ਦਾ। ਉਸ ਤੋਂ ਬਾਅਦ ਮੈਂ ਆਪਣਾ ਰਿਮੂਵਰ ਕਰਵਾਉਣ ਲਈ ਦੇ ਦਿੱਤਾ, ਤੇ 2015 ਤੋਂ ਸਟਿਲ ਮੈਨੂੰ ਹਜੇ ਤੱਕ ਗ੍ਰੀਨ ਕਾਰਡ ਨਹੀਂ ਮਿਲਿਆ। ਤੇ ਜਦੋਂ ਮੈਂ ਇਮੀਗ੍ਰੇਸ਼ਨ ਆਫਿਸ ਜਾਂਦੀ ਆ, ਜਸਟ ਮੈਨੂੰ ਉਹ ਕਹਿੰਦੇ ਵੀ ਤੇਰਾ ਕੇਸ ਪੈਂਡਿੰਗ ਆ, ਕੋਈ ਰੀਜ਼ਨ ਨਹੀਂ ਦੱਸਦੇ ਵੀ ਅਸੀਂ ਤੇਰਾ ਕੇਸ ਕਿਉਂ ਹੋਲਡ ਕੀਤਾ ਆ। ਤੁਸੀਂ ਅਜੇ ਇਕੱਠੇ ਰਹਿ ਰਹੇ ਕਿ ਸੈਪਰੇਟ ਹੋ ਗਏ? ਹਾਂਜੀ ਅਸੀਂ ਇਕੱਠੇ ਰਹਿ ਰਹੇ ਹਾਂ। ਹੁਣ ਮੇਰੇ ਬੇਬੀ ਵੀ 1 7 ਸਾਲ ਦਾ ਆ। ਉਹਨਾਂ ਨੇ ਬੇਬੀ ਦਾ ਬਰਥ ਸਰਟੀਫਿਕੇਟ ਨਾਲ ਮੰਗਿਆ ਸੀ, ਉਹ ਵੀ ਅਸੀਂ ਦੇ ਦਿੱਤਾ। ਕਿਹੜੇ ਸਰਵਿਸ ਸੈਂਟਰ ਤੁਹਾਡਾ ਪੈਂਡਿੰਗ ਆ? ਸਾਡਾ ਹੈਗਾ ਸੈਕਰਾਮੈਂਟੋ ਕੈਪੀਟਲ। ਨਹੀਂ, ਕੈਲੀਫੋਰਨੀਆ ਸਰਵਿਸ ਸੈਂਟਰ ਕੇਸ ਪੈਂਡਿੰਗ ਆ ਤੁਹਾਡਾ? ਕਿੱਥੇ ਪੈਂਡਿੰਗ ਆ? ਕੈਲੀਫੋਰਨੀਆ ਚ ਆ ਸਾਡਾ ਸਰਵਿਸ ਤੁਸੀਂ ਜਿਹੜਾ ਤੁਸੀਂ ਉਹਨਾਂ ਨੂੰ ਕਾਲ ਕਰੋ, ਸਰਵਿਸ ਰਿਕੁਐਸਟ ਪਲੇਸ ਕਰੋ ਕਿ ਆਊਟਸਾਈਡ ਆਫ ਨਾਰਮਲ ਪ੍ਰੋਸੈਸਿੰਗ ਟਾਈਮ ਹੈਗਾ, ਇਹਨੂੰ ਅਪਰੂਵ ਕੀਤਾ ਜਾਵੇ। ਹੋਰ ਕੁਝ ਕਰਨ ਦੀ ਲੋੜ ਨਹੀਂ। ਕੇਸ ਦਾ ਨੰਬਰ ਲਓ ਆਪਣਾ, ਜਿਹੜਾ ਉਹ ਦਿੰਦੇ ਆ ਸਰਵਿਸ ਰਿਕੁਐਸਟ ਵਾਲਾ, 2 ਵਾਰੀ ਉਹਨਾਂ ਨੂੰ ਕਾਲ ਕਰੋ। ਜੇ ਨਹੀਂ ਉਹ ਹੁੰਦਾ ਫਿਰ ਤੁਸੀਂ ਇੱਕ ਓਮਬਡਸਮੈਨ ਦਾ ਆਫਿਸ ਹੁੰਦਾ, ਓਮਬਡਸਮੈਨ ਦੇ ਆਫਿਸ ਨੂੰ ਕੰਟੈਕਟ ਕਰੋ। ਉਹ ਓਮਬਡਸਮੈਨ ਦੇ ਆਫਿਸ ਦਾ ਆਹੀ ਕੰਮ ਹੈਗਾ ਕਿ ਉਹ ਵਿੱਚ ਪੈ ਕੇ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਪੁਸ਼ ਕਰਕੇ ਤੁਹਾਡਾ ਕੇਸ ਅਪਰੂਵ ਕਰਾ ਸਕਦਾ ਜੀ। ਕੀ ਵੈਬਸਾਈਟ ਆ ਜੀ ਉਹਨਾਂ ਦੇ ਜਿਹੜੇ ਆ ਦਫ਼ਤਰ ਦੀ? ਓਮਬਡਸਮੈਨ OMBUDSMAN ਗੂਗਲ ਕਰ ਲਓ, ਤੁਹਾਨੂੰ ਮਿਲ ਜਾਣਾ ਓਮਬਡਸਮੈਨ ਦਾ ਨਾ। ਓਮਬਡਸਮੈਨ ਦਾ ਦਫ਼ਤਰ ਜਿਹੜਾ ਹੁੰਦਾ ਉਹ ਤੁਹਾਡੀ ਹੈਲਪ ਕਰ ਦਿੰਦਾ ਜੀ। ਸੋ ਇਹਨਾਂ ਦਾ ਇਹੀ ਕੰਮ ਆ ਵੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀਆਂ ਗਲਤੀਆਂ ਜਾਂ ਉਹਨਾਂ ਨੇ ਕੁਛ ਪ੍ਰੋਬਲਮ ਜਿਹੜੀ ਉਹ ਕੀਤੀ ਆ, ਫਿਰ ਉਹ ਅਜਿਹੇ ਮਾਮਲਿਆਂ ਦੇ ਵਿੱਚ ਮਦਦ ਕਰਦੇ ਆ ਜੀ। ਵੈਬਸਾਈਟ ਹੈਗੀ ਆ ਜੀ www.cdcr.ca.gov ਜੀ ਜੀ। ਅਗਲੇ ਜਿਹੜੇ ਕਾਲਰ ਨੇ ਧਰਮ ਸਿੰਘ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰਾ ਦੋਸਤ ਹੈ ਇੰਡੀਆ ਦੇ ਵਿੱਚ, ਉਹਦੇ ਕੋਲ ਟੂਰਿਸਟ ਵੀਜ਼ਾ ਆ, ਉਹਨੂੰ ਮੈਡੀਕਲ ਪ੍ਰੋਬਲਮ ਆ ਗਈ ਆ ਤੇ ਉਹਦੀ ਡਾਇਗਨੋਜ਼ ਹੋਈ ਆ ਕੈਂਸਰ। ਕੀ ਉਹਦਾ ਟੂਰਿਸਟ ਵੀਜ਼ਾ ਮੈਡੀਕਲ ਵੀਜ਼ੇ 'ਚ ਚੇਂਜ ਹੋ ਸਕਦਾ? ਤੇ ਜੇ ਪੈਸੇ ਸ਼ੋਅ ਕਰਨੇ ਪੈਂਦੇ ਆ ਤੇ ਕਿੰਨੇ ਕੁ ਪੈਸੇ ਆਪਾਂ ਨੂੰ ਸ਼ੋਅ ਕਰਨੇ ਪੈਂਦੇ ਜੀ? ਥੈਂਕ ਯੂ। ਦੇਖੋ, ਟੂਰਿਸਟ ਵੀਜ਼ੇ ਨਾਲ ਉਹ ਆ ਤਾਂ ਸਕਦਾ ਹੁਣ, ਪਰ ਉੱਤੇ ਜਿਹੜਾ 14 ਦਿਨ ਵਾਲਾ ਬੈਨ ਲੱਗਾ ਉਹ ਆ, ਤੇ ਉਹਦਾ ਜਿਹੜਾ 14 ਦਿਨ ਵਾਲਾ ਬੈਨ ਆ, ਜੇ ਉਹ ਕਿਤੇ ਹੋਰ ਕੰਟਰੀ ਦੇ ਥਰੂ ਦੀ ਆਉਂਦਾ ਨਾ ਤੇ ਉੱਥੇ 15-20 ਦਿਨ ਰੁਕਦਾ ਜੈਨੂਇਨਲੀ, ਤੇ ਫਿਰ ਉਹ ਜਿਹੜਾ 14 ਦਿਨ ਵਾਲਾ ਬੈਨ ਆ ਉਹਨੂੰ ਉਹ ਬਾਈਪਾਸ ਕਰਕੇ ਟੂਰਿਸਟ ਵੀਜ਼ੇ ਤੇ ਆ ਸਕਦਾ। ਹੁਣ ਜਿਹੜਾ ਟੂਰਿਸਟ ਵੀਜ਼ਾ ਜਿਹੜਾ ਹੈਗਾ ਉਹ ਆਪਣਾ ਜਿਹੜਾ B2 ਐਂਟਰੀ ਹੈ, ਉਹਦੇ ਵਿੱਚ ਆ ਕੇ ਤੁਸੀਂ ਆਪਣੇ ਫੈਮਿਲੀ ਮੈਂਬਰ ਨੂੰ ਨਰਸ ਇੱਥੇ ਕਰ ਸਕਦੇ ਹੋ। ਸੋ ਉਹਨੂੰ ਐਮਰਜੈਂਸੀ ਮੈਡੀਕਲ ਵੀਜ਼ੇ ਨੂੰ ਤਾਂ ਜ਼ਿਆਦਾ ਟਾਈਮ ਲੱਗ ਜਾਣਾ। ਜੇ ਉਹ ਟਰਾਈ ਕਰਨਾ ਉਹ ਕਰ ਲਵੇ, ਪਰ ਨਹੀਂ ਤਾਂ ਉਹ ਜਿਹੜਾ ਦੂਜਾ ਇੱਕ ਹੋਰ ਤਰੀਕਾ ਹੈ ਕਿ ਜੇ ਕਿਸੇ ਹੋਰ ਕੰਟਰੀ ਦੇ ਰਾਹੀਂ ਆਉਂਦਾ ਤੇ ਫਿਰ ਉਹ ਜਿਹੜਾ ਉਹਦਾ ਕੁਆਰੰਟਾਈਨ ਉੱਥੇ ਹੋ ਜਾਊਗਾ ਤੇ ਆ ਸਕਦਾ ਉੱਥੇ। ਹੁਣ ਤੁਹਾਨੂੰ ਕੰਟਰੀ ਇੱਦਾਂ ਦੀ ਲੱਭਣੀ ਪੈਣੀ ਹੈ ਜਿੱਥੇ ਇੰਡੀਅਨਸ ਨੂੰ ਜਾਣ ਦਿੱਤਾ ਜਾਵੇ ਜੀ, ਤੇ ਉਸ ਤੋਂ ਬਾਅਦ ਉਸ ਕੰਟਰੀ ਵਾਲੇ ਨੂੰ ਇੱਥੇ ਆਉਣ ਦਿੱਤਾ ਜਾਵੇ। ਇਹ ਵੀ ਨਾਲ ਦੇ ਨਾਲ ਹੀ ਆ ਜੀ ਜੀ। ਅਗਲੇ ਕਾਲਰ ਤਾਰਾ ਸਿੰਘ। ਮੇਰਾ ਕੁਐਸਚਨ ਇਹ ਹੈ ਜੀ ਵੀ 2006 ਵਿੱਚ ਅਪਲਾਈ ਕੀਤਾ ਸੀ ਭੈਣ ਭਰਾ ਦਾ, ਇੱਕ ਹੈਗਾ ਕੇਸ ਇੰਗਲੈਂਡ ਦਾ, ਦੂਸਰਾ ਹੈਗਾ ਕੈਨੇਡਾ ਦਾ ਜੀ। 2006 ਵਿੱਚ ਅਪਲਾਈ ਕੀਤਾ ਸੀ ਭੈਣ ਭਰਾ ਦਾ, ਇੱਕ ਇੰਗਲੈਂਡ ਵਿੱਚ ਆ, ਦੂਸਰਾ ਕੈਨੇਡਾ ਵਿੱਚ। ਉਹਨਾਂ ਲਈ ਕਿੰਨਾ ਕੁ ਟਾਈਮ ਲੱਗੂਗਾ ਜੀ? 5 ਵਾਲੇ ਚੱਲ ਰਹੇ ਨੇ, ਮਈ 2005 ਵਾਲੇ। ਸੋ ਤੁਹਾਨੂੰ 1-2 ਸਾਲ ਹੋਰ ਲੱਗੂਗੇ ਜੀ ਜੀ। ਸੋ ਇਵੈਂਚੁਅਲੀ ਚਾਹੇ ਉਹ ਕੈਨੇਡਾ 'ਚ ਤੇ ਚਾਹੇ ਉਹ ਇੰਗਲੈਂਡ ਆ, ਉਹ ਇਹ ਜਿਹੜੇ ਕੇਸ ਹੁੰਦੇ ਆ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਹੁੰਦੇ ਆ? ਇਹ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਹੁੰਦੇ ਨੇ। ਬਸ ਇਹ ਫਰਕ ਪਊਗਾ ਕਿ ਜਿੱਦਾਂ ਹੁਣ ਮਈ 2005 ਚੱਲ ਰਿਹਾ ਹੈ ਨਾ, ਜਿਹੜਾ ਇੰਡੀਆ ਵਾਲਾ ਮਈ 2005 ਆ ਉਹਦੀ ਲਾਈਨ ਹੋਣੀ ਆ 1000 ਜਣਿਆਂ ਦੀ, ਜਿਹੜੀ ਕੈਨੇਡਾ ਵਾਲਾ ਉਹਦੀ ਲਾਈਨ ਹੋਣੀ ਆ ਸਿਰਫ ਆਪਣੇ 10 ਜਣਿਆਂ ਦੀ, ਹਨਾ। ਉਹ ਫਰਕ ਪੈ ਜਾਊਗਾ 19-21 ਵਾਲਾ, ਪਰ ਹਾਂਜੀ ਓਵਰਆਲ ਸੇਮ ਹੀ ਰਹੂਗਾ ਜੀ। ਭਜਨ ਸਿੰਘ। ਹਾਂਜੀ, ਮੈਂ ਸਵਾਲ ਸੀਗਾ ਜੀ, ਅੱਗੇ ਵੀ ਕਈ ਵਾਰੀ ਪੁੱਛਿਆ ਜੀ ਕਈਆਂ ਸਰੋਤਿਆਂ ਨੇ, ਤੇ ਜੀ ਮੇਰੇ ਦੋਸਤ ਨੇ ਆਪਣੇ ਨਾ ਭਰਾਵਾਂ ਦੀ ਪਟੀਸ਼ਨ ਕੀਤੀ ਸੀ, ਔਰ ਜਿੱਦਣ ਪਟੀਸ਼ਨ ਕੀਤੀ ਸੀ ਉਦੋਂ ਉਹਦਾ ਲੜਕਾ ਸੀਗਾ 13 ਸਾਲ ਦਾ, ਤੇ ਹੁਣ ਉਹ ਹੋ ਗਿਆ 24 ਸਾਲ ਦਾ, 24-25 ਸਾਲ ਦਾ ਹੋ ਗਿਆ।
ਉਹ ਨਾਲ ਆਊਗਾ ਜਾਂ ਨਹੀਂ ਆਊਗਾ ਜੀ? ਇਹ ਸਵਾਲ ਤਾਂ ਅੱਗੇ ਕਈ ਵਾਰੀ ਹੋਇਆ, ਤੁਸੀਂ ਦੱਸਿਆ ਸੀ ਭਈ ਰਸੀਟ ਨੰਬਰ ਤੇ ਡੇਟ ਇਫੈਕਟਿਵ ਆ ਜਾਂ ਕਿਹੜੀ ਆ? ਜੀ ਅੱਗੇ ਵੀ ਜਿੱਦਾਂ ਕਈ ਵਾਰੀ ਦੱਸਿਆ ਸੀਗਾ, ਉਹ ਇਹ ਦੱਸਿਆ ਸੀਗਾ ਕਿ ਤੁਸੀਂ ਆਪਣਾ 130 ਦਾ ਜਿਹੜਾ ਅਪਰੂਵਲ ਨੋਟਿਸ ਹੁੰਦਾ ਉਹਨੂੰ ਫੜੋ। ਉਹ ਅਪਰੂਵਲ ਨੋਟਿਸ ਦੇ ਉੱਤੇ ਤੁਹਾਨੂੰ ਤੁਸੀਂ 2 ਤਰੀਕਾਂ ਦੇਖਣੀਆਂ। ਇੱਕ ਹੈਗਾ ਕਿ ਫਾਈਲ ਕਦੋਂ ਹੋਇਆ ਸੀਗਾ, ਰਿਸੀਟ ਡੇਟ ਪਾਈ ਹੁੰਦੀ ਉਹਨਾਂ ਨੇ, ਤੇ ਇੱਕ ਹੁੰਦਾ ਅਪਰੂਵਲ ਡੇਟ, ਹੈ ਨਾ, ਕਿ ਅਪਰੂਵ ਕਦੋਂ ਹੋਇਆ। ਉਹ ਜਿਹੜਾ 130 ਦਾ ਜਿਹੜਾ ਟਾਈਮ ਸੀਗਾ ਉਹ ਪੈਂਡਿੰਗ ਸੀਗਾ। ਕਈ ਵਾਰੀ ਉਹ 2 ਸਾਲ ਪੈਂਡਿੰਗ ਹੁੰਦਾ, ਕਈ ਵਾਰੀ ਉਹ 5 ਸਾਲ ਪੈਂਡਿੰਗ ਹੁੰਦਾ। ਜਿੰਨਾ ਟਾਈਮ ਉਹ ਪੈਂਡਿੰਗ ਹੁੰਦਾ ਵਾ, ਉਹ ਜਿਹੜਾ ਟਾਈਮ ਆ ਉਹ ਬੱਚੇ ਦੀ ਉਮਰ ਚੋਂ ਮਾਈਨਸ ਹੋ ਜਾਂਦਾ। ਜੇ ਉਹ 24 ਸਾਲ ਦਾ ਅੱਜ ਤੇ ਉਹਦਾ ਕੇਸ ਜੇ 6 ਸਾਲ ਪੈਂਡਿੰਗ ਸੀਗਾ ਤੇ 6 ਸਾਲ ਮਾਈਨਸ ਹੋ ਕੇ ਉਹਦੀ ਉਮਰ ਬਣ ਗਈ 18 ਸਾਲ, ਤੇ ਉਹ ਆ ਜਾਊਗਾ, ਹੈ ਨਾ। ਇਹਨੂੰ ਕਹਿੰਦੇ ਹੈਗੇ CSPA, ਠੀਕ ਹੈ, ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ। ਤੇ ਇਹ ਜਿੱਤੋਂ ਵੀ ਤੁਸੀਂ ਕੇਸ ਕਰਾਇਆ ਉਤੋਂ ਤੁਸੀਂ ਪੁੱਛੋ ਕਿ CSPA ਐਪਲੀਕੇਬਲ ਹੈਗਾ ਕਿ ਨਹੀਂ ਹੈਗਾ। ਤੇ ਤੁਸੀਂ ਜਿਹੜਾ ਜਦੋਂ ਕੌਂਸਲੇਟ ਦੇ ਕੋਲ ਜਾਂਦੇ ਹੋ ਉੱਥੇ ਉਹਨਾਂ ਨੂੰ ਵੀ ਤੁਸੀਂ ਕਹਿ ਸਕਦੇ ਹੋ। ਤੇ ਜੇ CSPA ਐਪਲੀਕੇਬਲ ਆ ਤੇ ਬੱਚਾ ਸੇਵ ਹੋ ਜਾਂਦਾ, ਜੇ ਨਹੀਂ ਐਪਲੀਕੇਬਲ ਆ ਭਾਵੇਂ 1 ਦਿਨ ਦੀ ਉਮਰ ਦੇ ਨਾਲ ਵੀ ਉਹ ਏਜ ਆਊਟ ਹੋ ਗਿਆ ਤੇ ਉਹ ਨਹੀਂ ਸੇਵ ਹੁੰਦਾ। ਜੀ ਅਗਲੇ ਕਾਲਰ ਪਰਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਪੁੱਛਣਾ ਚਾਹਣਾ, ਮੈਂ ਲਾਸਟ ਈਅਰ ਨਾ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਸੀ ਤੇ ਮਈ ਦੇ ਵਿੱਚ ਮੈਨੂੰ ਉਹਦੀ ਅਪਰੂਵਲ ਲੈਟਰ ਮਿਲ ਗਈ ਸੀ। ਸੋ ਉਹਦੀ ਅਪਰੂਵਲ ਲੈਟਰ ਤਾਂ ਮੈਨੂੰ ਰਿਸੀਵ ਹੋ ਗਈ, ਪਰ ਉਸ ਤੋਂ ਠੀਕ 4 ਦਿਨ ਬਾਅਦ ਮੈਨੂੰ ਜਿਹੜਾ ਮੇਰਾ ਵਰਕ ਪਰਮਿਟ ਉਹ ਮੇਰੇ ਮੇਲ ਬਾਕਸ ਦੇ ਵਿੱਚ ਜਿਹੜੀ USPS ਦੀ ਵੈਬਸਾਈਟ ਆ ਉੱਤੇ ਸ਼ੋਅ ਕਰਦਾ, ਜੋ ਟਰੈਕ ਕਰੀਏ ਉਹਨੂੰ, ਕਿ ਡਿਲੀਵਰ ਹੋ ਗਿਆ, ਪਰ ਉਹ ਮੈਨੂੰ ਮਿਲਿਆ ਨਹੀਂ। ਤੇ ਸੋ ਇਹਦਾ ਹੁਣ ਅੱਗੇ ਕੀ ਪ੍ਰੋਸੈਸ ਹੋਊਗਾ? ਬਾਅਦ ਪੋਸਟ ਆਫਿਸ ਤੋਂ ਵੀ ਪਤਾ ਕੀਤਾ, ਉਹ ਕਹਿੰਦੇ ਸਾਡੇ ਕੋਲ ਨਹੀਂ, ਅਸੀਂ ਡਿਲੀਵਰ ਕਰਤਾ ਵਾ, ਤੇ ਇਹਦੇ ਬਾਰੇ ਹੁਣ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਤੁਹਾਡਾ ਜਿਹੜਾ ਅਪਰੂਵਲ ਆ, ਜਿਹੜਾ ਪੇਪਰ ਵਾਲਾ ਅਪਰੂਵਲ ਆ, ਉਹਦੀ ਵੈਲਿਡਿਟੀ ਪੀਰੀਅਡ ਕੀ ਆ? ਉਹ ਭਾਈ 2023 ਤੱਕ ਹੈਗਾ, ਆਈ ਥਿੰਕ ਮਈ 2023 ਦੀ ਤਰੀਕ ਆ ਕੁਛ ਦੀ। ਫਿਰ ਤੁਸੀਂ ਭਾਜੀ ਰਿਪਲੇਸਮੈਂਟ ਗ੍ਰੀਨ ਕਾਰਡ ਤੁਸੀਂ ਕਰ ਲਓ, ਜਿਹੜਾ ਦੁਬਾਰਾ 765 ਤੁਸੀਂ ਫਾਈਲ ਕਰ ਦਿਓ। ਰਿਪਲੇਸਮੈਂਟ ਗ੍ਰੀਨ ਕਾਰਡ ਹੁੰਦਾ ਕਿ ਨੈਵਰ ਡਿਲੀਵਰਡ, ਉੱਤੇ ਲਿਖ ਦਿਓ, ਤੇ ਤੁਹਾਨੂੰ ਨਵਾਂ ਗ੍ਰੀਨ ਕਾਰਡ ਉਹ ਕਰਨਾ ਪੈਣਾ। ਪੁਰਾਣਾ ਵਾਲਾ ਤਾਂ ਟਰੈਕ ਕਰਨਾ ਬੜਾ ਮੁਸ਼ਕਿਲ ਹੋ ਜਾਣਾ ਤੇ ਟਾਈਮ ਵੀ ਬਰਬਾਦ ਕਰੋਗੇ। ਰਿਪਲੇਸਮੈਂਟ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਫਾਈਲ ਕਰ ਦਿਓ। ਸੌਰੀ, ਵਰਕ ਪਰਮਿਟ ਦੀ। ਹਾਂਜੀ, ਰਿਪਲੇਸਮੈਂਟ ਵਰਕ ਪਰਮਿਟ ਦੀ। ਉਹ ਫਿਰ ਦੁਬਾਰਾ ਉਹੀ ਸੇਮ ਐਪਲੀਕੇਸ਼ਨ ਫਿਲ ਕਰਨੀ ਪਊਗੀ? ਸੇਮ ਐਪਲੀਕੇਸ਼ਨ ਹੈਗੀ ਆ, ਬਾਕਸ ਉੱਚ ਧਿਆਨ ਨਾਲ ਚੈੱਕ ਕਰਿਓ। ਰਿਪਲੇਸਮੈਂਟ ਵਾਲਾ ਬਾਕਸ ਹੁੰਦਾ ਉਹ ਚੈੱਕ ਕਰ ਦਿਓ ਵੀ ਰਿਪਲੇਸਮੈਂਟ ਕਰਨਾ, ਨਵਾਂ ਨਹੀਂ ਕਰਨਾ, ਜਾਂ ਜਿਹੜਾ ਉਹਦੀ ਵੈਲਿਡਿਟੀ ਵਾਲਾ ਨਹੀਂ ਆ। ਸੋ ਉਸ ਹਿਸਾਬ ਦੇ ਨਾਲ ਜਿਹੜਾ ਤੁਸੀਂ ਕਰ ਲਿਓ ਐਪਲੀਕੇਸ਼ਨ। ਬਾਕੀ ਇਹ ਜਿਹੜਾ ਪੇਪਰ ਵਾਲਾ ਅਪਰੂਵਲ ਹੁੰਦਾ ਨਾ, ਉਹ ਵੀ ਵੈਲਿਡੀ ਹੈਗਾ। ਕੋਈ ਐਸਾ ਤੁਸੀਂ ਕੰਮ ਕਰਨ ਦੇ ਆਥੋਰਾਈਜ਼ਡ ਹੁੰਦੇ ਹੋ, ਤੁਸੀਂ ਉਹ ਪੇਪਰ ਨਾਲ ਵੀ ਕੰਮ ਮੀਨਵਾਈਲ ਚਲਾ ਸਕਦੇ ਹੋ ਜੇ ਤੁਹਾਡਾ ਚੱਲਦਾ। ਪਰ ਜੇ ਤੁਹਾਨੂੰ ਕਾਰਡ ਦੀ ਜ਼ਰੂਰਤ ਆ ਤਾਂ ਫਿਰ ਤੁਸੀਂ ਰਿਪਲੇਸਮੈਂਟ ਕਰੋ, ਉਹਨੂੰ ਤੁਹਾਡੇ 4-5 ਮਹੀਨੇ ਲੱਗੂਗੇ ਘੱਟੋ ਘੱਟ। ਜੀ ਜੇ ਤੁਹਾਡੇ ਕੋਲ ਹੈਗਾ ਆ ਉਹਨਾਂ ਕੋਲ ਵਕਫਾ, ਤੇ ਨਹੀਂ ਤਾਂ ਜੇ ਰੀਅਪਲਾਈ ਕਰਨ ਦਾ ਸਮਾਂ ਆ ਰਿਹਾ ਵਿੱਚ, ਤਾਂ ਫਿਰ ਨਹੀਂ ਤਾਂ ਉਹ ਕੰਮ ਕਰ ਲਿਓ। ਜੀ ਜਿਹੜਾ ਵੀ ਤੁਹਾਨੂੰ ਤੇਜ਼ ਲੱਗਦਾ। ਗਗਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀ, ਜਿੱਦਾਂ ਮੈਂ ਨਾ ਆਪਣੇ ਫਾਦਰ ਦਾ ਅਪਲਾਈ ਕੀਤਾ ਹੋਇਆ ਸੀ, ਤੇ ਜਿੱਦਾਂ ਉਹਨਾਂ ਦੀ ਇੰਟਰਵਿਊ ਹੈ ਲਾਸਟ ਜੂਨ 'ਚ, ਤੇ ਮੈਂ ਜਿੱਦਾਂ ਪਿਛਲੇ ਸਾਲ 'ਚ ਅਨਪਲੋਇਮੈਂਟ ਲੈਂਦਾ ਰਿਹਾ, ਉਹਦਾ ਕੋਈ ਪ੍ਰੋਬਲਮ ਆਊਗੀ ਕਿ ਨਹੀਂ? ਅਨਇੰਪਲੋਇਮੈਂਟ ਜਿਹੜੀ ਹੈਗੀ ਆ ਉਹ ਮੀਨ ਟੈਸਟਡ ਬੈਨੀਫਿਟ ਨਹੀਂ ਹੈਗੇ, ਪਬਲਿਕ ਚਾਰਜ 'ਚ ਕਾਊਂਟ ਨਹੀਂ ਹੁੰਦੇ, ਪਹਿਲੀ ਗੱਲ ਤਾਂ। ਤੇ ਦੂਜੀ ਗੱਲ ਇਹ ਕਿ ਉਹ ਇਮੀਗ੍ਰੈਂਟਾਂ ਦੇ ਦੇਖਦੇ ਨੇ, ਤੇ ਤੁਹਾਡੀ ਜਿਹੜੀ ਉਹਨਾਂ ਨੇ ਦੇਖਣੀ ਆ ਓਵਰਆਲ ਇਨਕਮ, ਕਿ ਤੁਹਾਡੀ ਇਨਕਮ ਕਿੰਨੀ ਆ, ਤੁਸੀਂ ਸਪੋਰਟ ਕਰ ਸਕਦੇ ਆ। ਜੇ ਅਨਇੰਪਲੋਇਮੈਂਟ ਇਨਕਮ ਤੇ ਸਾਰੀ ਮਿਲਾ ਕੇ ਤੁਹਾਡੀ ਪਾਵਰਟੀ ਗਾਈਡਲਾਈਨ ਮੀਟ ਹੋ ਜਾਂਦੀਆਂ, ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਹਾਡੀਆਂ ਇਨਕਮ ਲੈਵਲ ਮੀਟ ਨਹੀਂ ਹੁੰਦੇ, ਤੁਹਾਨੂੰ ਇੱਕ ਫਿਰ ਜੁਆਇੰਟ ਸਪਾਂਸਰ ਪਾਉਣਾ ਪੈਣਾ। ਜੀ ਤੇ ਅਗਲੇ ਕਾਲਰ ਨੇ ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਬੇਟੀ ਨੇ ਭਰੇ ਹੋਏ ਆ ਬੱਚਿਆਂ ਦੇ 6 ਦੇ, ਤੇ ਉਹਨਾਂ ਦੇ ਭੈਣ ਭਰਾਵਾਂ ਦੇ, ਤੇ ਉਹ ਟਾਈਮ ਕਿੰਨਾ ਕੁ ਲੱਗੇਗਾ ਜੀ? ਜੀ ਮਈ 5 ਚੱਲ ਰਿਹਾ, ਜਿੱਦਾਂ ਦੱਸਿਆ ਕਿ ਘੱਟੋ ਘੱਟ ਤੁਹਾਡੇ 2 ਸਾਲ ਹੋਰ ਆਰਾਮ ਨਾਲ ਲੱਗ ਸਕਦੇ ਨੇ। ਜੀ ਉਹ ਵੀ ਇਸ ਲਈ ਵੀ ਜੇ ਉੱਥੇ ਸਾਰਾ ਕੁਝ ਦੁਬਾਰਾ ਆਉਣ ਵਾਲੇ ਕੁਝ ਮਹੀਨਿਆਂ 'ਚ ਖੁੱਲ੍ਹ ਜਾਵੇ। ਜੀ ਉਹਦੇ ਤੇ ਬਹੁਤ ਕੁਝ ਜਿਹੜਾ ਫਰਕ ਪੈਣਾ ਆ। ਸੁਰਜੀਤ। ਸਤਿ ਸ਼੍ਰੀ ਅਕਾਲ ਵੀ ਜੀ। ਸਤਿ ਸ਼੍ਰੀ ਅਕਾਲ ਵੀ ਜੀ। ਮੇਰਾ ਅਸੀਂ ਨਾ ਅਸਾਈਲਮ ਅਪੀਲ ਕੀਤੀ ਸੀ ਕਿ 2016 'ਚ, ਤੇ ਅਜੇ ਤੱਕ ਨੰਬਰ ਨਹੀਂ ਆਇਆ। ਮੇਰਾ ਕੁਐਸਚਨ ਹੈ ਕਿ ਮੈਂ ਅਗਰ ਡਰਾਈਵਰ ਡਾਕੂਮੈਂਟ ਲੈਂਦਾ ਤੇ ਮੈਂ ਕੀ ਕੈਨੇਡਾ ਜਾ ਸਕਦਾ? ਤੁਹਾਨੂੰ ਟਰੈਵਲ ਡਾਕੂਮੈਂਟ, ਤੁਹਾਡੇ ਰਿਮੂਵਲ ਆਰਡਰ ਲੱਗਿਆ ਹੋਇਆ ਵਾ, ਤੁਹਾਨੂੰ ਕੈਨੇਡਾ ਨਹੀਂ ਜਾ ਸਕਦੇ ਹੋ, ਵਾਪਸ ਨਹੀਂ ਤੁਹਾਡੇ ਆਉਣ ਦੀ ਕੋਈ ਗਰੰਟੀ। ਜੀ ਸੋ ਇਹ ਚੀਜ਼ਾਂ ਦਾ ਜਿਹੜਾ ਜ਼ਰੂਰ ਧਿਆਨ ਰੱਖਿਆ ਕਰੋ।
ਜਿੱਥੇ ਇੰਨਾ ਚਿਰ ਇੰਤਜ਼ਾਰ ਕੀਤਾ, ਹੁਣ ਥੋੜ੍ਹਾ ਜਿਹਾ ਹੋਰ ਜਿਹੜੀ ਉਹ ਵੇਟ ਤੁਹਾਨੂੰ ਜਿਹੜੀ ਉਹ ਕਰਨੀ ਪੈਣੀ ਹੈ ਸਾਰੀਆਂ ਚੀਜ਼ਾਂ ਦੇ ਲਈ। ਇੰਦਰਜੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ, ਸਤਿ ਸ਼੍ਰੀ ਅਕਾਲ ਜੀ, ਮੇਰਾ ਕੁਐਸਚਨ ਕਿ ਇੱਕ ਮੈਂ ਸਿਟੀਜ਼ਨਸ਼ਿਪ ਵਾਸਤੇ ਅਪਲਾਈ ਕਰਨਾ ਹੈ, ਤੇ ਪਹਿਲਾਂ ਜਿਹੜੇ ਟਰੰਪ ਨੇ ਬਣਾਏ ਸੀ ਇਹ ਸਾਰੇ ਰੂਲਸ ਕਿ ਮੋਟਰ ਵਹੀਕਲ ਵਾਇਲੇਸ਼ਨਸ ਵਗੈਰਾ ਚੈੱਕ ਕਰਨੇ, ਸਾਰਾ ਕੁਝ ਉਹ ਸਟਿਲ ਦੇ ਜੂਦਾ ਉਹ ਤਾਂ ਹੈ ਹੀ ਹੈ ਜੀ। ਮੋਟਰ ਦੀਆਂ ਵਹੀਕਲ ਦੀਆਂ ਵਾਇਲੇਸ਼ਨ ਹੈਗੀਆਂ, ਉਹ ਤੁਹਾਡੀ ਸਿਟੀਜ਼ਨਸ਼ਿਪ ਨੂੰ ਨਹੀਂ ਇਫੈਕਟ ਕਰਦੀਆਂ ਅਨਲੈਸ ਤੁਹਾਡੇ ਕੋਲ DUI ਹੈਗੇ ਮਲਟੀਪਲ। ਸੋ DUI ਮੋਟਰ ਵਹੀਕਲ ਵਾਇਲੇਸ਼ਨ ਨਹੀਂ ਆਉਂਦਾ, ਟ੍ਰੈਫਿਕ ਵਾਇਲੇਸ਼ਨ ਕਾਊਂਟ ਨਹੀਂ ਹੁੰਦੀਆਂ, ਪਰ DUI ਤੁਹਾਡੇ ਅਗੇਂਸਟ ਜਾ ਸਕਦੀਆਂ ਡਿਪੈਂਡਿੰਗ ਕਿੰਨੀਆਂ ਹੈਗੀਆਂ ਜੀ। ਇਵੈਂਚੁਅਲੀ ਉਹਨਾਂ ਨੇ ਜਿਹੜਾ ਗੁੱਡ ਮੋਰਲ ਕਰੈਕਟਰ ਆ ਉਹ ਚੈੱਕ ਕਰਨਾ ਆ, ਉਹਦੇ ਵਿੱਚ ਜਿਹੜੀ ਵੀ ਚੀਜ਼ ਤੁਹਾਡੇ ਖਿਲਾਫ ਜਾ ਸਕਦੀ ਆ ਉਹ ਉਸ ਚੀਜ਼ ਦਾ ਬਚਾਅ ਤੁਸੀਂ ਰੱਖਣਾ ਹੁੰਦਾ ਆ। ਸੋ ਗੁੱਡ ਮੋਰਲ ਕਰੈਕਟਰ ਡਜ਼ਨਟ ਮੈਟਰ ਵੀ ਬਾਈਡਨ ਆ ਜਾਂ ਟਰੰਪ ਆ, ਉਹ ਜਿਹੜਾ ਇਮੀਗ੍ਰੇਸ਼ਨ ਵਾਲਿਆਂ ਨੇ ਤੁਹਾਨੂੰ ਦੇਣ ਦੇ ਲਈ ਉਹ ਉਹਨਾਂ ਨੇ ਚੈੱਕ ਕਰਨਾ ਹੀ ਕਰਨਾ ਹੈਗਾ ਆ। ਹੁਣ ਤਾਂ ਉਹ ਤਾਂ ਉਹਨਾਂ ਨੇ ਕਈ ਕੁਛ ਜਿਹੜੇ ਹੋਰ ਚੀਜ਼ਾਂ ਦੇ ਵਿੱਚ ਵੀ ਉਹ ਐਡ ਜਿਹੜਾ ਉਹ ਕੀਤਾ ਸੀਗਾ, ਉਹ ਰਹਿਣਾ ਹੀ ਰਹਿਣਾ ਆ ਉਸ ਚੀਜ਼ ਦੇ ਨਾਲ। ਪਰ ਇਹ ਆ ਵੀ ਤਾਂ ਹੀ ਬਾਰ-ਬਾਰ ਆਪਾਂ ਤੇ ਸਾਰੇ ਜਣੇ ਕਹਿੰਦੇ ਵੀ ਭਾਈ ਸਟ੍ਰੇਟ ਰਹੋ, ਸਟ੍ਰੇਟ ਇਨ ਦ ਲਾਈਨ ਲਾਈਕ ਏ ਐਰੋ, ਉੱਦਾਂ ਜਿਹੜਾ ਉਹ ਚੱਲੋ ਜੀ। ਰੋਮੀ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਸੀ ਕਿ ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ 2012 ਦੇ ਵਿੱਚ, ਤੇ ਹੁਣ ਉਹਦੀ ਮੈਰਿਜ ਹੋ ਗਈ ਆ, ਉਹਦੇ ਲਈ ਕੀ ਲਾਈਕ ਕੋਈ ਡਾਕੂਮੈਂਟਸ ਇੱਥੇ ਪ੍ਰੂਫ ਦੇਣੇ ਪੈਣੇ ਇਹਨਾਂ ਨੂੰ ਤਾਂ ਕਿ ਉਹ ਦੋਨੋਂ ਇਕੱਠੇ ਆ ਸਕਣ ਜਦੋਂ ਵੀ ਆਉਣ? ਜਦੋਂ ਤੁਹਾਡੀ ਉਹਨਾਂ ਦਾ ਨੰਬਰ ਆਊਗਾ ਨਾ, ਉਦੋਂ ਉੱਥੇ ਡਿਪੈਂਡੈਂਟ ਐਡ ਹੋ ਜਾਊਗੀ ਵਾਈਫ, ਜਦੋਂ ਜੇ ਮੈਰਿਡ ਆ ਉਸ ਟਾਈਮ ਤੱਕ, ਤੇ ਉਦੋਂ ਮੈਰਿਜ ਸਰਟੀਫਿਕੇਟ ਤੁਸੀਂ ਦੇ ਦਿਓ। ਹੁਣ ਕੁਛ ਖਾਸ ਕਰਨ ਦੀ ਲੋੜ ਨਹੀਂ ਇਸ ਵੇਲੇ। ਜੇ ਡਾਕੂਮੈਂਟ ਉਹਨਾਂ ਨੂੰ ਭੇਜਣੇ ਆ ਤੁਸੀਂ ਭੇਜ ਸਕਦੇ ਹੋ ਐਜ਼ ਅ ਕਰਟਸੀ, ਪਰ ਜਿਹੜਾ ਵਾਈਫ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਉਦੋਂ ਇੰਟਰਵਿਊ ਦੇ ਟਾਈਮ ਤੇ ਵਾਈਫ ਕੌਣ ਆ। ਸੋ ਇਟ ਡਜ਼ ਨਾਟ ਮੈਟਰ ਨਾਓ ਜੀ। ਓਕੇ, ਥੈਂਕ ਯੂ ਜੀ। ਲਖਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਆਪਾਂ ਕਿਸੇ ਨੂੰ ਸਪਾਂਸਰ ਕਰਦੇ ਆ ਤੇ ਉਹਨਾਂ ਵਾਸਤੇ ਆਪਾਂ ਕਿੰਨਾ ਚਿਰ ਲਾਇਬਲ ਰਹੋਗੇ ਉਹਨਾਂ ਦੇ? 10 ਸਾਲ ਤੱਕ, ਤੇ ਜਾਂ ਜਦ ਤੱਕ ਉਹ 40 ਕੁਆਲੀਫਾਈਂਗ ਸੋਸ਼ਲ ਸਿਕਿਉਰਿਟੀ ਦੇ ਕ੍ਰੈਡਿਟ ਕੰਮ ਨਹੀਂ ਕਰ ਲੈਂਦੇ। ਸੋ ਤਕਰੀਬਨ 10 ਸਾਲ। ਠੀਕ ਹੈ ਜੀ, ਓਕੇ ਜੀ, ਇਹੀ ਪੁੱਛਣਾ ਸੀ। ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ, ਓਕੇ। ਅਗਲੇ ਕਾਲਰ ਹਰਿੰਦਰ। ਹਾਂਜੀ ਬਾਈ ਜੀ, ਮੇਰਾ ਸਵਾਲ ਤਾਂ ਕੋਈ ਨਹੀਂ, ਬਸ ਮੈਂ ਅਦਾਰੇ ਪੰਜਾਬੀ ਰੇਡੀਓ USA ਤੇ ਅਟਾਰਨੀ ਜਗਬੀਰ ਟਰਕੀ ਉਹਨਾਂ ਦੇ ਉਹ ਸੇਵਾ ਪ੍ਰਦਾਨ ਕਰ ਰਹੇ ਆ ਆਪਣੀ ਪੰਜਾਬੀ ਕਮਿਊਨਿਟੀ ਨੂੰ ਵੀ ਧੰਨਵਾਦ ਕਰਨਾ ਚਾਹੁੰਦਾ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਜੀ, ਵੈਲਕਮ ਜੀ। ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹੀ ਜਿਹੜੀ ਕੋਸ਼ਿਸ਼ ਹੈ ਜੀ ਇਸ ਪ੍ਰੋਗਰਾਮ ਦੀ ਵੀ ਆਪਣੇ ਵੱਧ ਤੋਂ ਵੱਧ ਜਿਹੜੇ ਸੁਣਨ ਵਾਲੇ ਆਪਣੀ ਕਮਿਊਨਿਟੀ, ਆਪਣੇ ਭਾਈਚਾਰੇ ਦਾ ਜਿਹੜਾ ਉਹ ਫਾਇਦਾ ਹੋਵੇ, ਕਿਉਂਕਿ ਸਭ ਨੂੰ ਪਤਾ ਆ ਵੀ ਥਾਂ ਦੇ ਉੱਤੇ ਲੋਕਾਂ ਨੂੰ ਠੱਗਣ ਵਾਲੇ ਜਿਹੜੇ ਆ ਉਹ ਬੈਠੇ ਨੇ। ਗਲਤ ਸਲਾਹਾਂ ਤੋਂ ਜਿਹੜਾ ਉਹ ਤੁਹਾਨੂੰ ਬਚਣ ਦੀ ਜ਼ਰੂਰਤ ਹੈਗੀ ਆ, ਅਤੇ ਤਾਂ ਜੋ ਤੁਹਾਨੂੰ ਸਹੀ ਪਤਾ ਹੋਵੇ ਵੀ ਰਾਈਟ ਨਾਓ ਕਾਨੂੰਨ ਜਿਹੜੇ ਉਹ ਕੀ ਕਹਿ ਰਹੇ ਨੇ, ਕੀ ਚੱਲ ਰਹੇ ਨੇ। ਪ੍ਰਪੋਜ਼ਡ ਲਾਅ ਅਤੇ ਲਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਆ। ਸੋ ਮਤਲਬ ਇੱਕ ਹੈਗੀ ਹੈ ਚੀਜ਼ ਅਤੇ ਇੱਕ ਨਹੀਂ ਹੈਗੀ। ਉਹਦਾ ਇਹ ਹੁੰਦਾ ਆ ਉਸ ਬਹਾਨੇ ਦੇ ਉੱਤੇ ਜਾਂ ਉਸ ਗੱਲ ਦੇ ਉੱਤੇ ਤੁਹਾਡੇ ਨਾਲ ਕੋਈ ਠੱਗੀ ਠਕੋਰੀ ਨਾ ਹੋਵੇ। ਇਸ ਦਾ ਜਿਹੜਾ ਅਹਿਮ ਧਿਆਨ ਜਿਹੜਾ ਅਸੀਂ ਇੱਥੇ ਰੱਖਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਇੱਕ ਇਹ ਵੀ ਚੀਜ਼ ਮੈਂ ਐਡ ਕਰੂੰਗਾ ਕਿ ਜੇ ਤੁਹਾਨੂੰ ਕਿਤੋਂ ਵੀ ਟਿਕਟੌਕ ਦੀ ਵੀਡੀਓ ਇਹ ਕਈ ਲੋਕੀ ਐਕਟੀਵੇਟ ਹੋ ਗਏ, ਕਈ ਕੁਛ ਹੀ ਦੱਸੀ ਜਾਂਦੇ ਆ ਜੀ ਜੀ। ਜੇ ਕੋਈ ਵੀ ਇਦਾਂ ਦਾ ਲਾਅ ਪਾਸ ਹੁੰਦਾ ਨਾ, ਏਦਾਂ ਨਹੀਂ ਹੋ ਸਕਦਾ ਕਿ ਆਪਾਂ ਇਹ ਰੇਡੀਓ ਤੇ ਉਸ ਬਾਰੇ ਡਿਸਕਸ ਨਾ ਕਰੀਏ ਇਮੀਡੀਏਟਲੀ। ਸੋ ਤੁਹਾਨੂੰ ਜਿਹੜੀ ਖਬਰ ਹੈ ਉਹ ਰਾਈਟ ਵੇ ਮਿਲੂਗੀ ਹਰ ਹਫਤੇ ਤੇ ਐਕੂਰੇਟ ਮਿਲੂਗੀ। ਤੇ ਜੇ ਆਪਾਂ ਉਹ ਖਬਰ ਨਹੀਂ ਕੀਤੀ, ਕੋਈ ਮੇਜਰ ਖਬਰ ਹੈਗੀ, ਤੇ ਮਤਲਬ ਕਿ ਉੱਥੇ ਕੋਈ ਗੜਬੜਾ, ਉਹ ਲਾਅ ਪਾਸ ਨਹੀਂ ਹੋਇਆ। ਹੁਣ ਏਦਾਂ ਦਾ ਹੈ ਨਹੀਂ ਕਿ ਬਾਕੀਆਂ ਨੂੰ ਖਬਰ ਦੱਸਤੀ, ਮੈਨੂੰ ਨਹੀਂ ਦੱਸਣੀ ਉਹਨਾਂ ਨੇ। ਨਾਲੇ ਤੁਸੀਂ ਇਹ ਦੇਖੋ ਵੀ ਉਹ ਟਿਕਟੌਕ ਇਕੱਲੇ ਪੰਜਾਬੀ ਵਾਲਿਆਂ ਦੇ ਕਿਉਂ ਆ, ਬਾਕੀ ਹੋਰ ਕਮਿਊਨਿਟੀ ਵਾਲਿਆਂ ਦੇ ਕਿਉਂ ਨਹੀਂ ਆਉਂਦੇ ਹੈ ਵੀ ਬਾਕੀਆਂ ਨੂੰ ਨਹੀਂ ਕੋਈ ਫਰਕ ਪੈਣਾ ਕਿ ਇਕੱਲੇ ਪੰਜਾਬੀ ਹੀ ਹੋਣੇ, ਇਮੀਗ੍ਰੈਂਟ ਹੋਣੇ। ਇਹਨਾਂ ਦੇਖਿਆ ਕਰੋ ਆਲੇ ਦੁਆਲੇ ਜਿਹੜਾ ਜ਼ਰੂਰ ਖੰਗਾਲਿਆ ਕਰੋ ਵੀ ਇਕੱਲੀ ਇਹ ਨਹੀਂ ਆ ਵੀ ਸਿਰਫ ਇੱਥੇ ਹੀ ਉਹਨਾਂ ਨੇ ਪੰਜਾਬੀਆਂ ਨੂੰ ਹੀ ਸਿਰਫ ਇੱਥੇ ਬੁਲਾਉਣਾ ਆ। ਸਾਰਿਆਂ ਦੇ ਲਈ ਬਰਾਬਰ ਹੀ ਜਿਹੜਾ ਉਹ ਕਾਨੂੰਨ ਜਿਹੜਾ ਉਹ ਬਣੂਗਾ। ਜਦੋਂ ਬਣਨਾ ਸਾਰਿਆਂ ਨੂੰ ਹੀ ਜਿਹੜਾ ਉਹ ਪਤਾ ਲੱਗਣਾ ਆ। ਜੀ ਜੀ ਬਿਲਕੁਲ। ਮਲਟੀਪਲ ਸੋਰਸਿਸ ਤੋਂ ਕਹਿਣ ਦਾ ਮਤਲਬ ਆ ਤੁਸੀਂ ਵੈਲੀਡੇਟ ਕਰਨਾ ਕਿ ਇਹ ਸਹੀ ਹੈਗਾ ਕਿ ਨਹੀਂ ਹੈਗਾ। ਜੀ। ਮੈਂ ਵੀ ਜੇ ਕੋਈ ਗੱਲ ਕਹਿ ਰਿਹਾ ਹੈਗਾ, ਮੇਰੇ ਤੇ ਵੀ ਸ਼ੱਕ ਕਰੋ, ਮੇਰੀ ਇਨਫੋਰਮੇਸ਼ਨ ਨੂੰ ਵੀ ਤੁਸੀਂ ਵੈਲੀਡੇਟ ਕਰੋ। ਇਹ ਤੁਸੀਂ ਐਜ਼ ਅ ਕੰਜ਼ਿਊਮਰ ਤੁਹਾਨੂੰ ਕਰਨਾ ਚਾਹੀਦਾ। ਜੀ। ਅਗਲੇ ਕਾਲਰ ਦੀਪ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਜਿੱਦਾਂ ਮੇਰਾ ਬੇਟਾ ਸਿਟੀਜ਼ਨ ਹੋਇਆ, ਉਹਦਾ ਪਾਸਪੋਰਟ ਅਪਲਾਈ ਕੀਤਾ ਸੀ, ਉਹ ਆ ਗਿਆ। ਜਿਹੜਾ ਇੰਡੀਅਨ ਪਾਸਪੋਰਟ ਹੈ ਉਹ ਕਿੱਦਾਂ, ਜਿਹੜਾ 3 ਮਹੀਨੇ ਦੇ ਉਹਨਾਂ ਨੂੰ
ਜਿੱਦਾਂ ਵਾਪਸ ਕਰਨਾ ਪੈਂਦਾ ਹੁੰਦਾ ਜਾਂ ਕਿੱਦਾਂ, ਉਹ ਕੋਈ ਦੱਸ ਸਕਦੇ ਉਹਦੇ ਬਾਰੇ, ਕਿੱਥੇ ਕਰਨਾ ਕਿੱਦਾਂ? ਰਾਜਕਰਨ ਜੀ, ਇਹ ਤੁਸੀਂ ਮੇਰੇ ਖਿਆਲ ਬੈਟਰ ਦੱਸ ਸਕਦੇ ਆ ਮੇਰੇ ਨਾਲ। ਸੌਰੀ ਮੈਂ ਸਵਾਲ ਸੁਣ ਨਹੀਂ ਸਕਿਆ। ਜਿਹੜਾ ਇੰਡੀਅਨ ਪਾਸਪੋਰਟ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ, ਉਹ ਵਾਪਸ ਜਿੱਦਾਂ ਇੰਡੀਅਨ ਵੈਕਸੀਨ ਔਰ ਰਿਨੰਸੀਏਸ਼ਨ ਹੁੰਦਾ ਜੀ ਇਹਨਾਂ ਦੀ VFS ਗਲੋਬਲ ਕਰਕੇ ਏਜੰਸੀ ਆ। ਜੇ ਤੁਸੀਂ ਸੈਨ ਫਰਾਂਸਿਸਕੋ ਦੇ ਸਫਾਰਤਖਾਨੇ ਦੇ ਅਧੀਨ ਆਉਂਦੇ ਆ ਕੈਲੀਫੋਰਨੀਆ ਦੇ ਵਿੱਚ, ਜਾਂ ਜਿਹੜਾ ਵੀ ਤੁਹਾਨੂੰ ਸਫਾਰਤਖਾਨਾ ਪੈਂਦਾ ਆ, ਉਸ ਦੇ ਹਿਸਾਬ ਦੇ ਨਾਲ ਦੇਖੋ ਉੱਥੇ ਨਾ ਰਿਨੰਸੀਏਸ਼ਨ ਹੁੰਦੀ ਆ। ਉਹਦੇ ਵਿੱਚ ਉਹਨਾਂ ਨੇ 2-4 ਤੁਹਾਡੇ ਕੋਲ ਫਾਰਮਸ ਜਿਹੜੇ ਉਹ ਭਰਾਉਣੇ ਆ, ਫਿਰ ਨਾਲ ਤੁਸੀਂ ਆਪਣਾ ਇੰਡੀਆ ਵਾਲਾ ਪਾਸਪੋਰਟ ਜਿਹੜਾ ਉਹਨਾਂ ਨੂੰ ਘੱਲਣਾ, ਅਤੇ ਉਹਨਾਂ ਨੇ ਫਿਰ ਕੈਂਸਲ ਲਾ ਕੇ ਮੋਹਰ ਲਾ ਕੇ ਘੱਲਣਾ ਵੀ ਕਿਉਂਕਿ ਤੁਸੀਂ US ਦੀ ਸਿਟੀਜ਼ਨਸ਼ਿਪ ਲੈ ਲਈ ਹੈ, ਇਸ ਲਈ ਤੁਸੀਂ ਆਪਣੀ ਰਿਨੰਸੀਏਟ ਕਰਤੀ ਹੈ, ਯਾਨੀ ਕਿ ਆਪਣੀ ਭਾਰਤੀ ਜਿਹੜੀ ਨਾਗਰਿਕਤਾ ਜਿਹੜੀ ਉਹ ਛੱਡ ਦਿੱਤੀ ਆ। ਅਤੇ ਫਿਰ ਜੇ ਤੁਸੀਂ ਬਾਅਦ ਦੇ ਵਿੱਚ ਭਾਰਤ ਨੂੰ ਜਾਣਾ ਚਾਹੁੰਦੇ ਆ, ਫਿਰ ਉਹਦੇ ਲਈ ਤੁਹਾਨੂੰ ਆਪਣਾ US ਦਾ ਪਾਸਪੋਰਟ ਘੱਲ ਕੇ ਅਤੇ ਉੱਤੇ ਇੰਡੀਆ ਦੇ ਲਈ ਜਿਹੜਾ ਵੀਜ਼ਾ ਆ ਉਹ ਲਗਵਾਉਣਾ ਪਵੇਗਾ। ਸੋ ਇਹ ਮੋਟਾ ਜਿਹੜਾ ਇਹ ਪ੍ਰੋਸੈਸ ਜਿਹੜਾ ਇਸ ਹਿਸਾਬ ਦੇ ਨਾਲ ਚੱਲਦਾ ਹੈਗਾ ਆ। ਆਨਲਾਈਨ ਬਿਲਕੁਲ ਜੀ, ਇਹ ਆਨਲਾਈਨ ਉਹਨਾਂ ਨੇ ਵੈਬਸਾਈਟ ਦੇ ਉੱਤੇ ਜਿਹੜਾ ਸਾਰਾ ਦੱਸਿਆ ਆ। ਉਹਨਾਂ ਨੇ 2 ਕੈਟੇਗਰੀਆਂ ਬਣਾਈਆਂ ਆ, ਆਈ ਥਿੰਕ 2001 ਜਾਂ ਤੋਂ ਪਹਿਲੋਂ ਵਾਲੇ ਜਿਹਨੇ ਸਿਟੀਜ਼ਨ ਹੋਏ ਸੀ, ਅਤੇ ਜਿਹੜੇ 2001 ਤੋਂ ਬਾਅਦ 'ਚ ਜਿਹੜੇ ਉਹ ਹੋਏ ਸੀਗੇ, ਉਹਨਾਂ ਨੇ 2 ਵੱਖਰੇ ਜਿਹੜੇ ਉਹ ਫਾਰਮ ਆ। ਸੋ ਤੁਸੀਂ ਜਿਹੜੀ ਕੈਟੇਗਰੀ ਦੇ ਵਿੱਚ ਆਉਂਦੇ ਆ, ਜਿਹੜੇ ਤੁਹਾਡੇ ਲਈ ਹੈਗੇ ਨੇ, ਤੁਸੀਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਬਣਾਓ। ਉਹ ਫਾਰਮਸ ਉੱਥੇ ਭਰ ਕੇ ਉੱਥੋਂ ਫਿਰ ਤੁਸੀਂ ਕਰਕੇ ਉਹਨਾਂ ਨੇ ਉਹ ਸਾਰਾ ਕੁਝ ਕਰਕੇ ਅਤੇ ਬਾਅਦ ਇਨ ਦੀ ਐਂਡ ਪੈਕਟ ਜਿਹੜਾ ਉਹ ਤੁਹਾਨੂੰ ਫਾਰਮਸ ਦਾ ਜਿਹੜਾ ਉੱਥੇ ਉਹ ਘੱਲਣਾ ਹੀ ਜਿਹੜਾ ਉਹ ਪੈਣਾ ਆ, ਫਿਜ਼ੀਕਲੀ ਜਿਹੜਾ ਉਹ ਤੁਹਾਨੂੰ ਘੱਲਣਾ ਪੈਣਾ। ਅਪਲਾਈ ਜਿਹੜਾ ਆ ਉਹ ਸਾਰੇ ਫਾਰਮ ਵਗੈਰਾ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਭਰ ਸਕਦੇ ਹੈਗੇ ਆ। ਅਤੇ ਆਓ ਹੁਣ ਆਪਾਂ ਅਗਲੇ ਜਿਹੜੇ ਕੁਛ ਹੋਰ ਕਾਲਰਸ ਰਹਿ ਗਏ ਉਹਨਾਂ ਦਾ ਆਪਾਂ ਗੱਲ ਕਰਦੇ ਹਾਂ। ਕਮਲ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਮੇਰਾ ਕੁਐਸਚਨ ਇਹ ਹੈ ਕਿ ਮੈਂ 2016 ਵਿੱਚ ਆਈ ਸੀਗੀ ਮੈਰਿਜ ਬੇਸ 'ਤੇ, ਬਟ ਲਾਸਟ ਈਅਰ ਮੇਰਾ ਡਿਵੋਰਸ ਹੋ ਗਿਆ, ਅਤੇ ਹੁਣ ਮੇਰੀ ਫੈਮਿਲੀ ਜਿੱਦਾਂ ਉਹਨਾਂ ਨੇ ਦੇਖਿਆ ਹੈ, ਜਿੱਦਾਂ ਉਹ ਸਪੇਨ ਵਿੱਚ ਰਹਿੰਦੇ ਆ, ਅਤੇ ਮੇਰਾ ਕੁਐਸਚਨ ਇਹ ਸੀ ਜੇ ਮੈਂ ਆਵਾਜ਼ ਘੱਟ ਗਈ। ਹਾਂਜੀ ਕਮਲ ਜੀ, ਕੰਟੀਨਿਊ ਕਰਿਓ। ਸੌਰੀ, ਤੁਹਾਡੀ ਆਵਾਜ਼ ਕੱਟ ਗਈ ਸੀ। ਓਕੇ, ਹੈਲੋ। ਹਾਂਜੀ ਭਾਅ ਜੀ, ਮੇਰਾ ਕੁਐਸਚਨ ਮੈਂ 2016 'ਚ ਮੈਰਿਜ ਬੇਸ 'ਤੇ ਆਈ ਸੀਗੀ, ਬਟ ਲਾਸਟ ਈਅਰ ਮੇਰਾ ਡਿਵੋਰਸ ਹੋ ਗਿਆ, ਅਤੇ ਹੁਣ ਜਿੱਦਾਂ ਮੇਰੇ ਪੇਰੈਂਟਸ ਨੇ ਦੇਖਿਆ ਹੈ, ਜਿੱਦਾਂ ਉਹ ਸਪੇਨ ਵਿੱਚ ਰਹਿੰਦੇ ਆ ਮੈਰਿਜ ਕਰਾਉਣ ਦੇ ਲਈ, ਅਤੇ ਉਹਨਾਂ ਦੇ ਕੋਲ ਉੱਥੇ ਡਾਕੂਮੈਂਟ ਹੈਗੇ ਆ ਸਾਰੇ। ਸੋ ਜੇ ਮੈਂ ਜਿੱਦਾਂ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਇੱਥੇ ਹਜੇ, ਜੇ ਮੈਂ ਅਪਲਾਈ ਕਰਾਂ ਫਿਰ ਉਹਨਾਂ ਨੂੰ ਸਪੇਨ 'ਚ ਰਹਿਣਾ ਪਊਗਾ ਕਿ ਜਾਂ ਫਿਰ ਉਹਨਾਂ ਨੂੰ ਇੰਡੀਆ ਮੂਵ ਹੋਣਾ ਪਊਗਾ? ਜੀ ਨਹੀਂ, ਦੇਖੋ ਇੱਦਾਂ 2-3 ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਵਿਆਹ ਦੇ ਥਰੂ, ਤੁਹਾਡੇ ਕੋਲ ਪੱਕਾ ਗ੍ਰੀਨ ਕਾਰਡ ਆ ਨਾ ਇਸ ਵੇਲੇ? ਹਾਂਜੀ, 10 ਸਾਲ ਵਾਲਾ। 10 ਸਾਲ ਵਾਲਾ ਹੈਗਾ ਨਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਗ੍ਰੀਨ ਕਾਰਡ ਤੁਸੀਂ ਲਿਆ ਸੀਗਾ, ਜੇ ਤੁਸੀਂ 5 ਸਾਲਾਂ ਦੇ ਅੰਦਰ ਵਿਆਹ ਕਰਕੇ ਸਪਾਂਸਰ ਕਰਦੇ ਹੋ, ਉਹਨੂੰ ਤੁਹਾਨੂੰ ਥੋੜ੍ਹਾ ਉਹਨਾਂ ਨੇ ਜ਼ਿਆਦਾ ਬਰੀਕੀ ਦੇ ਵਿੱਚ ਦੇਖਣਾ ਕੇਸ ਤੁਹਾਡਾ। ਬਰੀਕੀ ਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਜਿਹੜਾ ਤੁਹਾਡਾ ਪਹਿਲਾ ਵਿਆਹ ਸੀਗਾ ਉਹ ਜੈਨੂਇਨ ਸੀਗਾ ਕਿ ਨਹੀਂ ਸੀਗਾ। ਜੇ ਤੁਹਾਨੂੰ ਉਹ ਡਿਪਾਰਟਮੈਂਟ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਪ੍ਰੂਵ ਕਰ ਸਕਦੇ ਆ, ਫਿਰ ਤੁਹਾਨੂੰ ਵੇਟ ਵੂਟ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਫਾਈਲ ਕਰੋ। ਇਹਦੇ 2 ਤਰੀਕੇ ਹੈਗੇ ਫਾਈਲ ਕਰਨ ਦੇ। ਉਹ ਸਪੇਨ 'ਚ ਰਹਿ ਸਕਦੇ, ਬਿਲਕੁਲ ਕੋਈ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਉਹਨਾਂ ਨੂੰ ਇੰਡੀਆ ਜਾਣਾ ਪੈਣਾ, ਤੁਹਾਡੀ ਮਰਜ਼ੀ ਆ ਕਿਹੜਾ ਕੌਂਸੂਲੇਟ ਮੰਗਣਾ। ਇੱਕ ਤਾਂ ਹੈਗਾ ਤੁਸੀਂ ਇੱਥੋਂ ਫਾਈਲ ਕਰੋਗੇ, ਉਹ ਉੱਥੋਂ ਦੀ ਆ ਜਾਊਗੇ। ਦੂਜਾ ਇਹ ਹੈ ਕਿ ਜੇ ਸਪੇਨ ਤੋਂ ਵੀਜ਼ਾ ਵੇਵਰ ਨਹੀਂ, ਜੇ ਉਹ ਦੂਜੇ ਟੂਰਿਸਟ ਵੀਜ਼ਾ ਉਹਨਾਂ ਕੋਲ ਹੈਗਾ, B1 B2 ਵੀਜ਼ਾ ਜੇ ਹੈਗਾ, ਜੇ ਉੱਤੇ ਉਹ ਅਮਰੀਕਾ ਆ ਸਕਦੇ ਆ ਪਹਿਲਾਂ ਬਿਨਾਂ ਇਰਾਦੇ ਦੇ ਗ੍ਰੀਨ ਕਾਰਡ ਫਾਈਲ ਕੀਤੇ, ਤੇ 90 ਦਿਨ ਬਾਅਦ ਜੇ ਉਹਨਾਂ ਦਾ ਮਨ ਬਣ ਜਾਂਦਾ ਕਿ ਤੁਹਾਡੇ ਨਾਲ ਵਿਆਹ ਕਰਾਉਣਾ ਵਾ, ਫਿਰ ਤੁਸੀਂ ਉਹਨਾਂ ਦਾ ਇੱਥੇ ਵੀ ਗ੍ਰੀਨ ਕਾਰਡ US ਦੇ ਵਿੱਚ ਹੀ ਫਾਈਲ ਕਰ ਸਕਦੇ ਹੋ, ਤੇ ਉਹਨਾਂ ਨੂੰ ਵਾਪਸ ਜਾਣ ਦੀ ਸ਼ਾਇਦ ਲੋੜ ਨਾ ਪਵੇ। ਸੋ ਪਰ ਇਹਦੇ ਵਿੱਚ ਇੰਡੀਆ ਜਾਣ ਦਾ ਕੋਈ ਚੱਕਰ ਨਹੀਂ ਹੈਗਾ, ਸਪੇਨ ਤੋਂ ਵੀ ਕਰ ਸਕਦੇ ਨੇ ਤੇ ਅਮਰੀਕਾ ਤੋਂ ਕਰ ਸਕਦੇ ਨੇ, ਜੇ ਉਹ ਟੂਰਿਸਟ ਵੀਜ਼ੇ ਤੇ ਇੱਥੇ ਆ ਸਕਣ। ਜੀ, ਅਗਲੇ ਕਾਲਰ ਗੁਰਮੁਖ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ, ਮੈਂ ਸਿਟੀਜ਼ਨ ਲਈ ਅਪਲਾਈ ਕਰਨਾ ਹੈ ਜੀ। ਮੇਰੇ 7 ਜੁਲਾਈ ਨੂੰ 90 ਦਿਨ ਪਹਿਲਾਂ ਹੋ ਜਾਂਦੇ ਆ ਜੀ, ਤੇ ਹੁਣ ਵੀ ਅਪਲਾਈ ਕਰ ਸਕਦਾ ਜੀ ਮੈਂ? ਔਰ ਕਿਹੜੇ ਸੈਂਟਰ ਤੇ ਨੰਬਰ ਆਉਂਦਾ ਜੀ? ਜਲਦੀ ਮੈਂ ਸੈਂਟਰ ਤੇ ਕਰਦੀ ਹਾਂ, ਉਹ ਦੱਸ ਦਿਓ ਜੀ ਕਿਹੜੇ ਸੈਂਟਰ ਤੇ। ਬੇਕਰਫੀਲਡ ਤੋਂ ਬੋਲਦੇ ਆ ਇਸ ਟਾਈਮ ਜੀ। ਜੀ ਇੱਦਾਂ ਜੀ ਸੈਂਟਰ ਨਹੀਂ, ਤੁਸੀਂ ਜਿਹੜੀ ਐਪਲੀਕੇਸ਼ਨ ਆ ਨਾ, ਉੱਥੇ ਉਹਨਾਂ ਨੇ ਫਾਈਲਿੰਗ ਐਡਰੈਸ ਲਿਖਿਆ ਹੁੰਦਾ ਵਾ, ਤੁਸੀਂ ਉਹੀ ਫਾਈਲਿੰਗ ਐਡਰੈਸ ਤੇ ਜਾਣਾ। ਤੁਸੀਂ ਇੰਟਰਨੈਟ ਤੇ ਜਾ ਕੇ ਦੇਖੋ ਕਿ ਕਿੱਥੇ ਸੈਂਡ ਕਰਨਾ, ਤੇ ਫਿਰ ਜਦੋਂ ਤੁਹਾਡਾ ਕੇਸ ਅਪਰੂਵ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਜਿਹੜੇ ਤੁਹਾਡੇ ਲੋਕਲ ਸੈਂਟਰ ਨੂੰ ਉਹ ਤੁਹਾਡਾ ਕੇਸ ਸੈਂਡ ਕਰੂਗੇ ਜੀ। ਤੇ ਮੈਂ ਤੁਹਾਨੂੰ ਇਹਦਾ ਐਡਰੈਸ, ਤੁਸੀਂ ਸੁਣਦੇ ਰਹੋ, ਮੈਂ ਤੁਹਾਨੂੰ ਐਡਰੈਸ ਦੱਸ ਦਿੰਦਾ। ਇਹ ਜਿਹੜੀ 90 ਦਿਨ ਵਾਲੀ ਇਹਨਾਂ ਨੇ ਆਖੀ ਆ ਵੀ ਉਹਨਾਂ ਦੇ ਆਈ ਥਿੰਕ 5 ਸਾਲ ਜਾਂ ਜਿੰਨੇ ਵੀ ਉਹ ਸਾਲ ਹੋਣ ਤੋਂ ਜੇ 90 ਦਿਨ ਪਹਿਲਾਂ ਵੀ ਕਰ ਸਕਦੇ ਆ, ਜਾਂ 90 ਦਿਨਾਂ ਜਦੋਂ ਰਹਿ ਜਾਂਦੇ 90 ਦਿਨ ਪਹਿਲਾਂ ਕਰ ਸਕਦੇ ਆ ਜੀ। ਸੋ 90 ਦਿਨਾਂ ਤੋਂ ਪਹਿਲਾਂ ਜੇ ਉਹਨਾਂ ਤੋਂ ਪਹੁੰਚ ਗਿਆ ਫਿਰ ਉਹਨਾਂ ਨੇ ਐਂਟਰਟੇਨ ਨਹੀਂ ਕਰਨਾ। ਮੇਕ ਸ਼ੋਰ ਕਰੋ ਵੀ, ਹਾਂ ਮੇਕ ਸ਼ੋਰ ਕਰੋ ਵੀ ਜਿੱਦਣ ਤੁਹਾਡੀ ਉੱਥੇ ਐਪਲੀਕੇਸ਼ਨ ਪਹੁੰਚੇ
ਉਦੋਂ 90 ਦਿਨ ਹੀ ਉਸ ਤੋਂ ਘੱਟ ਜਿਹੜੇ ਉਹ ਰਹਿ ਗਏ ਹੁਣ ਤੁਹਾਡਾ ਜਿਹੜਾ ਆ ਉਹ ਮੁੱਕਣ ਦੇ ਵਿੱਚ। ਇਹ ਚੀਜ਼ ਜਿਹੜੀ ਉਹ ਜ਼ਰੂਰ ਮੇਕ ਸ਼ੋਰ ਕਰਿਓ। ਜਿਹੜੇ ਕੈਲੀਫੋਰਨੀਆ ਦੇ ਨਾਗਰਿਕ ਆ ਉਹਨਾਂ ਨੇ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਅਪਲਾਈ ਕਰਨੀ ਹੈ 1820 ਈਸਟ ਸਕਾਈ ਹਾਰਬਰ ਸਰਕਲ ਸਾਊਥ ਸਵੀਟ 100 ਫੀਨਿਕਸ ਐਰੀਜ਼ੋਨਾ 85034। ਸੋ ਇਹ ਹੈਗਾ 1820 ਈਸਟ ਸਕਾਈ ਹਾਰਬਰ ਸਰਕਲ ਸਾਊਥ ਸਵੀਟ 100 ਫੀਨਿਕਸ ਐਰੀਜ਼ੋਨਾ 85034। ਜੀ ਜੀ ਥੈਂਕ ਯੂ। ਅਗਲੇ ਕਾਲਰ ਪ੍ਰੀਤ। ਹੈਲੋ ਜੀ ਪ੍ਰੀਤ ਜੀ ਹਾਂਜੀ, ਮੈਂ ਪੁੱਛਣਾ ਸੀਗਾ ਜੀ, ਮੇਰੇ ਨੂੰ 18 ਸਾਲ ਦੀ ਐਕਸਟੈਂਸ਼ਨ ਮਿਲੀ ਹੋਈ ਆ I-751 ਦੀ, ਤੇ ਉਹਦੀ ਜਿਹੜਾ ਐਕਸਪਾਇਰੀ ਜਿਹੜਾ ਆਪਣਾ ਕਾਰਡ ਐਕਸਪਾਇਰ ਹੋਇਆ ਜਦ ਤੋਂ ਮੰਥ ਕਾਊਂਟ ਕਰਨੇ ਨੇ ਕਿ ਜਿਹੜਾ ਡੇਟ ਰਿਸੀਵਡ ਆ ਜਦ ਤੋਂ ਕਾਊਂਟ? ਤੁਸੀਂ 18 ਸਾਲ ਕਿਹਾ ਕਿ 18 ਮਹੀਨੇ ਕਿਹਾ ਆ? 18 ਮਹੀਨੇ। ਓਕੇ, ਮੈਂ ਕਿਹਾ 18 ਸਾਲ ਤੇ ਲੰਮੀ ਚੌੜੀ ਹੋਈ ਹੋ ਗਿਆ ਕੰਮ। ਮਿਲਦੀ 18 ਮਹੀਨੇ ਦੀ ਆ ਜਿਹੜੀ ਤੁਹਾਡੀ 18 ਮਹੀਨੇ ਦੀ। ਉਹ ਦੇਖੋ ਗ੍ਰੀਨ ਕਾਰਡ ਦਾ ਇਦਾਂ ਹੁੰਦਾ, ਉਹਨਾਂ ਨੇ ਆਪਣਾ ਬਣਾਇਆ ਕਿ ਟਾਈਮਲੀ ਐਕਸਟੈਂਸ਼ਨ ਤੁਸੀਂ ਫਾਈਲ ਕਰਨੀ ਹੈ ਨਾ। ਜੇ ਤੁਸੀਂ ਟਾਈਮਲੀ ਐਕਸਟੈਂਸ਼ਨ ਫਾਈਲ ਕੀਤੀ ਹੈ ਤੁਹਾਡੀ ਡੇਟ ਆਫ ਜਿਹੜਾ ਨੋਟਿਸ ਹੈ ਉਤੋਂ ਦੀ 18 ਮਹੀਨੇ ਐਕਸਟੈਂਡ ਹੋ ਜਾਂਦਾ। ਪਰ ਹੁਣ ਆਪਾਂ ਕੀ ਦੇਖਦੇ ਹਾਂ ਕਈ ਵਾਰੀ ਲੋਕੀ ਨਹੀਂ ਵੀ ਟਾਈਮਲੀ ਕਰਦੇ, ਭਾਵੇਂ ਉਹ ਮੰਨ ਲਓ ਕਿ 6 ਮਹੀਨੇ ਬਾਅਦ ਵੀ ਕਰ ਦਿੰਦੇ ਆ। ਹੁਣ ਲਾਅ ਦੇ ਅਕੋਰਡਿੰਗ ਹੈਗਾ ਕਿ ਤੁਸੀਂ ਟਾਈਮਲੀ ਐਕਸਟੈਂਸ਼ਨ ਤੇ ਐਕਸਟੈਂਡ ਕਰਦੇ ਆ, ਪਰ ਜਿਹੜਾ ਐਕਚੁਅਲ ਨੋਟਿਸ ਆਉਂਦਾ ਹੈ ਉਹ ਜਦੋਂ ਵੀ ਤੁਹਾਨੂੰ ਨੋਟਿਸ ਆਉਣਾ ਉਹਨੇ ਤੁਹਾਨੂੰ 18 ਮਹੀਨੇ ਦੀ ਐਕਸਟੈਂਸ਼ਨ ਦੇਣੀ ਹੈ। ਸੋ ਇਹਦੇ ਨਾਲ ਨਾਲ ਤੁਹਾਨੂੰ ਜਿੱਦਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਰੇਡੀਓ ਦੇ ਉੱਤੇ ਕਿ ਜਾ ਕੇ ਤੁਸੀਂ ਕੌਂਸੂਲੇਟ ਨਾਲ ਇੰਟਰਵਿਊ ਲੋਕਲ ਫੀਲਡ ਆਫਿਸ ਨਾਲ ਅਪਾਇੰਟਮੈਂਟ ਬਣਾ ਕੇ 1 ਸਾਲ ਦੀ ਐਕਸਟੈਂਸ਼ਨ ਤੁਸੀਂ ਲੈਂਦੇ ਰਹਿ ਸਕਦੇ ਹੋ। ਤੇ ਕਈ ਵਾਰੀ ਇਮੀਗ੍ਰੇਸ਼ਨ ਆਪ ਵੀ ਦੇ ਦਿੰਦੀ ਹੈ ਜੇ ਉਹਨਾਂ ਨੂੰ ਤੁਸੀਂ ਕਾਲ ਕਰੋ ਤੇ। ਸੋ ਬੇਸਿਕਲੀ ਡਜ਼ ਨਾਟ ਮੈਟਰ ਹੈ ਨਾ, ਤੁਸੀਂ ਐਂਡ ਆਫ ਦਾ ਡੇ ਯੂ ਆਰ ਅ ਪਰਮਾਨੈਂਟ ਰੈਜ਼ੀਡੈਂਟ, ਭਾਵੇਂ ਤੁਹਾਡੀ ਐਕਸਟੈਂਸ਼ਨ ਉਹ ਦੇਣ ਭਾਵੇਂ ਨਾ ਦੇਣ। ਜੀ ਜੀ ਅਗਲੇ ਕਾਲਰ ਰਾਜੇਸ਼। ਹਾਂਜੀ ਹਾਂਜੀ ਵੀਰ ਜੀ, ਮੈਂ ਪੁੱਛਣਾ ਸੀ ਜੀ, ਮੈਂ 2014 ਚ ਆਪਣਾ ਅਸਾਈਲਮ ਫਾਈਲ ਕੀਤਾ ਸੀ ਤੇ 2 ਬੱਚੇ ਹੁਣ ਮੇਰੇ ਕੋਲ ਇੱਥੇ ਹੈਗੇ ਆ ਤੇ 2 ਇੰਡੀਆ ਤੋਂ ਸੀ ਨਾਲ, ਤੇ ਨਾ ਹਾਲੇ ਤੱਕ ਇਹਨਾਂ ਨੇ ਇੱਕ ਵਾਰੀ ਵੀ ਨਹੀਂ ਬੁਲਾਇਆ, ਬਸ ਮੈਨੂੰ ਵਰਕ ਪਰਮਿਟ ਦੇਈ ਜਾਂਦੇ ਆ ਤੇ ਕੰਮ ਚੱਲੀ ਜਾਂਦਾ ਏਦਾਂ। ਇਹਦਾ ਕੀ? ਕਿਹੜੇ ਸਾਲ ਆਏ ਸੀਗੇ ਭਾਜੀ ਤੁਸੀਂ? ਮੈਂ 2014 ਦੇ ਵਿੱਚ ਆਇਆ ਸੀ ਭਾਜੀ। ਤੁਹਾਡੇ ਲਈ ਬੈਸਟ ਹੈਗਾ ਤੁਹਾਡਾ 4 ਸਾਲ ਕੇਸ ਹੋਰ ਪੈਂਡਿੰਗ ਰਵੇ, ਤਾਂ ਕਿ ਜੇ ਤੁਹਾਨੂੰ ਇਮੀਗ੍ਰੇਸ਼ਨ ਕੋਰਟ 'ਚ ਭੇਜਦੇ ਆ ਤੇ ਤੁਸੀਂ ਕੈਂਸਲੇਸ਼ਨ ਆਫ ਰਿਮੂਵਲ ਦੇ ਰਿਲੀਫ ਲਈ ਐਲੀਜੀਬਲ ਹੋ ਜਾਓ ਆਟੋਮੈਟਿਕਲੀ। ਸੋ ਤੁਸੀਂ ਬਿਲਕੁਲ ਕਾਹਲੀ ਨਾ ਪਾਇਓ, ਤੁਸੀਂ ਉਹਨਾਂ ਨੂੰ ਕਹੋ ਕਿ ਜਿੰਨਾ ਮੇਰਾ ਡਿਲੇ ਕਰਨਾ ਕਰੋ, ਕਿਉਂਕਿ ਤੁਸੀਂ 10 ਸਾਲ ਜੇ ਤੁਸੀਂ ਇੱਕ ਵਾਰੀ ਮੀਟ ਕਰ ਦਿੰਦੇ ਹੋ ਤੁਹਾਡੇ ਕੋਲ ਹੋਰ ਆਪਸ਼ਨ ਆ ਸਕਦੀ ਹੈ। ਜੇ ਤੁਹਾਡਾ ਪਹਿਲਾਂ ਡਿਨਾਈ ਕਰਕੇ ਰੈਫਰ ਕਰ ਦਿੰਦੇ ਨੇ ਤੁਹਾਡੇ ਕੋਲ ਕੈਂਸਲੇਸ਼ਨ ਦਾ ਰਿਲੀਫ ਨਹੀਂ ਆਉਣਾ। ਜੀ ਜੀ ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ। ਸੋ ਕਈ ਵਾਰੀ ਨਾ ਉਹ ਸੁਣਨ ਤੇ ਉਹ ਪਈ ਰਵੇ ਸਾਈਡ ਤੇ ਫਾਈਲ ਤੇ ਤੁਹਾਡੇ ਲਈ ਫਾਇਦਾ ਜਿਹੜਾ ਉਹ ਹੋ ਜਾਂਦਾ ਆ। ਸੋ ਇਹ ਆਪਾਂ ਕੁਛ ਮਹੀਨੇ ਪਹਿਲਾਂ ਇਹ ਜਿਹੜਾ ਕੈਂਸਲੇਸ਼ਨ ਜਿਹੜਾ 10 ਈਅਰ ਵਾਲੀ ਜਿਹੜੀ ਗੱਲ ਆ ਉਸ ਦੇ ਉੱਤੇ ਆਪਾਂ ਵਿਸ਼ੇਸ਼ ਪ੍ਰੋਗਰਾਮ ਵੀ ਜਿਹੜਾ ਉਹ ਕੀਤਾ ਸੀਗਾ। ਤੇ ਸਮਾਂ ਵੀ ਜਿਹੜਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਅਟਾਰਨੀ ਜੇ ਟੇਟਕੀਆਣਾ ਹੋਣਾ ਦਾ। ਜੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤੇ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 415 909 0503 4159090503 ਦੇ ਉੱਤੇ। ਥੈਂਕ ਯੂ ਅਟਾਰਨੀ ਟੇਟਕੀਆਣਾ ਜੀ, ਬਹੁਤ ਸ਼ੁਕਰੀਆ ਜੀ। ਜੀ ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।